दो बंदे खलोते हो ना ते दूसरे बंदे दा सज्जा पैर महल्ले चों बाहर हुंदा। भाजी फरीद ते बिजली डिग्गी ते अगे पावर बैंक करन गया। एक इक्को ही गली वाला महल्ला होवे ते महल्ले दा नाम होवे कुशादा कलोनी। 14-15 ਘਰਾਂ ਦਰਮਿਆਨ ਚ ਕਿਸੇ ਨੇ ਖੋਤੇ ਨੂੰ ਘਾਹ ਪਾਇਆ ਵਾ, ਉਹ ਪਾਰਕ ਦੀ ਉਹ ਖੋਤਾ ਘਾਹ ਖਾਂਡਿਆ ਵਾ। अस्सलाम वालेकुम जी नाज़रीन, टी टाइम में खुश आमदीद। बड़े दिनों के बाद आज बड़े दिनों के बाद टी टाइम। यार बे तुसी ना वो हो ਜਾਂਦੇ ਜੇ ਬਹੁਤ ਬੇਸਬਰੇ ਕਸਵੇ ਉਹ ਯਾਰ ਕਿਤੇ 3-4 ਸਾਲਾਂ ਦੇ ਵਿੱਚ ਇੱਕ ਵਾਰੀ ਕਿਤੇ ਹੋ ਗਿਆ ਇਦਾਂ 2-3 ਦਿਨ ਲਈ। ਨਹੀਂ ਉਸਤਾਦ ਜੀ ਕੁਛ ਯਾਨੀ ਮਿੱਠੇ ਨੂੰ ਹੀ ਕੁਛ ਹੋ ਜਾਂਦਾ ਜੇ 4 ਦਿਨ ਸਾਨੂੰ ਅੱਲਾ ਨਾ ਕਰੇ ਅਸੀਂ ਕਹਿ ਦਿੰਦੇ ਸਕਰੀਨ ਤੇ ਤਸਵੀਰ ਲਾ ਕੇ ਕਿ ਬੇਵਜ੍ਹਾ ਮਿੱਠਾ ਸਾਨੂੰ 4 ਦਿਨ ਟੀ ਟਾਈਮ ਪਤੇ ਤੇ ਭਾਈ ਸਾਨੂੰ ਕੁੱਟ ਮਾਰਨਗੇ ਬੂਹੇ। ਓਏ ਉਹ ਨੋਈਅਤ ਹੋਰ ਹੁੰਦੀ ਆ, ਇਹ ਨੋਈਅਤ ਹੋਰ ਵਾ। ਕਿਤੇ ਮੇਰੇ ਪਿੱਛੇ ਪੈ ਗਿਆ ਮੈਨੂੰ, ਕਿਤੇ ਮੇਰੇ ਨਹੀਂ ਵੈਸੇ ਤੁਸੀਂ ਕਰ ਸਕਦੇ ਸੀ ਪਿੱਛੋਂ 2-3 ਟੀ ਟਾਈਮ ਜਿੱਦਾਂ ਅੱਗੇ ਕਰ ਲੈਂਦੇ, ਲੇਕਿਨ ਤੁਸੀਂ ਵੀ ਨਹੀਂ ਕੀਤਾ। ਮੈਂ ਕਹਿਣਾ नहीं सी मैं चाह रहा, लेकिन चलो नहीं उस्ताद जी तुसी कह बात निकली गई है तो आगे तक चली ही गई है। लेकिन उस्ताद जी पता कि हुण टी टाइम असीं शुरू कीता ना, हुण समझ आ गई कि तुसी साडे सिर ते बैठे हो। लेकिन उस्ताद जी जे मिੱਠੇ ਨਾਲ ਹੋ ਜਾਂਦਾ अल्लाह ना करे ਫਿੱਟੇ ਮੂੰਹ ਤੇਰਾ ਯਾਰ ਕਿਤੇ ਵੀ ਬਾਰਡਰ ਤੇ ਕਰਨ ਦੇ ਆ ਵੀ ਮੈਨੂੰ ਕੀ ਹੋ ਜਾਂਦਾ। ਮਿੱਠੇ ਭਾਈ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਹੁੰਦਾ, ਕੋਈ ਵੀ ਹਾਦਸਾ ਬੰਦੇ ਨਾਲ ਹੋ ਸਕਦਾ ਕਿਉਂ ਉਸਤਾਦ ਜੀ। ਲੇਕਿਨ ਇਹ ਹੈ ਕਿ ਲੋਕ ਇੰਨੇ ਅਟੈਚ ਹੈ ਕਿ ਮਿਲ ਕੇ ਕਹਿ ਰਹੇ ਭਾਈ ਕੀ ਗੱਲ ਆ ਨਹੀਂ ਰਹੇ ਪ੍ਰੋਗਰਾਮ। ਹਾਂ ਪਾਇਣੋ ਥੋੜਾ ਜਿਹਾ ਮਜਬੂਰੀ ਬਣ ਗਈ ਸੀ, ਟੈਨਸ਼ਨ ਨਹੀਂ ਲੈਣੀ ਤੁਸੀਂ। ਉਹ ਥੋੜੀ ਜਿਹੀ ਜ਼ਰਾ ਮਸਲਾ ਬਣ ਗਿਆ ਸੀ, ਕੋਈ ਐਸਾ ਇਸ਼ੂ ਨਹੀਂ। 300 ਬੰਦੇ ਦੀ ਲਾਈਨ ਲੱਗੀ ਇਹਦੇ ਘਰ ਦੇ ਬਾਹਰ। ਇਹਦਾ ਆਪਾਂ ਕਹਿੰਦਾ ਕੌਣ ਆ, ਕਹਿੰਦਾ ਸੀ ਵੀਵਰਸ ਆ ਜੀ, ਪੁੱਛਣਾ ਟੀ ਟਾਈਮ ਕਿਉਂ ਨਹੀਂ ਆਉਂਦੇ ਆ। ਓਏ ਉਹ ਤੇ ਅਦਾਰੇ ਵਾਲੇ ਆ ਜਿਨ੍ਹਾਂ ਦੀਆਂ ਕਿਸ਼ਤਾਂ ਦੇਣੀਆਂ ਤੂੰ ਜੀ ਬਹਿਨੋਈ ਮੇਰਾ 35 ਸਾਲਾਂ ਚ ਵਿਚਾਰਾ ਦੁਨੀਆ ਤੋਂ ਚਲਾ ਗਿਆ। ਮੈਂ ਇੱਕ ਗੱਲ ਕਰਨਾ ਤੇ ਮੈਨੂੰ ਨਾ ਵਿੱਚ ਘਸੀਟ ਗੱਲਾਂ ਦੇ, ਤੂੰ ਬਾਕੀਆਂ ਦੀਆਂ ਗੱਲਾਂ ਕਰ ਸਾਰਿਆਂ ਦੀ, ਮੈਨੂੰ ਨਾ ਘਸੀਟ। ਤੁਸੀਂ ਕਿਹਾ ਸੀ ਯਾਰ ਨਾ ਕਰਿਆ ਕਰ ਕੀ ਭੁੜਕਣੇ ਆ, ਕੀ ਗੱਲ ਹੋਈ ਭਾਜੀ? ਦੇਖੋ ਮੇਰੀ ਗੱਲ ਸੁਣ, ਮੈਂ ਕਿਹਾ ਸੀ ਜਿੱਥੇ ਮਾਂ ਭੈਣ ਦੀ ਗੱਲ ਆ ਗਈ ਉਹ ਗੱਲ ਨਹੀਂ ਲੱਗਣੀ। ਬਹਿ ਨੋਈ ਇਹ ਬਹਿ ਜਿਹੜੀ ਹੈ ਨਾ, ਇਹ ਬਹਿ ਤੀ ਗੰਗਾ ਅੱਗੇ ਉਹੀ ਜਿਹੜਾ ਤੁਸੀਂ ਸਿਰਫ ਲਾਇਆ ओई अम्मा क्या करता है लड़का हो के लड़की से क्यों डरता है। ਉਹ ਜੋ ਚਲਾ ਗਿਆ 35 ਸਾਲਾਂ ਚ। ਇੱਕ ਗੱਲ ਆ ਉਸਤਾਦ ਜੀ, ਜ਼ਿੰਦਗੀ ਮੌਤ ਦਾ ਵਾਕਿਆ ਨਹੀਂ ਪਤਾ। ਅੱਛਾ ਉਹ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਹੋਰ ਇੱਕ ਸਾਡਾ ਅਜ਼ੀਜ਼ ਉਸਤਾਦ ਜੀ, ਉਹ ਮਾਸ਼ਾਅੱਲਾ ਮੁੰਡਾ 29 ਸਾਲਾਂ ਦਾ, ਉਹਦਾ ਨਵਾਂ ਵਿਆਹ ਹੋਇਆ, ਇੱਕ ਬੱਚਾ ਵੀ। ਮੈਂ ਕਹਿੰਦਾ ਜ਼ਿੰਦਗੀ ਮੌਤ ਦਾ ਨਹੀਂ ਪਤਾ, ਮਿੱਠੇ ਦਾ ਹੀ ਕੱਲ ਨੂੰ ਘਰੋਲਾ ਬਣ ਜਾਂਦਾ। ਤੇ ਇਹ ਉਸਤਾਦ ਜੀ ਫਿੱਟੇ ਮੂੰਹ ਕਿਤੇ ਸਪਾਰੀ ਫੜੀ ਮੇਰੀ, ਉਹ ਡਬਲ ਕੰਮ ਕਰਨ ਦੇ ਅਗਲਾ ਨੂੰ। ਡਬਲ ਕੰਮ ਵਾਲੇ ਨੂੰ ਡੈਥ ਨਹੀਂ ਹੁੰਦੀ, ਉਹਦੀ ਹੈ ਸਟੇ ਫੜਿਆ ਹੁੰਦਾ ਉਹਨੇ। ਲੈ ਇੱਥੇ 50 ਕੰਮ ਵਾਲੇ ਟੁਰ ਗਏ ਆ। ਯਾਰ ਏਦਾਂ ਬੰਦਾ ਮੋਟਰਸਾਈਕਲ ਕੱਢਦਾ ਉੱਤੋਂ ਜੀਪ ਲੰਘ ਜੇ, ਇਹ ਪਤਾ ਨਹੀਂ ਹੁੰਦਾ ਕੀ ਹੋ ਜਾਣਾ। ਨਾ ਯਾਰ ਏਦਾਂ ਦੀਆਂ ਆਪ ਸ਼ੁਕਰਨ ਗੱਲਾਂ ਨਾ ਕਰੋ। ਇੰਨੀ ਦੇਰ ਬਾਅਦ ਟੀ ਟਾਈਮ ਕੀਤਾ ਵਾ, ਸ਼ੁਭ ਬੋਲੋ, ਸ਼ੁਭ। ਉਸਤਾਦ ਜੀ ਤੁਹਾਡੇ ਤੋਂ ਬਾਅਦ ਅਗਰ ਅਸੀਂ ਟੀ ਟਾਈਮ ਨਾ ਕੀਤੇ, ਅਸੀਂ ਜਾਨੀ ਕੀ ਚਾਹ ਇਸ ਕਿਸਮ ਦੇ ਹਿੱਟ ਕੀਤੇ ਆ ਨਾ, ਇਸ ਕਿਸਮ ਦੇ ਭਰਮੇ ਕੀਤੇ। ਇੱਕ ਬਦਮਾਸ਼ ਆਇਆ ਉਸਤਾਦ ਜੀ, ਓਏ ਉਹ ਬਦਮਾਸ਼ ਕਿਤੇ ਫੈਸਲੇ ਭੇਜਦਾ, ਕਹਿੰਦਾ ਵੀ ਕੋਈ ਬਦਮਾਸ਼ ਨਾਲ ਰੋਲ ਕਰਾਓ। ਮਿੱਠੇ ਤਰ੍ਹਾਂ ਬੋਲੀ ਉਸਤਾਦ ਜੀ ਹੁਣ ਇੰਟਰੀ ਉਹਦੀ ਆ ਆਇਆ, ਕਹਿੰਦਾ ਅਸੀਂ ਕਿਹਾ ਭਾਈ ਫੈਸਲ ਭੱਜਿਆ ਕਿਤੇ ਨਹੀਂ, ਚੜ ਕੇ ਆਦਰਾ ਪੂਰਾ ਚੜ ਕੇ ਠੁੱਡਾ ਕਰਾਉਣਾ ਮਿੱਠੇ ਦੇ ਕਾਊਂਟਰ ਨੂੰ। ਕਹਿੰਦਾ ਠੀਕ ਆ, ਐ ਕਹਿੰਦਾ ਤੇ ਠੁੱਡਾ ਫੁੱਲ ਠੁੱਡਾ ਸਾਡੀ ਬਸ ਇੰਨਾ। ਤੇ ਉਹਨੂੰ ਕਹੀ ਗਏ ਕੈਮਰੇ ਨੂੰ ਫੇਸ ਕਰੇ ਆ ਗੱਲ। ਅਸੀਂ ਉਸਤਾਦ ਜੀ ਉੱਤੇ 1.5 ਘੰਟਾ ਉਸ ਵਿਚਾਰੇ ਦਾ ਹੱਸਦੇ ਰਹੇ। ਨਹੀਂ ਉਹ ਸਾਡਾ ਬੜਾ ਪੁੱਜੇ ਨਹੀਂ ਪੈਣ ਦਿੱਤਾ ਕੰਮ, ਅਸੀਂ ਫੇਰ ਵੀ ਹਾਂ ਛੱਡ ਕੇ ਆਇਆ ਭਾਈ। ਉਹ ਬਦਮਾਸ਼ੀ ਉਸਤਾਦ ਜੀ ਉਹਦੀ ਰੂਹ ਤੇ ਸੀ। ਉਸਤਾਦ ਜੀ ਯਕੀਨ ਮੰਨੋ, ਲਾਸਟ ਐਪੀਸੋਡ ਅਸੀਂ ਕੀਤਾ ਜਾਨੀ ਕਿ ਚਾਹ ਨੁਮਾਨ ਭਾਈ, ਅੱਲਾਹ ਪਾਕ ਉਹਨੂੰ ਇੱਜ਼ਤ ਦੇਵੇ, ਉਹਨੇ ਸਾਰਾ ਵੇਖਿਆ ਤੇ ਉਹਨੇ ਐਂਡ ਤੇ ਕਿਹਾ ਕਿ ਨਹੀਂ ਇਹ ਸਜਾਦ ਭਾਈ ਕਰੇਗੇ ਬਸ। ਤੁਸੀਂ ਰਹਿਣੀ ਦੀ ਨਹੀਂ ਯਾਰ ਉੱਥੋਂ ਭੱਗ ਗਿਆ ਸੀ ਮਾਹੌਲ ਜਦੋਂ ਚਲੇ ਗਏ ਸਾਰੇ। ਐਂਡ ਤੇ ਉਸਤਾਦ ਜੀ ਬੜਾ ਮਾਹੌਲ ਬਣਿਆ, ਸਾਰੇ ਬੜਾ ਨਮਾਨ ਆਇਆ ਸੀ। ਹਾਂ ਨਮਾਨ, हाँ ਨੁਮਾਨ ਨੇ ਬਕਾਇਦਾ 10-15 पर्चे लेके सर पे बह के नमान भाई मैं आपके लिए वो मिंट ले आया हूँ, मिंट और पान का पत्ता। हाँ ਨਹੀਂ ਉਸਤਾਦ ਜੀ ਤੁਸੀਂ ਗੈਰ ਹਾਜ਼ਰੀ ਨਾ ਕਰਿਆ ਕਰੋ। ਪਤਾ ਕੀ ਹੈ, ਮੈਨੂੰ ਕੱਲ 2 ਬੰਦੇ ਰਸਤੇ 'ਚ ਰੋਕ ਕੇ ਕਹਿਣ ਡੇ ਨੇ ਸਜਾਦ ਜਾਨੀ ਸਾਹਿਬ ਕਿੱਥੇ ਨੇ। ਮੈਂ ਕਿਹਾ ਜੀ ਪਤਾ ਨਹੀਂ ਭਾਜੀ, ਉਹ ਲਿਆ ਕੇ ਦਿਓ ਸਾਨੂੰ। ਹੁਣ ਮੈਂ ਇਸ ਤਰ੍ਹਾਂ ਰਸਤੇ ਦੇ ਵਿੱਚ ਵੀ ਲੋਕ ਰੋਕਣ ਲੱਗ ਪਏ। ਤੁਹਾਡਾ ਕੋਈ ਹਿਸਾਬ ਕਿਤਾਬ ਤੁਸੀਂ ਦੱਸੋ, ਪਬਲਿਕ ਨੂੰ ਦੱਸੋ, ਆਵਾਮ ਨੂੰ ਦੱਸੋ ਕੀ ਵਜ੍ਹਾ। ਭਾਜਨ ਵਜ੍ਹਾ ਇਹ ਹੈ, ਦੇਖੋ
ਮੈਂ ਟੀ ਟਾਈਮ ਜਿਹੜਾ ਨਾ ਉਹ ਜ਼ਾਹਰੀ ਗੱਲ ਆ, ਤੁਸੀਂ ਉਹ ਮੈਨੂੰ ਤੇ ਧਮਕੀਆਂ ਦੇਣ ਲੱਗ ਪੈਂਦੇ ਤੁਸੀਂ ਈਮੇਲ 'ਚ ਕਿ ਜੇ ਟੀ ਟਾਈਮ ਬੰਦ ਕੀਤਾ ਨਾ ਤੇ ਅਸੀਂ ਟੀ ਟਾਈਮ ਬੰਦ ਕਰ ਦਿਆਂਗੇ ਤੁਹਾਡੀ। ਇਹਦੇ ਵਿੱਚ ਕੁਛ ਨਾ ਕੁਛ ਗੱਲ ਹੈ। ਸਮਝ ਆਈ ਨਾ? ਤੇ ਮੈਨੂੰ ਇਦਾਂ ਲੋਕਾਂ ਨੇ ਕਿਹਾ, ਮਤਲਬ ਬੜੀਆਂ ਧਮਕੀਆਂ ਦਿੱਤੀਆਂ ਮੈਨੂੰ। ਮੈਂ ਫਿਰ ਸੋਚਿਆ ਕਿ ਭਈ ਹੁਣ ਜ਼ਾਹਰੀ ਗੱਲ ਆ, ਮੈਂ ਕੁਛ ਕਰਨਾ ਚਾਹ ਰਿਹਾ ਅੱਗੇ, ਕੁਛ ਸਟੈਪ ਬਾਈ ਸਟੈਪ ਅੱਗੇ ਵਧਣਾ ਕਦਿੰਤਾ, ਠੀਕ ਆ। ਉਹ ਫਿਰ ਮੈਂ ਸੋਚਿਆ ਕਿ ਸਾਜ ਜੀ ਆਪਾਂ ਨਾ ਹੁਣ ਟੀ ਟਾਈਮ ਜਿਹੜੇ ਨਾ ਇਹ ਕਰ ਲਿਆ ਕਰੀਏ ਐਡਵਾਂਸ, ਉਸ ਤੋਂ ਬਾਅਦ ਕੋਈ 10-15 ਦਿਨ ਮੈਨੂੰ ਤੁਸੀਂ ਫ੍ਰੀ ਕਰ ਦਿਆ ਕਰੋ। ਫਿਰ ਮੈਨੂੰ ਅੱਜ ਕੱਲ੍ਹ ਡਾਇਰੈਕਸ਼ਨ ਚੜੀ ਆ। ਸਹੀ ਹੈ, ਸਹੀ ਹੈ। ਆ ਦੇਖਿਆ ਨਹੀਂ ਮੈਂ ਉਹ ਜਿਹੜਾ ਖਵਾਜਾ ਸਰਾ ਵਾਲਾ ਸ਼ੋਅ ਕੀਤਾ, ਉਸ ਤੋਂ ਬਾਅਦ ਫਿਰ ਉਸ ਤੋਂ ਪਹਿਲੇ ਉਹ ਸੱਚ ਬੋਲਣ ਵਾਲਾ ਕੀਤਾ। ਮੈਂ ਹੱਥ ਸਿੱਧੇ ਕਰ ਰਿਹਾ। ਨਹੀਂ ਉਹ ਸਹੀ ਹੈ ਉਸਤਾਦ ਜੀ, ਉਹ ਕੰਮ ਸਗੋਂ ਮੈਂ ਹੁਣ ਹੋਰ ਚੀਜ਼ਾਂ ਲੈ ਕੇ ਆਇਆ ਉਸ ਪੁਆਇੰਟ ਆਫ ਵਿਊ ਨਾਲ। ਸਰ ਜੀ ਉਹ ਕੈਮਰਾ ਲਿਆਓ ਜਿਹੜੀ ਰੇੜੀ ਜੀ ਇੰਜ ਰੇੜਦੀ ਜਾਂਦੀ ਆ, ਇੱਕ ਕਰੇਨ ਜੀ ਇੰਜ ਆ ਕੇ ਸਭ ਤਰ੍ਹਾਂ ਸਾਰੀਆਂ ਅਸੈਸਰੀਆਂ। ਨਹੀਂ ਉਹ ਯਾਰ ਹੋਰ ਬੜ ਅੱਜ ਕੱਲ ਮਿਨੀ ਚੀਜ਼ਾਂ ਆ ਗਈਆਂ ਨੇ। ਹਾਂ, ਮਿਨੀ ਚੀਜ਼ਾਂ ਉਹੀ ਕੰਮ ਕਰਦੀਆਂ ਨੇ। ਉਹ ਦੌਰ ਮੁੱਕ ਗਏ ਹੁਣ। ਹਾਂ, ਹਾਲਾਂਕਿ ਉਹ ਤੋਂ ਮਾਮਲਾ ਮੈਂ ਤਾਂ ਦੱਸਿਆ ਨਾ ਤਕਰੀਬਨ 10 ਸਾਲ ਤੇਰੇ ਬੱਲੇ ਹਲੇ ਤੱਕ ਬਾਂਹ ਵਾਲਾ ਕੈਮਰਾ ਹੀ ਹੈ ਯਾਰ, ਇਹ ਨਵੀਂ ਗੱਲ ਹੋ ਗਈ ਟੈਕਨੋਲੋਜੀ। ਸਾਜੂ ਬਾਂਹ ਵਾਲੇ ਕੈਮਰੇ ਦਾ ਕੀ ਹਿਸਾਬ ਹੁੰਦਾ ਸੀ? ਉਹਦੇ ਨਾ ਉਹ ਘੋੜੇ ਦੀ ਪੂਛ ਟੈਪ, ਘੋੜੇ ਦੀ ਪੂਛ ਦੇ ਉੱਤੇ ਕਈਆਂ ਨੇ ਨਾ ਕੱਪੜਾ ਲਪੇਟਿਆ ਹੁੰਦਾ ਪੂਰਾ, ਦੇਖਿਆ ਸੀ ਫੈਸ਼ਨ ਵਾਸਤੇ। ਯਾਨੀ ਪੂਰੀ ਪੂਛ ਦੇ ਉੱਤੇ ਕਾਲੇ ਰੰਗ ਦਾ ਜਾਂ ਮਤਲਬ ਕਿਸੇ ਰੰਗ ਦਾ ਨਾ ਉਹ ਉਂਝ ਦਾ ਨਾ ਕੈਮਰੇ ਦੇ ਵਿੱਚੋਂ ਇੱਕ ਕੱਪੜਾ ਨਿਕਲਿਆ ਹੁੰਦਾ ਸੀ ਬਾਹਰ, ਜਿਹਦੇ ਚ ਉਹ ਬਾਂਹ ਹੱਥ ਪਾਉਂਦਾ ਸੀ ਬਾਂਹ। ਉਸ ਤੋਂ ਬਾਅਦ ਉਹ ਬਾਂਹ ਪਾ ਕੇ ਨਾ ਇੰਜ ਕਰਕੇ ਅਗਲੇ ਦਾ ਮੂੰਹ ਵੀ ਸਿੱਧਾ ਕਰ ਲੈਂਦਾ ਸੀ। ਯਾਰ ਇਦਾਂ ਨਹੀਂ ਹੁੰਦਾ। ਮੈਂ ਤਾਂ ਕਹਿ ਰਿਹਾ, ਮਤਲਬ ਕਹਿ ਦੇਖਣਾ ਇੰਜ ਉਹਨੇ ਬਾਂਹ ਪਾਈ ਹੈ, ਬਾਂਹ ਪਾ ਕੇ ਉਹਨੇ ਕਹਿਣਾ ਥੋੜਾ ਇੱਥੇ ਰੱਖ। ਯਾਰ ਅੱਜ ਯਕੀਨ ਕਰ। ਇਹ ਕਿਹੜਾ ਕੈਮਰਾ? ਹਾਂ ਉਹ ਸਹੀ ਆ। ਉਹ ਅੰਦਰ ਗੱਦੀ ਰੱਖ ਲਓ, ਸਿੱਧੇ ਹੋ ਗਏ ਉਸਤਾਦ ਜੀ, ਬਹਿ ਜਾਵੋ। ਫਰੀ ਤੋਂ ਅੰਦਰ ਗਰਾਰੀ ਸਿਸਟਮ ਹੁੰਦਾ ਸੀਗਾ। ਉਹ ਹਾਂ ਪਾ ਕੇ ਗਰਾਰੀਆਂ ਘਮਾਉਂਦਾ ਸੀ, ਤਸਵੀਰਾਂ ਘੁੰਮਦੇ ਸੀ। ਸੁਲਤਾਨ ਅਲੀ ਸਾਹਿਬ ਦਾ ਸਿਸਟਮ ਹੋਣਾ, ਮੁਸ਼ਫਕ ਅਲੀ ਸਾਹਿਬ ਦਾ, ਉਹ ਤਸਵੀਰਾਂ ਹੀ ਹੁੰਦੀ ਸੀ। ਔਰ ਬਲੈਕ ਐਂਡ ਵਾਈਟ ਤਸਵੀਰ ਹੁੰਦੀ ਸੀ। ਔਰ ਉਹ ਅੰਦਰੋਂ ਮੇਰੇ ਖਿਆਲ ਪੈਨਸਲ ਕਾਪੀ ਅੰਦਰ ਪਈ ਹੁੰਦੀ ਸੀ। ਉਹ ਬਾਂਹ ਪਾ ਕੇ ਉਹ ਬਣਾਉਂਦਾ ਰਹਿੰਦਾ ਸੀ। ਤੇ ਬੰਦਾ ਉੱਥੇ ਉਹ ਜਦੋਂ ਸ਼ੁਰੂ ਕਰਦਾ ਸੀ ਨਾ ਤਸਵੀਰ ਬਣਾਉਣੀ, ਉਦੋਂ ਬਣਾਈ ਜਾਂਦਾ ਸੀ। ਉਸ ਤੋਂ ਬਾਅਦ ਨੱਕ ਦੇ ਕੋਲ ਆ ਕੇ ਉਹਨੂੰ ਪਤਾ ਲੱਗਦਾ ਸੀ ਕਿ ਅਗਲਾ ਇੰਨੀ ਦੇਰ ਤੱਕ ਖਲੋਤਾ, ਉਹਦੇ ਹਲਕੀ ਹਲਕੀ ਮੁੱਛ ਵੀ ਆ ਗਈ। ਨਹੀਂ ਅਸਲ ਵਿੱਚ ਉਸਤਾਦ ਜੀ ਉਹਦੇ ਵਿੱਚ ਇੱਕ ਪੇਪਰ ਹੁੰਦਾ ਸੀ, ਉਹ ਗਲਾਸ ਦੇ ਨਾਲ ਉਹ ਪੇਪਰ ਜਿਹੜਾ ਨਾ ਜਿਵੇਂ ਫਿੰਗਰਪ੍ਰਿੰਟ ਹੁੰਦੇ, ਉਹ ਫਿੰਗਰਪ੍ਰਿੰਟ ਸਕੈਚ ਲੈਂਦਾ ਸੀ। ਉਹ ਪੇਪਰ ਅੱਗੋਂ ਰਗੜਦੇ ਸਨ ਥੋੜਾ ਜਿਹਾ, ਉਹ ਰਗੜ ਕੇ ਉਹ ਤਸਵੀਰ ਦਾ ਸਕੈਚ ਨਿਕਲ ਆਉਂਦਾ ਸੀ। ਉਹਨੂੰ ਲਿਆ ਕੇ ਬਾਹਰ ਕੱਢ ਕੇ ਧੋਂਦੇ ਸੀ ਤੇ ਫੇਰ ਜਾ ਕੇ ਉਹ ਤਸਵੀਰ ਬਣਦੀ ਸੀ। ਸਾਡੀ ਨੇ ਉਹ ਕੈਮਰੇ ਚੋਂ ਬਾਹਰ ਗਈ ਕਿ ਅੱਗੋਂ ਗਾ ਕੇ ਤੇ ਨੋ ਕੱਟਣ ਲੱਗੇ। ਇਹਨੇ ਇੰਜ ਕਰਕੇ ਬਾਂਹ ਪਾਈ ਹੈ, ਅੱਗੋਂ ਬੰਦਾ ਕਹਿੰਦਾ ਵਾਲੇਕੁਮ ਸਲਾਮ ਭਾਜੀ। ਇਹਨੇ ਵੀ ਉਸਤਾਦ ਜੀ ਕੈਮਰਾ ਯਾਦ ਕੀਤਾ। ਇਹਨੇ ਇੰਜ ਕਰਕੇ ਬਾਂਹ ਪਾਈ ਗਿਆ, ਉਹ ਗਾਹ ਕੇ ਛਾਲਾ ਲਾ ਕੇ ਲੈ ਗਿਆ ਸੋਨੇ ਦਾ। ਤੇ ਉਹਦਾ ਬਾਜੀ ਇਹਨੇ ਬਾਂਹ ਪਾਈ ਉਸਤਾਦ ਜੀ, ਬਾਂਹ ਕੱਢਣ ਲੱਗੋ ਬਾਹਰ ਹੀ ਨਹੀਂ ਆਈ, ਉਹ ਲੱਕੜ ਦੀ ਵਿੱਚ ਹੀ ਰਹਿ ਗਈ। ਬਾਂਹ ਨੇ ਕੈਮਰੇ 'ਚ ਲੱਤ ਫਸਾ ਕੇ ਦੇਖਿਆ, ਉਹ ਬਾਂਹ ਨੇ ਚਲਾਈ ਦਾ। ਯਾਰ ਦੱਸ ਯਾਰ, ਹਰ ਕੰਮ ਉਸੇ ਕੈਮਰੇ ਦੇ ਥਰੂ ਕਰ ਰਿਹਾ ਕਿ ਬੰਦੇ ਕੋ ਮਾਫੀ ਮੰਗਣੀ ਸੀ, ਦੋਵੇਂ ਬਾਹਾਂ ਚੋਂ ਨਿਕਾਲ ਕੇ ਮੈਨੂੰ ਮਾਫ ਕਰ ਦਿਆ, ਮੈਨੂੰ ਮਾਫ ਕਰ ਦੇ। ਹਾਂਜੀ, ਇੰਨੇ ਛੱਲੇ ਪਾ ਕੇ ਨੇ ਉਹ ਬਾਂਹ ਵਾਲਾ ਕੈਮਰਾ ਲਿਆ ਤਾਂ ਉਹ ਹੱਥ ਬਾਹਰ ਹੀ ਨਹੀਂ ਨਿਕਲਦੇ। ਆਹੋ ਫਸ ਗਿਆ ਵਿੱਚ। ਲੇਕਿਨ ਉਹਦੀ ਕੈਸੀ ਟੈਕਨੋਲੋਜੀ ਸੀ ਕਿ ਉਹ ਉਸ ਉਹ ਕੋਈ ਹੈ ਸੀ ਰੌਲਾ। ਗਰਾਰੀਆਂ ਜਾਂ ਮਤਲਬ ਉਸ ਅੰਦਰ ਗਰਾਰੀਆਂ ਹੁੰਦੀ, ਉਹ ਗਰਾਰੀਆਂ ਕਾਦੀਆਂ ਉਹਦੇ ਚ ਕਾਇਦਾ ਫਰੀਦ ਸਾਬਰੀ ਸਾਹਿਬ ਉਹ ਫੋਟੋਗ੍ਰਾਫਰ ਨੇ ਕੱਪੜਾ ਬਣਾ ਰੱਖਿਆ ਹੋਇਆ, ਜਿੱਥੇ ਤਸਵੀਰ ਖਿੱਚਣੀ ਉੱਥੇ ਇੰਜ ਕਰਕੇ ਠੋਕ ਕੇ। ਨਹੀਂ ਉਹ ਮਸ਼ਹੂਰੋ ਮਰੂਫ ਜਿਹੜਾ ਬੰਦਾ ਹੁੰਦਾ ਸੀ ਨਾ, ਰੀਗਲ ਸਿਨੇਮੇ ਦੇ ਬਾਹਰ ਬਹਿੰਦਾ ਹੁੰਦਾ ਸੀ। ਉਹਦੀ ਬੈਕ ਸਾਈਡ ਤੇ ਇੱਕ ਪੇਂਟਰ ਹੁੰਦਾ ਸੀ ਬਹੁਤ ਆਲਾ, ਉਹਨੇ ਮਧੂਬਾਲਾ ਦੀ, ਦਲੀਪ ਸਾਹਿਬ ਦੀ ਤਸਵੀਰ ਲਾਈ ਹੁੰਦੀ ਸੀ ਹੱਥ ਨਾਲ ਸਕੈਚ। ਤੇ ਉਹਦੇ ਅੱਗੇ ਉਹ ਕੈਮਰੇ ਵਾਲਾ ਬੈਠਾ ਹੁੰਦਾ ਸੀ, ਤੇ ਉਹਦੇ ਅੱਗੇ ਗੋਲ ਗੱਪੇ ਵਾਲਾ ਬੈਠਾ ਹੁੰਦਾ ਸੀ, ਉਹ ਜਿਹੜਾ ਇੱਕ ਇੱਕ ਗੋਲ ਗੱਪਾ ਦਿੰਦਾ ਸਾਰਿਆਂ ਨੂੰ। ਆਹੋ, ਉਹ ਭੈਣ ਤੁਸੀਂ 7 ਦਰਜਨਾਂ ਖਾ ਜਾਣੀਆਂ ਤੂੰ। ਉਹ ਗੋਲ ਗੱਪੇ ਵਾਲੀ ਵੀ ਦੁਨੀਆ ਸੀ ਪੂਰੀ। ਉਹਦਾ ਟ੍ਰਿਕ ਪਤਾ ਕੀ ਸੀ? ਉਹਨੇ ਭਾਜੀ ਇੰਜ ਜ਼ਮੀਨ ਤੇ ਬਹਿਣਾ, ਉਹਨੇ ਯਾਨੀ ਚੌਂਕੀ ਨਹੀਂ ਹੁੰਦੀ ਜਿਹਨੂੰ ਚੌਂਕੀ ਕਹਿੰਦੇ ਅਸੀਂ, ਫੱਟੀ ਉੱਤੇ ਉਹ ਬੈਠਾ, ਦਰਮਿਆਨ 'ਚ ਉਹਨੇ ਵੱਡਾ ਛਾਪਾ ਰੱਖਿਆ, ਸਾਈਡਾਂ ਦੇ ਬੰਦੇ ਬੈਠੇ ਨੇ ਗਾਹਕ, ਤੇ ਗਾਹਕ ਗੱਡੀਆਂ 'ਚ ਆਏ ਨੇ ਤੇ ਆ ਕੇ ਚੌਂਕੀ ਤੇ ਬੈਠੇ ਨੇ। ਐ ਕਰਕੇ ਉਹਨੇ ਸਾਰਿਆਂ ਨੂੰ ਪਲੇਟ ਫੜਾ ਦੇਣੀ, ਯਾਨੀ ਤੂੰ ਬੈਠਾ ਉਹਨਾਂ ਤੈਨੂੰ ਖਾਲੀ ਪਲੇਟ ਫੜਾ ਦੇਣੀ, ਤੂੰ ਹੁਣ ਇੰਜ ਪਲੇਟ ਫੜ ਕੇ ਖਾਣਾ। ਉਹਨੇ ਇੱਕੋ ਹੱਥ ਨਾਲ ਇੰਜ ਕਰਕੇ ਗੋਲ ਗੱਪਾ ਫੜਨਾ, ਉਹਦੇ 'ਚ ਇੰਜ ਉਹਨੇ ਉਸੇ ਅੰਗੂਠੇ ਨਾਲ ਮੋਰੀ ਕਰਨੀ ਹੈ। ਉੱਥੋਂ ਹੀ ਉਹਨੇ ਉਹ ਨਾਲ ਉਹ ਬਣਾਇਆ ਹੁੰਦਾ ਸੀ ਉਹ ਮਸਾਲਾ, ਤੇ ਨਾਲ ਉਹ ਜਿਹੜੀਆਂ ਨਹੀਂ ਉਹਦੀਆਂ ਉਹਦੇ 'ਚ ਹੁੰਦੀਆਂ ਸੀ ਪਕੌੜੀਆਂ। ਅੱਛਾ, ਜ਼ਿਆਦਾ ਉਹ ਫੇਰੀਆਂ ਹੁੰਦੀਆਂ ਸੀ। ਉਹਨੇ ਇੰਜ ਫੜਨਾ, ਉਹਦੀ ਸਪੀਡ ਭਾਈ ਦੀ ਇੰਜ ਫੜਨਾ, ਠਾਕਾ ਪਲੇਟ 'ਚ, ਇੱਕ ਤੇਰੀ ਪਲੇਟ 'ਚ, ਇਹ ਦੂਜਾ ਠਾਕਾ ਦਾ ਜ਼ਬਾਗਲ,
ਤੀਜਾ ਹੁਣ ਤੂੰ ਇੱਕ ਖਾ ਕੇ ਬੈਠਾ ਵਾਂ ਕਿ ਵੀ ਇਹ ਪੂਰਾ ਚੱਕਰ ਤੋਂ ਬਾਅਦ ਮੇਰੀ ਵਾਰੀ, ਫੇਰ ਉਹਨੇ ਭਰਨਾ ਤੇ ਆਉਣਾ ਤੇ ਉਹ ਹੁਣ 7 ਬੰਦਿਆਂ ਤੋਂ ਬਾਅਦ ਤੇਰਾ ਦੁਬਾਰਾ ਆਉਣਾ ਤੇ ਤੂੰ 14 ਦਰਜਨਾਂ ਖਾ ਜਾਣੀਆਂ ਨੇ ਜੀ। ਉਹ ਦੇਰ ਲੱਗਦੀ ਹੈ ਨਾ ਜੀ ਉਹ ਸੱਚੀ ਮੁੱਚੀ ਵਾਲੇ ਗੋਲ ਗੱਪੇ ਹੁੰਦੇ ਸੀ ਖੱਟੇ ਵਾਲੇ। ਹੁਣ ਤੇ ਤੁਸੀਂ ਗੋਲ ਗੱਪਾ ਇੰਜ ਲੱਗਦਾ ਤੁਸੀਂ ਕੋਈ ਬਰਫੀ ਮੂੰਹ ਚ ਪਾ ਲਈ, ਇੰਨਾ ਮਿੱਠਾ ਕਰ ਦਿੰਦੇ ਗੋਲ ਗੱਪੇ। ਬੜੀਆਂ ਬੰਦੇ ਉਹ ਭਾਜਨ ਪਤਾ 7 ਕਿਸਮ ਦੀਆਂ ਚਟਨੀਆਂ ਗੋਲ ਗੱਪੇ ਚ ਪਾ ਦਿੰਦੇ। ਹੁਣ ਤੇ ਸਕੁਅਰ ਗੱਪੇ ਵੀ ਚੱਲ ਪਏ ਨੇ। ਹਾਂ ਸਕੁਅਰ ਗੱਪੇ ਹਾਂ ਚੌਂਕ ਨੇ ਉੱਥੇ ਇੱਕੋ ਹੀ ਗੋਲ ਗੱਪਾ ਖਾਦਾ ਤੇ ਉਹ ਕਹਿੰਦਾ 30 ਦੇ ਪੈਸੇ ਦੋ ਵੀ ਸਾਰੇ। ਤਕੋਨੇ ਗੋਲ ਗੱਪੇ ਚੱਲ ਪਏ ਹੁਣ। ਆਹੋ ਚੌਰਸ ਵੀ ਆ ਗਏ ਨਾ। ਮਸਲਸ ਹੋਰ ਉੱਥੇ ਦੀ ਆਈਟਮਾਂ ਝੰਗ ਬਾਜ਼ਾਰ ਚ ਵੜਦੇ ਹੀ 2 ਰੇੜੀਆਂ ਸੱਜੇ ਖੱਬੇ 2 ਰੁਪਏ ਦੀ ਦਹੀਂ ਭੱਲਿਆਂ ਦੀ ਪਲੇਟ ਵੀ ਦਿੰਦੇ ਹਾਂ 2 ਰੁਪਏ ਦੀ ਦਹੀਂ ਭੱਲੇ ਦੀ ਪਲੇਟ ਦਿੰਦੇ ਸੀ। ਹਾਂ ਓਏ ਖੁਦਾ ਦਾ ਨਾ ਉਸਤਾਦ ਜੀ ਤੁਸੀਂ ਏਡੇ ਪੁਰਾਣੇ ਜੇ। ਓਏ ਕੱਲ ਦੀ ਗੱਲ ਆ, ਉਸਤਾਦ ਜੀ ਕੱਲ ਤੇ ਤੁਸੀਂ ਆਏ ਨਹੀਂ ਸੀ। ਹੈ ਕੱਲ ਦੀ ਗੱਲ ਆ। 2 ਰੁਪਏ ਦੀ ਭੱਲਿਆਂ ਦੀ ਪਲੇਟ ਹੁੰਦੀ ਸੀ। ਸਹੀ ਗੱਲ, ਉਹ ਸਹੀ ਗੱਲ ਆ। ਤੇ ਉਸਤਾਦ ਜੀ ਨੇ 15 ਵੀ ਪਹਿਲੇ ਲਾ ਕੇ ਰੱਖੀਆਂ ਹੋਈਆਂ ਸੀਗੀਆਂ। ਹਾਂ। ਫੜਾ ਇੱਧਰ ਵੀ ਹਾਂ ਫਿਰ ਭਲਵਾਨ ਬਾਟੀ ਵਾਲੇ ਦੇ ਅੱਗੇ ਇੱਕ ਬਾਂਸਰੀ ਵਾਲਾ ਬੰਦਾ ਖੜਾ ਹੁੰਦਾ ਸੀ, ਹਲੇ ਵੀ ਖੜਾ ਹੁੰਦਾ। ਹਾਂਜੀ ਉਹ ਅੱਛਾ ਉਹ ਜਿਹੜੀਆਂ ਬਾਂਸਰੀਆਂ ਟੰਗੀਆਂ ਹਾਂ ਉਹ ਉੱਥੇ ਬੰਦਾ ਖੜਾ ਹੁੰਦਾ ਸੀ। ਉਹ ਸੁਣ ਮੰਜੇਲੀ ਦੀ ਮਿੱਠੜੀ ਉਹ ਵਜਾਉਂਦਾ ਸੀ ਤੇ ਤੂੰ ਉਹਦੇ ਕੋਲ ਸੁਣ ਕੇ ਤੇ ਉਹਦੇ ਕੋਲ ਤੂੰ 10 ਰੁਪਈਆਂ ਦੀ ਲੈ ਗਿਆ ਤੇ ਗੁਰਦਾ ਫੇਲ ਕਰਾ ਲਿਆ ਫੂਕਾ ਮਾਰ ਉਹ ਚ ਆਵਾਜ਼ ਨਹੀਂ ਆ ਰਹੀ। ਇੱਕ ਸਾਜ ਜੀ ਪੁਰਾਣੇ ਬਾਜ਼ਾਰ ਚੋਂ ਕਲਮਾਂ ਤੇ ਮੁੱਛਾਂ ਵਾਲਾ ਵੀ ਓਏ ਆਹ ਯਾਰ ਕੌਣ ਆ ਨੈਸ਼? ਤੇ ਉਸਤਾਦ ਜੀ ਜਿਹੜਾ ਕਾਰਖਾਨੇ ਬਾਜ਼ਾਰ ਦੇ ਨੁੱਕਰ ਤੇ ਬਾਬਾ ਉਹ ਕੰਨ ਸਫਾਈ ਸਾਫ਼ ਕਰਦਾ। ਹਾਂ ਵੀ ਓਏ ਕੰਨ ਸਾਫ਼ ਕਰਦਾ। ਹਾਂ ਉਹ ਘੰਟਾ ਘਰ ਵੀ ਬੈਠੇ ਹੁੰਦੇ ਕੰਨ ਸਾਫ਼ ਕਰਨ ਵਾਲੇ। ਉਸਤਾਦ ਜੀ ਹਰ ਸ਼ਹਿਰ ਚ ਨਾ ਨਿਜ਼ਾਮ ਹੁੰਦਾ ਏਦਾਂ ਦਾ, ਬੰਦੇ ਹੁੰਦੇ ਨੇ ਹਰ ਸ਼ਹਿਰ ਚ। ਮੈਂ ਜ਼ਿਆਦਾਤਰ ਨਹੀਂ ਉਸਤਾਦ ਜੀ ਫਿਰਿਆ ਕਿਉਂਕਿ ਮੇਰਾ ਇਹ ਵੀ ਮਸਲਾ ਸੀ ਨਾ, ਮੈਂ ਛੋਟਾ ਹੁੰਦੇ ਵਾਕੇ ਬਾਹਰ ਚਲਾ ਗਿਆ। ਮੈਂ ਛੋਟਾ ਜਿਹਾ ਨਹੀਂ ਤੂੰ ਨਹੀਂ ਸੀ ਨਾ ਜਾਂਦਾ, ਤੈਨੂੰ ਆਪ ਕੱਢ ਦਿੰਦੇ ਹੁੰਦੇ ਸੀ ਬਾਹਰੋਂ। ਇਹਨੇ ਸਾਰਾ ਕੁਝ ਬਾਹਰ ਹੀ, ਰੋਟੀ ਚਾਹ ਬਾਹਰ ਹੀ ਮਿਲਦੀ ਸੀ ਇਹਨੂੰ। ਮੈਂ ਕਿਹਾ ਮਤਲਬ ਜਿਵੇਂ ਹੁਣ ਤੁਸੀਂ ਤੇ ਫਿਰਦੇ, ਤੈਨੂੰ ਤੇ ਉਹ ਵੀ ਪਤਾ ਮੁੱਛਾਂ ਵਾਲੇ ਦਾ ਵੀ ਤੇ ਫਲਾਣੇ ਦਾ ਵੀ। ਓਏ ਕੱਲ ਦੀ ਗੱਲ ਆ। ਉਹ ਸਾਜੀ ਕੱਲ ਕੀ ਗੱਲ ਹੋਈ? ਕੱਲ ਦੀ ਗੱਲ ਆ। ਅੱਜ ਕੀ ਵਾਰ ਆ? ਅੱਜ ਮੰਗਲ ਸਮਾਰ ਤੇ ਕੱਲ ਦੀ ਗੱਲ ਆ। ਤੂੰ ਆਪ ਚਿੱਟੀਆਂ ਵਰਤੀਆਂ ਵਾਲੇ ਟ੍ਰੈਫਿਕ ਵਾਲੇ ਹੁੰਦੇ ਸੀ ਜਦੋਂ ਦਾ ਬਸ। ਆਹੋ ਉਹ ਜੈਨੂਇਨ ਗੱਲ ਦੀ ਸਾਜੀ ਉਹ ਜੈਨੂਇਨ ਗੱਲ ਆ। ਫਰੀਦ ਤੂੰ ਘੰਟਾ ਘਰ ਦੇ ਸਾਹਮਣੇ ਉਹ ਚਾਚਾ ਬੈਠਦਾ ਵਾ, ਸ਼ੱਕਰ ਦਹੀਂ ਮੱਖਣ ਲੱਸੀ ਉਹ ਨਾਸ਼ਤਾ ਕਰ ਲਵੇ ਤੇ ਰੂਹ ਪਰਵਾਜ ਕਰ ਜਾਵੇ ਸਹੀ ਗੱਲ ਜੀ। ਹਦਾਇਤ ਵਾਲਾ ਨਾਸ਼ਤਾ ਸ਼ਾਇਦ ਕੀਤਾ ਉਹ ਤੁਸੀਂ ਫਟੀਆਂ ਦਬਾ ਕੇ। ਉਸਤਾਦ ਜੀ ਹਾਂ ਉਹ ਮੱਖਣ ਪੇੜੇ ਵਾਲਾ ਹਾਂ। ਉਹੀ ਹੱਥ ਮਾਰ ਕੇ ਤੇ ਮੱਖਣ ਬਣਾ ਕੇ ਉਹਨੇ ਇੰਜ ਕਰਕੇ ਰੋਟੀ ਦੇ। ਆਹੋ ਸ਼ੱਕਰ ਤੇ ਮਿੱਸੀ ਰੋਟੀ। ਤੇ ਕੱਚ ਵਾਲੀ ਬੋਤਲ ਕੱਲ ਜੇ ਚੱਲੀ। ਉਸਤਾਦ ਜੀ ਬਹੁਤ ਪੁਰਾਣੇ ਨੇ, ਯਕੀਨ ਕਰ। ਮਿੱਟੀ ਦੇ ਉਹ ਜਿਹੜੇ ਭਾਂਡਿਆਂ 'ਚ ਪੈਪਸੀ ਕੋਕ ਪਾ ਕੇ ਦਿੰਦੇ ਉਸਤਾਦ ਜੀ ਤੇ ਇਹ ਬਹੁਤ ਪੁਰਾਣੇ ਨੇ। ਉਹ ਜਿਹੜੀ ਛੋਟੀ ਟੈਂਕੀ ਨਹੀਂ ਸੁਜ਼ੂਕੀ ਆ, ਉਹ 15 ਸਾਲ ਬਾਅਦ ਇਹਨਾਂ ਤੋਂ ਆਈ ਆ। ਤੂੰ ਹਿਸਾਬ ਲਾ ਲੈ ਵੀ ਕਿੱਡੇ ਭਾਈਜਾਨ ਨੇ ਸਭ ਤੋਂ ਪਹਿਲੇ ਜਦੋਂ ਮੈਂ ਹੋਸ਼ ਸੰਭਾਲਿਆ ਨਾ ਤੇ ਇਹ ਹੋਸ਼ ਡਿੱਗਣ ਡਿਆ ਸੀ। ਮੇਰੇ ਵਾਲਦ ਸਾਹਿਬ ਕੋ ਮੇਰੇ ਅੱਬੂ ਕੋ ਮੋਟਰਸਾਈਕਲ ਹੁੰਦੀ ਸੀ 50 ਕਲੱਚ ਤੋਂ ਬਗੈਰ ਵਾਲੀ, ਜਿਹਦੇ ਜਕਸਰ ਖਬਾਰਾਂ ਵੀ ਸਿੱਟਦੇ ਸੀ। ਆਹੋ ਔਰ ਉਹਦੀ ਸਪੀਡ ਉਹ ਸਿਰਫ ਤੁਸੀਂ ਇੰਜ ਕਰੀ ਜਾਣਾ, ਹਾਂਜੀ। ਉਹਦੀ ਸਪੀਡ ਉਨੀ ਆ, ਕਲੱਚ ਨਹੀਂ ਹੁੰਦਾ ਉਹਦਾ। ਕਲੱਚ ਨਹੀਂ ਸੀ ਹੁੰਦਾ। ਉਹ ਮੋਟਰਸਾਈਕਲ ਉਹਨੂੰ ਕਹਿੰਦੇ 50। ਫਿਰ ਮੇਰੇ ਅੱਬੂ ਨੇ ਮੋਟਰਸਾਈਕਲ ਲਈ ਸੁਜ਼ੂਕੀ ਲੰਮੀ ਜੀ, ਉਹ ਵੀ 50 ਸੀ ਸੁਜ਼ੂਕੀ। ਹਾਂ ਉਹਦੀ ਵੀ ਟੈਂਕੀ ਏਡੀ ਲੰਮੀ ਹੁੰਦੀ ਸੀ। ਯਾਰ ਉਹ ਯਾਰ ਉਹ ਮੋਟਰਸਾਈਕਲ ਨਾ ਜਿਹਨੂੰ ਬਗੈਰ ਸ਼ਲਵਾਰ ਤੋਂ ਵੀ ਪਾਓ ਤੇ ਚਲਾਓ, ਲੱਗਦਾ ਉਹ ਕੱਪੜੇ ਪਾਏ। ਕਿਹੜੀ? ਉਹ ਜਿਹੜੀ ਤੁਸੀਂ ਕਹਿ ਸਾਥੀ ਉਹਦੇ ਅੱਗੇ ਕਵਰ ਜਿਹਾ ਲੱਗਾ। ਕਵਰ ਚੱਲ ਹਾਂ ਨਹੀਂ ਉਹ ਸਾਈਡਾਂ ਤੇ ਲੱਗਾ ਹੁੰਦਾ ਸੀ, ਉਹਦੇ ਚ ਅਖਬਾਰਾਂ ਅਕਸਰ ਰੱਖਦੇ ਹੁੰਦੇ ਸੀ। ਉਹ ਵਾਕਈ ਯਾਰ ਅੱਗੋਂ ਬਹੁਤ ਪੁਰਾਣੇ ਨੇ। ਉਦੋਂ ਮਠਿਆਈ ਵਾਲੇ ਦੁਕਾਨਾਂ ਤੇ ਲੋਕੀ ਕਿਲੋ ਕਿਸੇ ਨੇ ਕਹਿਣਾ ਮਠਿਆਈ ਦੇ, ਉਹਨਾਂ ਕਹਾ ਲੈ ਚੁੱਕ ਲੈ ਜਾ ਤੇਰੀ ਹੋ ਗਈ। ਇਦਾਂ ਲੋਕ ਇਹ ਉਦੋਂ ਦੇ ਨੇ। ਉਸਤਾਦ ਜੀ ਛਾਪਰ ਵੇਚਣ ਵਾਲੇ ਜਿਹੜੇ ਅੱਜ ਵੀ ਹੁੰਦੇ ਨੇ ਕਈ, ਉਹਨਾਂ ਨੇ ਮੋਟਰਸਾਈਕਲ ਦੇ ਉੱਤੇ 75,000 ਕਿਸਮ ਦੇ ਛਾਪਰ ਟੰਗੇ ਹੁੰਦੇ ਆ। ਹਾਂਜੀ ਤੂੰ ਉਹਨੂੰ ਕਹਿ ਆਹ ਸਾਈਜ਼ ਦੇ ਪਾਈ, ਆਹ ਸਾਈਜ਼ ਦੇ 20 ਰੁਪਏ ਦਾ, ਆਹ ਸਾਈਜ਼ ਦੇ ਆਹ ਸਾਈਜ਼ ਦੇ ਆਹ ਦੇ ਛਾਪ। ਉਹਨੇ ਉਹ ਮੋਟਰਸਾਈਕਲ ਚੋਂ ਕੱਢਣੇ ਆ। ਉਹ ਪੂਰਾ ਉਹਨੇ ਛੱਜਾ ਬਣਾਇਆ ਹੁੰਦਾ ਬੋਰਡ, ਉਹਨੂੰ ਪਤਾ ਹੁੰਦਾ ਕਿੱਥੇ ਮੈਂ ਛਾਪਰ ਰੱਖੇ। ਵੀ ਤੂੰ ਰੇੜੀ ਲੈ ਲੈ ਇੱਕ। ਉਹ ਉਸਤਾਦ ਜੀ ਉਹਦਾ ਚਲੋ ਥੀਮ ਬਣ ਜਾਂਦਾ ਨਾ, ਇੱਕ ਸੋਹਣਾ ਸਟੋਰੀ ਰੱਖਦੇ ਆਰਾਮ ਨਾਲ। ਉਸਤਾਦ ਜੀ ਤੁਸੀਂ ਬਹੁਤ ਪੁਰਾਣੇ ਉਹ ਯਾਰ ਕੱਲ ਦੀਆਂ ਗੱਲਾਂ ਕਿੰਨੇ ਕੁ ਪੁਰਾਣੇ ਉਸਤਾਦ ਜੀ। ਉਹ ਯਾਰ ਆ ਮੈਂ ਨਹੀਂ ਸੁਣਿਆ ਹੈਗਾ। ਉਹ ਜਿਹੜੀਆਂ ਗੱਲਾਂ ਦੱਸਣ ਦੇ ਆ ਵੀ 2 ਰੁਪਏ ਦੀ ਦਹੀਂ ਭੱਲਿਆਂ ਦੀ ਪਲੇਟ। ਓ ਯਾਰ ਇਹ ਕੱਲ ਦੀ ਗੱਲ ਆ ਝੰਗ ਬਾਜ਼ਾਰ ਚ ਹੁਣ ਵੀ ਦਿਲ ਕਰੇ ਪੰਜਾਂ ਦੀ ਹੋਵੇ। 10 ਦੀ ਹੋ ਗਈ 10 ਦੀ। ਆ 10 ਦੀ ਹੋ ਗਈ, ਲੈ 10 ਦੀ ਭੱਲਿਆਂ ਦੀ ਪਲੇਟ ਆ। ਨਹੀਂ ਤਾਜੀ ਦੱਸਾਂ ਦੀ ਨਹੀਂ ਜਾਣ ਉਹ ਹੈਗੀ ਆ 100 ਰੁਪਏ ਦੀ ਹੋਈ ਪਈ ਆ। ਓ ਯਾਰ ਨਹੀਂ, ਉਹ ਜਿਹੜੀ ਉਹ ਗੱਲ ਕਰ ਰਿਹਾ ਉਹ ਦਸਾਂਗ ਦੀ ਹੋਣੀ। ਉਹਦਾ ਨੁਕਸਾਨ ਪਤਾ ਕੀ, ਅਸੀਂ ਭੱਲਾ ਨਹੀਂ ਪਾ ਕੇ ਦਿੰਦੇ। ਭੱਲਾ ਵੀ ਹੁੰਦਾ ਵਿੱਚ, ਫੇ ਹੁਣ ਕੱਢ ਭੱਲਾ ਵੀ, ਪਿਆਜ਼ ਵੀ, ਮਿਰਚ ਵੀ, ਪਕੌੜੀਆਂ ਵੀ, ਦਹੀਂ ਵੀ, ਹਰ ਚੀਜ਼ ਹੁੰਦੀ ਆ। ਉਹ ਯਾਰ ਇਹ ਦਹੀਂ ਬਾਹਰ ਰੁੜ ਰਹੀ ਹੁੰਦੀ, ਉਹਨੂੰ ਇੰਜ ਕਰਕੇ ਛੱਟੇ ਲਾਏ ਨੇ। ਹਾਂ ਉਹ ਭੱਲਿਆਂ ਨਹੀਂ, ਉਹ ਸਿਰਫ
ਦੀ ਦੇ ਉਹ ਪਲੇਟ ਹੈਗੀ ਵਾ, ਉਹ ਭੱਲਿਆਂ ਦੀ ਨਹੀਂ ਹੋ ਸਕਦੀ। ਉਸਤਾਦ ਜੀ ਦਾ ਦੌਰ ਉਹ ਦੌਰ ਹੋਰ ਸਨ, ਹੁਣ ਦੌਰ ਜਿਹੜੇ ਜਿੱਦਤ ਆ ਗਈ ਏ। ਜਦੀਦ ਆ ਨਾ, ਹੁਣ ਤੁਹਾਡੇ ਕੋਲ ਫਸਟ ਅਪਰਚੂਨਿਟੀ ਜਿਹੜੀ ਆ ਉਹ ਇਹੀ ਹੈ ਕਿ ਤੁਸੀਂ ਭਾਈ ਘਰੋਂ ਜਿਹੜੀ ਖਾ ਲੈਣੀ ਬਸ। ਯਾਰ ਆ ਜਿਹੜੇ ਤਲ ਕੇ ਆਲੂ ਜਿਹੜੇ ਅਸੀਂ ਚਿਪਸ ਵਗੈਰਾ ਖਾਂਦੇ ਆ, ਹੁਣ ਜੇ ਚੱਲੇ ਉਸਤਾਦ ਜੀ ਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਕਿਦੋਂ ਸ਼ੁਰੂ। ਉਦੋਂ ਆਲੂ ਖਾਂਦੇ ਨਹੀਂ ਸੀ, ਉਦੋਂ ਸਿਰਫ ਆਲੂ ਪੈਂਦੇ ਸੀ। ਉਹਦੇ ਤੇ ਮਸਾਲਾ ਪਾ ਕੇ ਉਹੀ ਖਾ ਲੈਣਾ। ਆਹੋ ਜਦੋਂ ਦਾ ਮੈਂ ਉਸਤਾਦ ਜੀ ਬਸ ਕਰ ਦਿਓ। ਉਦੋਂ ਚੀਪਾ ਵੀ ਇੱਕ ਸਾਈਡ ਵਾਲਾ ਹੁੰਦਾ। ਇੱਕ ਸਾਈਡ ਇੱਕ ਸਾਈਡ ਪ੍ਰਿੰਟ ਹੋਈ ਜਾਂਦੀ ਸੀ। ਇੱਕ ਸਾਈਡ ਤੋਂ ਉੱਚਾ ਨਹੀਂ ਵਜਿਆ, ਉਹ ਪਤਲਾ ਵੀ ਨਹੀਂ। ਆਹੋ ਆਹੋ ਉਦੋਂ ਖੁਸਰਾ ਵੀ 100 ਦੇ 1000 ਦਿੰਦਾ ਸੀ। ਹਲੋ ਭਾਜੀ ਯਾਰ ਇਹ ਗੱਲਾਂ ਨੇ ਬਹੁਤ ਪੁਰਾਣੀਆਂ ਸੀ। ਉਦੋਂ 10 ਦੇ ਨੋਟ ਤੇ 7 ਰੁਪਏ ਲਿਖੇ ਹੁੰਦੇ ਸੀ। ਅੱਛਾ ਜੀ। ਹਾਂ ਯਕੀਨ ਕਰ। ਲੋਕੀ 3-3 ਦਿਨ ਸਫ਼ਰ ਕਰਕੇ ਪੈਪਸੀ ਲੈ ਕੇ ਆਉਂਦੇ ਸੀਗੇ, ਵੀ 3 ਦਿਨ ਸਫ਼ਰ ਜਾਣਾ ਫੇਰ ਪੈਪਸੀ ਲੈ ਕੇ ਆਉਣੀ। ਉਹ ਯਾਰ ਆ ਵੇਖ ਬੈਠੇ, ਮੈਂ ਸ਼ੁਗਲ ਨਹੀਂ ਕਰਨ ਡਿਆ। ਇੰਨੀ ਦੇਰ ਚ ਤੇ ਪੈਪਸੀ ਆ ਜਾਂਦੀ। ਆਹੋ ਇਹ ਜਿਹੜਾ ਦੌਰ ਸੀ ਨਾ, ਜਦੋਂ ਤੁਸੀਂ ਦੱਸਦੇ ਸਾਨੂੰ ਗੁਲਾਮਾਬਾਦ ਦਾ ਓਏ ਕਿਹੜਾ ਦੌਰ ਸੀ, ਦਾ ਦੌਰ ਸੀ। ਐਵੇਂ ਧੱਕੇ ਨਾ ਪਿੱਛੇ ਲੈ ਕੇ ਜਾ, ਕਿੱਥੇ ਮੈਂ ਸਮਝ ਆਈ ਆ? ਹਾਂ ਅੱਜ ਉਹ ਸਹੀ ਕਹਿੰਦੇ ਆ। ਤੁਸੀਂ ਪਿੱਛੇ ਜਾਣ ਲੱਗਾ ਬਸ ਕਰ ਦੇ। ਕਿੰਨੀ ਵਾਰੀ ਕਹਾ ਪਿੱਛੇ ਚਲੋ, ਤੁਸੀਂ ਬੇਟਾ, ਗਏ ਹੋ? AI ਦੀ ਕਿਹੜਾ ਵੀ ਤੇਰੇ ਮਹੱਲੇ ਦੇ ਵਿੱਚੋਂ ਬਰਾਮਦ ਹੋਈ ਹੈ। ਨਹੀਂ ਤੁਸੀਂ ਇੱਕ ਗੱਲ ਦੱਸੋ, ਆ ਜਿਹੜੇ ਸਰਾਣੇ ਨੇ ਨਾ, ਇਹ ਹੁਣ ਜੇ ਚੱਲੇ, ਤੁਸੀਂ ਇਹਦੇ ਤੋਂ ਵੀ ਪੁਰਾਣੇ ਹੋ, ਤਾਂ ਲੋਕੀ ਵੈਸੇ ਹੀ ਪੱਥਰ ਬਰਾਬਰ ਦਾ ਕਰਕੇ ਰੱਖ ਲੈਂਦੇ ਹੁੰਦੇ ਉਹ ਸੀ। ਯਾਰ ਉਸਤਾਦ ਜੀ ਜਦੋਂ ਇੰਨੇ ਪੁਰਾਣੇ ਆ, ਉਦੋਂ ਜਿਹੜਾ ਕੈਂਚੀ ਬੋਲ ਵੀ ਗਏ, ਸਿਰਫ ਉਦੋਂ ਛੁਰੀ ਬੋਲ ਹੁੰਦਾ। ਨਹੀਂ ਇਹ ਨਿਕਾ ਜਿਹਾ ਵੀਰ ਕਟਰ ਤੇ ਆਈ ਸੀ। ਕਟਰ ਜਿਹਾ ਪੁੱਲ ਸੀ, ਇਹ ਮੇਰੇ ਵੇਖਦੇ ਕੈਂਚੀ ਪੁੱਲ ਹੋ ਗਿਆ। ਤਾਂ ਜੀ ਨੌ ਕੱਟਣ ਦਾ ਰਿਵਾਜ ਤੁਹਾਨੂੰ ਪਤਾ ਤੁਹਾਡੇ ਸਾਹਮਣੇ ਸ਼ੁਰੂ ਹੋਇਆ। ਉਦੋਂ ਨੌ ਵੀ ਨਹੀਂ ਸੀ ਕੱਟਦੇ ਵੈਸੇ ਹੀ। ਉਦੋਂ ਦਰਵਾਜ਼ੇ ਦਿੰਦੇ ਸੀ, ਹੱਥ ਪੂਰਾ ਦੇ ਕੇ ਨਹੁੰ ਕੱਢਦੇ। ਨਹੀਂ ਉਦੋਂ ਪੱਥਰ ਮਾਰਦੇ ਸੀ ਤਾਂ। ਮੈਂ ਨਹੀਂ ਉਦੋਂ ਸੱਸ ਕੱਟਦੇ ਸੀ। ਆਹੋ ਲੇਕਿਨ ਆ ਜਿਹੜਾ ਗੁਲਾਮਾਬਾਦ ਬੜਾ ਮਸ਼ਹੂਰ ਬਾਜ਼ਾਰ ਸੀ ਜਿਹੜਾ ਤੁਹਾਡਾ, ਸਦਰ ਬਾਜ਼ਾਰ। ਸਦਰ ਬਾਜ਼ਾਰ ਜਾਂ ਕਿਹੜਾ ਸੀ, ਉੱਥੇ ਇੱਕ ਵਾਰੀ ਅਸੀਂ ਗਏ ਆ, ਜਿਹੜੀ ਬਾਂਹ ਪਾ ਕੇ ਤਸਵੀਰ, ਸਾਡੇ ਮੈਟ੍ਰਿਕ ਦੇ ਪੇਪਰ ਸਨ, ਤੇ ਉਹਨਾਂ ਨੇ ਕਿਹਾ ਜੀ ਤਸਵੀਰਾਂ ਕਿਤੇ, ਅਸੀਂ ਪੂਰੇ ਫੈਸਲਾਬਾਦ ਚੋਂ ਘੁੰਮ ਘੁਮਾ ਕੇ ਕਹਿੰਦੇ ਉੱਥੇ ਉਹ ਬੰਦਾ ਬੈਠਾ, ਤੇ ਛੁੱਟੀ ਜੁਮੇ ਦੀ ਹੁੰਦੀ ਸੀ ਉਦੋਂ ਅਸੀਂ ਉੱਥੇ ਗਏ ਤੇ ਉਹ ਬੰਦਾ ਉਹ ਬੈਠਾ ਹੁੰਦਾ ਸੀ, ਉਹਦੇ ਕੋਲੋਂ ਅਸੀਂ ਜੁਮੇ ਵਾਲੇ ਦਿਨ ਤਸਵੀਰਾਂ ਖਿਚਾ ਕੇ ਤੇ ਆਪਣੇ ਮੈਟ੍ਰਿਕ ਦੇ ਉਹ ਆਪਣੇ ਐਡਮਿਸ਼ਨ ਦੇ ਕੇ ਆਏ। ਇਹ ਮੈਨੂੰ ਯਾਦ ਹੈ। 27 ਤੋਂ ਯੂਨੀਵਰਸਿਟੀ ਦਾ ਪਤਾ, ਉਹਨਾਂ ਨੂੰ ਵੀ ਆ ਸਨਸ਼ਾਈਨ ਦਾ ਫਰਕ ਪੈਂਦਾ ਸੀਗਾ। ਉਸ ਕੈਮਰੇ ਨੂੰ ਵੀ ਅੱਗੇ ਵੀ ਕੱਪੜਾ ਪਾਇਆ ਹੁੰਦਾ ਸੀ, ਉਹ ਅਗਲੇ ਬੰਦੇ ਨੇ ਵੀ ਕੱਪੜਾ ਚੁੱਕ ਕੇ ਮੂੰਹ ਦੇਣਾ। ਉਹ ਘੰਟਾ ਪਹਿਲਾਂ ਸਲਾਹ ਪੈ ਰਹਿੰਦੇ ਸੀ, ਹਾਂ ਹੋਰ ਸੁਣਾ ਘਰ ਕਿੱਦਾਂ, ਸਭ ਖੈਰ ਆ। ਉਧਰੋਂ ਉਹਨੇ ਮੂੰਹ ਦੇਣਾ, ਉਹਨੇ ਇਧਰੋਂ ਮੂੰਹ ਦੇਣਾ। ਘੰਟੇ ਬਾਅਦ ਤਸਵੀਰ ਆਉਂਦੀ ਹੁੰਦੀ ਉਹ ਸੀ। ਯਾਰ ਇਹ ਕਿੱਦਾਂ ਮਿੱਠੇ ਹੋ ਸਕਦਾ ਵਾ ਵੀ ਉਹ ਮੂੰਹ ਦੇ ਕੇ ਵਿੱਚ ਰਿਸ਼ਤੇ ਇੰਨੀ ਦੇਰ ਬਾਅਦ ਟੀ ਟਾਈਮ ਕੀਤਾ, ਉਹ ਵੀ ਬੌਂਗੀਆਂ। ਸਾਜੀ ਇੰਨੇ ਪੁਰਾਣੇ, ਸਾਜੀਆਂ ਪੁਰਾਣੇ ਪਰ ਨਾਲ ਕਹਿ ਰਹੇ ਕਿ ਜੁੱਤਾ ਕਰੋ। ਨਹੀਂ ਉਹ ਸਹੀ ਕਹਿੰਦੇ ਫਰੀਦ ਭਾਈ। ਮੈਂ ਯਾਰ ਮੇਰੇ ਵੱਧ ਤੋਂ ਵੱਧ ਪੁਰਾਣਾ ਹੋਇਆ ਉਹ ਛੜਲਿਆਂ ਵਾਲੀ ਜਿਹੜੀ ਉਹ ਪਕਾਨੇ ਭਾਲਦੇ ਪਠਾਨ ਕੋਲ ਹੈ। ਸਭ ਤੋਂ ਮੇਰਾ ਉਹ ਮੈਂ ਕੀਤਾ, ਉਸ ਤੋਂ ਪਹਿਲੇ ਨਹੀਂ ਮੈਂ ਦੇਖਿਆ। ਹਾਂ ਤੇ ਸਾਡਾ ਵੀ ਉਹੀ ਸੀ। ਤਾਜੀ ਜਾਣ ਦੋ, ਉਦੋਂ ਘੰਟਾ ਘਰ ਐਡਾ ਸੀ। ਕਿਉਂ ਜੀ ਬਾਜੀ, ਇਹਨੇ ਕੁਛੜ ਚੁੱਕੇ ਹੋਣੇ। ਉਦੋਂ ਆਂਡਾ ਕੱਲਾ ਪੀਲਾ ਹੀ ਹੁੰਦਾ ਸੀ, ਯਾਨੀ ਕਿ ਗੁੱਲੀ ਹੁੰਦੀ ਸੀ ਕਦੀ। ਉਹ ਯਾਰ ਸਾਜੀ ਨੂੰ ਮੈਂ ਵੇਖਦਾ ਨਾ, ਮੈਨੂੰ ਖਾਕੀ ਵਰਦੀਆਂ ਵਾਲੇ ਸਟੂਡੈਂਟ ਨਹੀਂ ਉਹ ਅਸੀਂ ਪਾਉਂਦੇ ਰਹੇ ਬਾਬੇ ਦੇ ਸਕੂਲ ਰਦਾਬਾਦ। ਸਾਡੇ ਰਦਾਬਾਦ 'ਚ ਬਾਬੇ ਦਾ ਸਕੂਲ ਸੀ 18-19 ਨੰਬਰ 'ਚ, ਉੱਥੇ ਖਾਕੀ ਵਰਦੀ ਪਾ ਕੇ ਜਾਂਦੇ ਸੀ। ਉਸਤਾਦ ਜੀ ਤੁਸੀਂ ਉਦੋਂ ਦੇ ਜਦੋਂ ਘੋੜਿਆਂ ਤੇ ਉਹ ਕੱਛਿਆਂ ਵਾਲੀ ਪੁਲਿਸ ਆਉਂਦੀ ਸੀ, ਲੇਕਿਨ ਉਸਤਾਦ ਜੀ ਤੁਹਾਡਾ ਦੌਰ ਯਾਨੀ ਦਰਖਤ ਤੋਂ ਨਹੀਂ ਨਾ, ਉਦੋਂ ਵੈਸੇ ਹੀ ਰੜਾ ਮੈਦਾਨ, ਪੂਰੀ ਜ਼ਮੀਨ ਰੜਾ। ਜਦੋਂ ਉਸਤਾਦ ਜੀ ਤਸਵਰ ਕਰ ਉਸਤਾਦ ਜੀ ਦੀਆਂ ਜਿਹੜੀਆਂ ਕਲਮਾਂ ਵਾ ਪਿੱਛੇ ਬਾਗ ਹੋ ਰੱਖੇ ਆ, ਖੁੱਲਾ ਕੁੜਤਾ ਤਰੀਆ ਦੇ ਪਾ ਉਹ ਕਲਮਾਂ ਦੇ ਸੀ ਐ ਕਰਕੇ ਇੰਜ, ਆਹੋ ਇੱਥੇ ਕਰਕੇ ਫਿਲਮਾਂ ਤੇ ਬਾਲ ਪਿੱਛੇ ਰੱਖੇ ਤੇ ਮੈਂ ਇੰਜ ਕਰਨਾ ਪਿੱਛੇ ਨੂੰ, ਜਿਵੇਂ ਮੁਦੱਸਰ ਨਹੀਂ ਕਰਦਾ ਹੁੰਦਾ। ਉਹ ਫਿਲਮਾਂ ਦਾ ਡਾਇਲੌਗ ਜੱਗੂ ਤੇ ਮੰਗੂ ਨੇ ਬੈਠਕ ਤੇ ਬੁਲਾਇਆ, ਉਹ ਫਿਲਮ ਬੜੀ ਹਿੱਟ ਹੋਈ। ਅੱਛਾ ਖੁੱਲੇ ਪਹੁੰਚਿਆਂ ਵਾਲੀਆਂ ਸਲਵਾਰਾਂ ਹੁੰਦੀਆਂ ਸੀ। ਏਡੇ ਕਾਲਰਾਂ ਵਾਲੀਆਂ ਸ਼ਰਟਾਂ। ਓਏ ਯਾਰ ਇਹ ਕਿਹੜਾ ਦੌਰ ਮੈਂ ਨਹੀਂ ਵੇਖਿਆ। ਮੈਂ ਕਹਿੰਦਾ ਫਰੀਦ ਖਾਨ ਅੱਜ ਵੀ ਕੁਝ ਇਲਾਕੇ ਐਸੇ ਨੇ 8 ਤੋਂ 9 ਮੀਟਰ ਦੀ ਸਿਰਫ ਸ਼ਲਵਾਰ ਬਣਾਉਂਦੇ ਹੋ। ਹਾਂਜੀ ਉਹ ਸ਼ਲਵਾਰ ਇੱਧਰ ਹੈਲੋ ਮੇਰੀ ਗੱਲ ਸੁਣ, ਮੈਂ ਤੈਨੂੰ ਗਵਾਹੀ ਦੇਣਗੇ। ਅੱਜ ਵੀ ਇੱਕ ਇਲਾਕਾ ਪਾਕਿਸਤਾਨ ਦੇ ਐਸੇ ਨੇ ਜਿੱਥੇ ਸ਼ਲਵਾਰ ਇੱਕ ਨੁੱਕਰ ਤੋਂ ਇੰਜ ਫੜ ਲਈ ਨਾ, ਤੇ ਉਸ ਨੁੱਕਰ ਨੇ ਕਮ ਜ਼ ਕਮ 3 ਤੋਂ 4 ਮੀਟਰ ਦੂਜੀ ਨੁੱਕਰ ਹੁੰਦੀ ਹੈ, ਐਡੀ ਵੱਡੀ ਸ਼ਲਵਾਰ ਸਾਜੀ ਬਿਲਕੁਲ ਬਲੋਚੀ ਜੀ। ਉਹ ਭਾਈਜਨ ਹਾਂ ਉਹ ਯਾਰ ਪੁਰਾਣੇ ਆ ਗਏ ਤੇ ਕਹਿੰਦੇ ਯਾਰ ਮੰਜੀਆਂ ਕੱਢ ਲਓ, ਕਹਿੰਦੇ ਨਹੀਂ ਸ਼ਲਵਾਰ ਵਿਛਾ ਲਓ। ਭਾਈਜਾਨ ਸ਼ਲਵਾਰ ਨਹੀਂ ਵਿਛਾ ਲਓ, ਉਹਦੇ 'ਚ ਨਾਲਾ ਪਾਉਂਦੇ ਆ ਬੰਦਾ ਯਕੀਨ ਕਰ ਯਾਰ, ਮੈਂ ਤੈਨੂੰ ਜੈਨੂਇਨ ਕਹਿ ਰਿਹਾ, ਉੱਥੋਂ ਲੈ ਕੇ ਉੱਥੇ ਤੱਕ ਏਡੀ ਖੁੱਲੀ ਸ਼ਲਵਾਰ, ਲੇਕਿਨ ਉਹ ਨੇਫਾ ਖੁੱਲਾ ਹੁੰਦਾ ਸੀ। ਉਸ ਤੋਂ ਬਾਅਦ ਉਹਨੂੰ ਚੋਣਾਂ ਪੈਣੀਆਂ ਨਾ, ਉਹਨੇ ਪੂਰੀਆਂ ਚੋਣਾਂ ਥੱਲੇ ਪੈਣੀਆਂ,
ਉਹ ਬਰਹਲ 7-8 ਮੀਟਰ ਦੀ ਸਲਵਾਰ ਬੰਦੀ ਆ। ਹੁਣ ਨੇਫੇ ਦਾ ਵੀ ਦੱਸੋ ਵੀ ਕੀ ਹੁੰਦਾ। ਨੇਫਾ ਪਤਾ ਸਾਰਿਆਂ ਨੂੰ ਨਹੀਂ ਪਤਾ, ਕਈ ਬੰਦੇ ਧੋਤੀ ਬੰਨਣ ਵਾਲੇ ਜਿਹੜੇ ਨਾਲੇ ਕੀ ਗੁਜ਼ਰਗਾ ਕੋ ਕਹਿੰਦੇ ਨਾਲ ਇੱਕ ਗੁਜ਼ਰ ਫਰੀਦ ਉਹਦੀ ਜਿਹਨੇ ਨਾਲਾ ਪਾਉਣਾ ਉਹਨੂੰ ਇਦਾਂ ਲੱਗਣਾ ਜਿੱਦਾਂ ਮੈਂ ਨਾਲੇ ਦਾ ਪੇਚਾ ਦੇ ਕੇ ਆਇਆ। ਨਾਲੇ ਦੀ ਡੋਰ ਛੱਡੀ ਦੀ ਸੀ ਪਿੱਛੋਂ, ਯਾਰ ਇਹ ਕਿੱਦਾਂ ਦੇ ਨਾਲਾ ਪੈ ਰਿਹਾ। ਨਹੀਂ ਨਾਲਾ ਉੱਦਾਂ ਹੀ ਹੁੰਦਾ ਸੀ, ਯਾਨੀ ਤੁਸੀਂ ਕਹਿਣਾ ਹਾਂ ਨਾਲਾ ਉੱਡੇ ਚੋਣਾ ਜ਼ਿਆਦਾ ਪੈਂਦੀਆਂ ਸੀ, ਚੋਂਟਾਂ ਜਿਹੜੀਆਂ ਉਹ ਜ਼ਿਆਦਾ ਪੈ ਕੇ। ਅੱਜ ਵੀ ਹੈ ਸੀ ਨਹੀਂ, ਅੱਜ ਵੀ ਆ। ਤੂੰ ਸਲਵਾਰ ਉਦਾਂ ਦੀ ਯਾਰ ਤੇ ਗੋਟੇ ਦੀਆਂ ਧਾਰੀਆਂ ਸਲਵਾਰ ਉਹ ਪਾ ਕੇ ਮੋਟਰਸਾਈਕਲ ਤੇ ਆਏਗਾ, ਐ ਲੱਗਾ ਕਿ ਇਹ ਲੁੱਟਦੀ ਆਉਣ ਰਹੀ ਐ ਪੂਰਾ। ਉਹ ਭਾਈ ਜਦੋਂ ਨਾਲਾ ਪੈਂਦਾ ਸੀ ਉਹ ਗੁੱਚੂ ਮੁੱਚੂ ਹੋ ਗਏ, ਨਾਰਮਲ ਸਲਵਾਰ ਲੱਗਦੀ ਸੀ ਆ ਜੀ ਇੱਥੋਂ ਪਲੇਨ ਕਿਲੋ ਇੱਕ ਮੋਟਰਸਾਈਕਲ ਤੇ ਉਹ ਜਾਣਦੇ ਨੇ ਲੋਕ, ਉਹ ਮੈਂ ਵੇਖੀ ਵੀਡੀਓ ਜੀ। ਲੇਕਿਨ ਇੰਨੀ ਨਹੀਂ ਮੈਂ ਜਿੰਨੀ ਉਸਤਾਦ ਜੀ ਕਹਿੰਦੇ ਉਹ ਚੋਟਾਂ ਵਾਲਾ ਮੈਨੂੰ ਪਤਾ। ਮੈਂ ਨਹੀਂ ਉਸਤਾਦ ਜੀ ਨੇ ਤੇ ਹੁਣ ਆਪਣੀ ਉਮਰ ਦੇ ਹਿਸਾਬ ਨਾਲ ਸਲਵਾਰ ਵਧਾਤੀ। ਹਲਕੀਆਂ ਹੁੰਦੀਆਂ ਚੋਟਾਂ। ਮੈਂ ਵੈਸੇ ਹੀ ਗੱਲ ਕੀਤੀ ਉਸਤਾਦ ਜੀ, ਸਲਵਾਰ ਵਧਾਤੀ, ਮੈਂ ਕੀ ਪੇਚਾ ਲਾ ਲਿਆ ਸਲਵਾਰ ਦਾ ਕਿਤੇ ਵਧਾਤੀ। ਉਹ ਇੰਨੀ ਉੱਥੋਂ ਲੱਗ ਕੇ ਇੰਨੀ ਯਾਰ ਅੱਲਾ ਮਾਫੀ ਦੇ ਯਾਰ ਉਹ ਬੜਾ ਵੱਡਾ ਨੇਫਾ ਹੁੰਦਾ ਸੀ, ਪਿੱਛੇ ਨਾਲੇ ਦੀ ਚਰਖੀ ਫੜੀ ਹੁੰਦੀ ਸੀ, ਅੱਗੋਂ ਨਾਲੇ ਪੌਣੀ ਨਾਲ ਧੱਕ ਰਹੇ ਹੁੰਦੇ ਸੀ, ਬਹੁਤ ਲੰਬੀ ਇੱਕ ਸ਼ਲਵਾਰ। ਬੰਦਾ ਨਾਲਾ ਕੱਢ ਕੇ ਭਾਈ ਦਲ ਵੇਟਣ ਆ। ਬਾਅਦ ਤੇ ਉਹਦਾ ਉਹ ਨਾਲਾ ਨਹੀਂ ਸੀ ਵੱਡਾ ਹੁੰਦਾ ਯਾਰ। ਯਾਰ ਲੇਕਿਨ ਉਹਦੀ ਗੱਲ ਤੇ ਸਹੀ ਆ ਵੀ ਤਾਰ ਤਾਂ ਇਦਾਂ ਨਾਲਾ ਲਵੇਟਣ ਡਿਆ। ਉਹ ਵਕਤ ਬੜੇ ਪੁਰਾਣੇ ਵਕਤ, ਉਦੋਂ ਤੋਬਾ। ਇਹ ਕੱਲ ਦੀਆਂ ਗੱਲਾਂ, ਅਸੀਂ ਉਦੋਂ ਗੁਲਾਮਾਬਾਦ ਵੇਖਿਆ, ਬਹੁਤ ਯਾਨੀ ਰਸ਼ੀ ਏਰੀਆ ਸੀ ਸ਼ੁਰੂ ਤੋਂ। ਗੁਲਾਮਾਬਾਦ ਕਹਿੰਦੇ ਏਸ਼ੀਆ ਦੀ ਸਭ ਤੋਂ ਵੱਡੀ ਕਲੋਨੀ ਵੀ ਸੀ ਹੁਣ ਨਹੀਂ ਸੀ। ਹੁਣ ਕਿਹੜੀ ਹੋ ਗਈ ਝੰਡਾ ਵੀਰ? ਨਹੀਂ ਹੁਣ ਤੁਹਾਨੂੰ ਪਤਾ ਨਹੀਂ ਕਿਹੜੀ ਕਲੋਨੀ ਆ। ਗੁਲਾਮਾਬਾਦ ਏਸ਼ੀਆ ਦੀ ਅੱਜ ਵੀ ਸਭ ਤੋਂ ਵੱਡੀ ਕਲੋਨੀ ਗੁਲਾਮਾਬਾਦ ਹੀ ਆ, ਫੈਸਲਾਬਾਦ ਚ। ਔਰ ਫੈਸਲਾਬਾਦ ਚ ਜ਼ਰਈ ਯੂਨੀਵਰਸਿਟੀ ਜਿਹੜੀ ਆ, ਹਾਂਜੀ, ਇਹ ਵੀ ਏਸ਼ੀਆ ਦੀ ਦੂਸਰੇ ਨੰਬਰ ਤੇ ਯੂਨੀਵਰਸਿਟੀ ਹੈ, ਪਹਿਲੀ ਪਤਾ ਨਹੀਂ ਕਿੱਥੇ ਆ। ਜੀਸੀ ਆ ਯਾਰ ਮੈਂ ਸੁਣਿਆ ਸੀ, ਕਹਿੰਦੇ ਕਿ ਜਰਮਨੀ 'ਚ ਇੱਕ ਯੂਨੀਵਰਸਿਟੀ ਆ, ਸੁਣੀ ਸੀ ਮੈਂ ਗੱਲ, ਉੱਥੇ ਕਹਿੰਦੇ ਆ ਕਿ ਅਗਰ ਇੱਕ ਬੱਚਾ ਪੈਦਾ ਹੋਵੇ ਨਾ ਇੱਕ ਰੂਮ 'ਚ, ਯਾਨੀ ਉਹਨਾਂ ਨੇ ਦੱਸਿਆ ਕਿ ਇਹ ਕਿੰਨੇ ਰੂਮ ਨੇ ਉਹਦੇ 'ਚ, ਬੱਚਾ ਪੈਦਾ ਹੋਇਆ ਇੱਕ ਰੂਮ 'ਚ, ਅਗਲੇ ਦਿਨ ਉਹ ਦੂਜੇ ਰੂਮ 'ਚ ਹੋਵੇ, ਅਗਲੇ ਦਿਨ ਦੂਜੇ ਰੂਮ 'ਚ ਹੋਵੇ, ਯਾਨੀ ਇੱਕ ਰਾਤ ਇੱਕ ਰੂਮ 'ਚ ਰਵੇ। ਜਦੋਂ ਉਸ ਯੂਨੀਵਰਸਿਟੀ ਦੇ ਰੂਮ ਖਤਮ ਹੋਣਗੇ ਨਾ, ਉਹਦੀ ਉਮਰ 18 ਸਾਲ ਹੋਏਗੀ। ਉਮਰ 365 ਦੇਣਾ, 365 ਨੂੰ 18 ਨਾਲ ਜ਼ਰਬ ਦਿਲਾ। ਮੈਂ ਵੀ ਇਦਾਂ ਹੀ ਘਬਰਾਇਆ ਜਦੋਂ ਮੈਂ ਤੇ ਕੱਕ ਵੀ ਨਹੀਂ ਬਣਦਾ। ਕਿੰਨੇ ਦਿਨ ਬੰਦੇ? 365 ਨੂੰ ਤੁਸੀਂ ਫਰਜ਼ ਕਰੋ 18 ਨਾਲ ਜ਼ਰਬ ਦੇ ਲਓ ਤੇ ਉਹ 4600 ਕਿੰਨੇ ਕ ਕਮਰੇ ਹੋਣੇ ਆ? 4600 5200 ਕਮਰਾ। ਉਹਨੂੰ ਇਦਾਂ ਲੱਗਣਾ, ਉਹ ਮੁੰਡੇ ਨੂੰ ਇਦਾਂ ਲੱਗਣਾ ਮੈਂ ਨਿਸ਼ਾਤ ਮੇਲੇ 'ਚ ਪੈਦਾ ਹੋਇਆ। ਹਾਂਜੀ ਉਹ ਯਾਰ ਉਹ ਨਿਸ਼ਾਤ ਮਿਲ, ਉਹ ਕਿਤੇ ਸੌ ਜਾ ਕਿਤੇ ਅੱਖ ਲਾ ਓਏ। ਮਿਲ ਦੇ ਵੀ ਨਹੀਂ ਇੰਨੇ ਹੁੰਦੇ ਕਮਰੇ। ਲੇਕਿਨ ਇੱਥੇ ਫੈਸਲਾਬਾਦ ਦੇ ਵਿੱਚ ਇਹ ਵਕਤ ਜਿਹੜਾ ਤੁਸੀਂ ਦੱਸਿਆ ਪੁਰਾਣਾ ਬਹੁਤ ਘੱਟ ਲੋਕਾਂ ਨੇ ਵੇਖਿਆ ਹੈ, ਯਕੀਨ ਕਰੋ ਕਸਮ ਹੈ। ਯਾਰ ਉਸਤਾਦ ਜੀ ਉਦੋਂ ਦੀਆਂ ਗੱਲਾਂ ਕਿ 10 ਰੁਪਏ ਦੀ 2 ਰੁਪਏ ਦੀ ਦਹੀਂ ਭੱਲੇ ਦੀ ਪਲੇਟ। ਓਏ ਅੱਛਾ ਵੀ ਅੱਜ ਵੀ ਮੈਂ ਉਹ ਫੀਲ ਲੈਣੀ ਹੋਵੇ ਨਾ ਤੇ ਮੈਂ ਇਹਦੇ ਮਹੱਲੇ ਫਿਰ ਕੇ ਆ ਜਾਂਦਾ, ਯਾਨੀ 60 ਸਾਲ ਬਾਅਦ ਵੀ ਮੈਂ ਉਹ ਫੀਲ ਲੈਣੀ ਹੋਵੇ। ਉਂਝ ਦਾ ਹੀ ਆ ਮੇਰਾ, ਨਾਲੀਆਂ ਉਂਝ ਹੀ ਆ, ਨਾਲੀਆਂ ਤੇ ਮਲਾਈ ਵੀ ਉਂਝ ਹੀ ਆਈ। ਇਹ ਤੇ ਨਾਲੀਆਂ ਹੋ ਕੇ ਬਹਿ ਜਾਓ, ਮੇਰੀ ਗੱਲ ਸੁਣੋ। ਆ ਬਿਊਰੋਕਰੇਟਸ ਸਾਰੇ ਉੱਥੇ, ਐਡਵੋਕੇਟਸ ਉੱਥੇ ਜਿੰਨੇ ਵੱਡੇ ਲੋਕ ਨੇ, ਓਏ ਉੱਥੇ 7 ਵਜੇ ਤੋਂ ਬਾਅਦ ਸਿਰਫ ਐਡਵੋਕੇਟ ਹੁੰਦੇ ਆ। ਯਾਰ ਘਰਾਂ ਦੇ ਬਾਹਰ ਕੂੜੇ ਵਾਲੇ ਕਰੇਟ ਹੁੰਦੇ। ਉਸਤਾਦ ਜੀ ਤੁਸੀਂ ਉੱਥੋਂ ਲੰਘੋ ਨਾ, ਤੁਹਾਨੂੰ ਲੰਘਣ ਨਾ ਦੇਣ ਗੇਟ ਦਾ। ਮੈਂ ਪਾਗਲ ਦਾ ਪੁੱਤਰ, ਉਹ ਮੈਂ ਉੱਥੋਂ ਲੰਘਾਂ 6 ਵਜੇ ਤੋਂ ਬਾਅਦ ਤੇ ਪਿਓ ਪੁੱਤਰ ਨਹੀਂ ਇਕੱਠੇ ਲੰਘਦੇ। ਪਿਓ ਪੁੱਤਰ ਕੋ ਡਰ ਰਿਹਾ ਹੁੰਦਾ, ਪੁੱਤਰ ਪਿਓ ਕੋ ਡਰ ਰਿਹਾ ਹੁੰਦਾ, ਪਤਾ ਨਹੀਂ ਇਹਨੇ ਮੇਰੇ ਪੈਸੇ ਖੋਹ ਲੈਣੇ। ਲਓ ਜੀ, ਮੇਰੇ ਇਲਾਕੇ ਦਾ ਇਹ ਇਹਨਾਂ ਨੂੰ ਪਤਾ ਵਾ, ਮੇਰਾ ਇਲਾਕਾ ਗੇਟਡ ਸੁਸਾਇਟੀ ਹੈ ਟੋਟਲੀ ਸਾਰੀ। ਉਹ ਢੇਠੜਾ, ਉਹ ਦੌਰ ਫੇਟੜਾ। ਯਾਰ ਅੱਛਾ ਤੁਸੀਂ ਇੱਕ ਗੱਲ ਦੱਸੋ, ਤੁਸੀਂ ਬਗਦਾਦੀ ਚੌਕ ਫਿਰਿਆ? ਸਿਰਫ ਬਗਦਾਦੀ ਚੌਕ ਦੱਸਿਆ ਜਾਂਦਾ ਹੈ ਕਿ ਤਾਰੀਖ ਦਾ ਬਹੁਤ ਪੁਰਾਣਾ ਚੌਕ ਹੈ, ਔਰ ਇੱਥੇ ਦੇ ਕੀ ਚਵਲਾ ਮਾਰਨ ਦੇ ਅੱਛੇ ਜਿਵੇਂ ਫੂਡ ਸਟਰੀਟ ਹੈ ਨਾ ਯਾਰ, ਇਸੇ ਤਰ੍ਹਾਂ ਫੂਡ ਸਟਰੀਟ ਸਾਡੇ ਲਾਈਆਬਾਦੀ ਆਪਣੀ ਹੈ। ਸ਼ਾਹੀ ਕਿਲਾ ਵੀ ਉੱਥੇ ਹੀ ਬਣਨਾ ਸੀ, ਤੁਸੀਂ ਬਸ ਐਵੇਂ ਮਾੜੀ ਜੀ ਗੱਲ ਤੋਂ ਹੀ ਰਹਿ ਗਏ। ਬਹੁਤ ਅਤਾਈ ਕਿਲਾ ਫੂਡ ਸਟਰੀਟ ਇਸ ਤੋਂ ਆ ਕਿ ਸਾਰੇ ਅਮੀਰ ਉੱਥੇ ਦੇ ਕੇ ਜਾਂਦੇ ਨਾ ਪੂਰੀ ਗਲੀ ਨੂੰ, ਤਾਂ ਫੂਡ ਸਟਰੀਟ ਆ। ਸਟਰੀਟ ਨਹੀਂ ਹੈ, ਫੂਡ ਸਟਰੀਟ ਆ ਯਾਰ। ਨਹੀਂ ਤੁਸੀਂ ਅੱਜ ਵੀ ਆ ਕੇ ਵੇਖੋ ਉਸਤਾਦ ਜੀ, ਵੈਲ ਸੂਟਡ ਬੂਟਡ ਵਾਈਟ ਕਾਲਰ ਲੋਕ ਉੱਥੇ ਰਹਿੰਦੇ ਨੇ, ਵਚੀਦਾ ਜਿਹਦਾ ਲੋਕ ਹੁੰਦੇ ਨੇ ਹਰ ਜਗ੍ਹਾ। ਜਿਵੇਂ ਹੁਣ ਵੇਖੋ ਤੁਹਾਡਾ ਮਤਲਬ ਗੁਲਾਮਾਬਾਦ ਨੂੰ ਅਸੀਂ ਵੱਡਾ ਕਰ ਦਿੱਤਾ ਦੁਨੀਆ ਤੋਂ। ਨਹੀਂ ਰਕਬੇ ਦੇ ਲਿਹਾਜ਼ ਨਾਲ ਗੁਲਾਮਾਬਾਦ ਏਸ਼ੀਆ ਦੀ ਵੱਡੀ ਕਲੋਨੀ ਹੈ। ਹਾਂਜੀ ਸਹੀ ਵੀ ਹੈ, ਰਕਬੇ ਦੇ ਹਿਸਾਬ ਨਾਲ ਭਾਵੇਂ ਨਾ ਮੁੱਕਦਾ ਹੀ ਨਹੀਂ ਉਹ, ਉਹਦਾ ਇੱਕ ਬਾਜ਼ਾਰ ਲੱਖ ਦਾ ਵਾ। ਕਿਹੜੀ ਮਸਾਲਾ ਪਤਾ ਨਹੀਂ ਕੀ ਸੀ, ਜੋ ਵੀ ਆ
ਯਾਰ ਆਹੋ ਵੀ ਨਹੀਂ ਬਸ ਠੀਕ ਆ। ਅੱਛਾ ਰਜ਼ਾਬਾਦ ਗੁਲਾਮਾਬਾਦ ਦੇ ਵਿੱਚ ਆ ਜਾਂ ਨਹੀਂ ਰਜ਼ਾਬਾਦ ਹੋਰ ਆ, ਗੁਲਾਮਾਬਾਦ ਹੋਰ ਆ। ਰਜ਼ਾਬਾਦੋਂ 10 ਮਿੰਟ ਦਾ ਸਫ਼ਰ ਅਗਲਾ, ਗੁਲਾਮਾਬਾਦ 10 ਮਿੰਟ ਬਾਅਦ ਤੁਸੀਂ ਵੜਦੇ ਹੋ। ਉਸ ਤੋਂ ਬਾਅਦ ਉੱਤੇ ਗੁਲਾਮਾਬਾਦ ਉਹ ਢੇਰਾ ਸਾਈਂ ਤੇ ਪਤਾ ਨਹੀਂ ਕਿੱਥੇ ਕਿੱਥੇ ਤੱਕ। ਭਾਈ ਜਾਨ ਮੈਂ ਤੁਹਾਨੂੰ ਗੁਲਾਮਾਬਾਦ ਦੱਸਾਂ, ਨੜ ਵਾਲੇ ਚੌਕ ਲਓ ਤੁਸੀਂ, ਗੁਲਾਮਾਬਾਦ ਚ ਵੜੇ ਇਹ ਮਦਰਪੁਰੇ ਚੌਕ ਰਜ਼ਾਬਾਦੋਂ, ਤੇ ਤੁਸੀਂ ਪਤਾ ਕਿੱਥੋਂ ਨਿਕਲਣਾ, ਡੈਵੋ ਅੱਡੇ ਦੇ ਕੋਲੋਂ ਤੇ ਉਹ ਗੁਲਾਮਾਬਾਦ ਹੀ ਆ। ਡੈਵੋਡਾ ਕਿਹੜਾ? ਅੱਛਾ ਉਹ ਜਿਹੜਾ ਉਹ ਡੈਵੋ ਅੱਡਾ ਲਾਈਟ ਹਸਪਤਾਲ, ਹਾਂਜੀ। ਤੇ ਵੜਨਾ ਕਿੱਥੋਂ ਤੁਸੀਂ? ਰਜ਼ਾਬਾਦੋਂ। ਉਹ ਯਾਰ ਜਦੋਂ ਇਹ ਬਣ ਰਿਹਾ ਸੀ ਨਾ ਇਲਾਕਾ, ਕਲੀਮ ਸ਼ਹੀਦ ਪਾਰਕ ਦੇ ਕੋਲੋਂ ਤੂੰ ਵੜਨਾ ਤੇ ਗੁਲਾਮਾਬਾਦ ਆ, ਤੇ ਤੂੰ ਉਹੀ ਗੁਲਾਮਾਬਾਦ ਜੇਲ੍ਹ ਰੋਡ ਤੇ ਨਿਕਲ ਜਾ, ਭਾਵੇਂ ਉਹ ਗੇਟਾਂ ਤੋਂ ਵੀ ਅੱਗੇ ਜੇਲ੍ਹ ਦੇ ਕੋਲੋਂ। ਉਹ ਰੱਬ ਕਿਸੇ ਨੂੰ ਵੱਡਿਆ ਵੀ ਨਾ ਕਰੇ ਉਹ ਭਰਾ। ਭਾਈ ਜਾਨ ਤੁਸੀਂ ਗੁਲਾਮਾਬਾਦ ਚੁੱਕ ਲਓ ਨਾ ਫੈਸਲਾਬਾਦ ਚੋਂ, ਤੁਹਾਡਾ ਸ਼ਹਿਰ ਹੈ ਝੁੰਮਰੇ ਕਟੈਬ ਰਹਿ ਜੇ। ਇਹ ਗੁਲਾਮਾਬਾਦ ਨੇ ਇੰਜ ਕਰਕੇ ਨਾ ਉਹਨੂੰ ਵੱਡਾ ਕੀਤਾ। ਉਹ ਯਾਰ ਉਸਤਾਦ ਜੀ ਯਾਰ ਤੂੰ ਗੁਲਾਮਾਬਾਦ ਚੁੱਕ ਕੇ ਝੁੰਮਰੇ ਲੈ ਜਾ, ਉਹ ਫੈਸਲਾਬਾਦ ਬਣ ਜਾਣਾ। ਇਦਾਂ ਹੀ ਅੱਛਾ ਜੀ। ਗੁਲਾਮਾਬਾਦ ਦੇ ਐਂਡ ਤੇ ਚੱਲ ਜਾ ਤੂੰ, ਤੈਨੂੰ ਅੰਗਰੇਜ਼ਾਂ ਦੀਆਂ ਪਰਿਓਂ ਆਵਾਜ਼ਾਂ ਆਉਣਗੀਆਂ, ਇਧਰੋਂ ਇੰਡੀਆ ਦੀਆਂ ਆਵਾਜ਼ਾਂ ਆਉਣਗੀਆਂ। ਹਾਲ ਹੈ ਐਡਾ ਵੱਡਾ ਯਾਰ ਅਸੀਂ ਵੱਡਾ ਕਹਿ ਰਹੇ ਹਾਂ, ਅਸੀਂ ਪਾਗਲ ਨਹੀਂ ਕਹਿ ਰਹੇ ਗੁਲਾਮਾਬਾਦ। ਨਹੀਂ ਗੁਲਾਮਾਬਾਦ ਰਜ਼ਾਬਾਦ ਹੁਣ ਦੋ ਜਿਵੇਂ ਹੁਣ ਰਜ਼ਾਬਾਦ ਦਾ ਵਿੱਚ ਲੈਦਾ ਫਿਰ ਯਾਨੀ ਪਾਰਟੀ ਜਿਹੜਾ ਤੁਹਾਡਾ ਰਜ਼ਾਬਾਦ ਆ ਉਹ ਸਾਈਡ ਤੇ ਕੱਢ ਲਓ ਆਪਣਾ। ਸੁਣ ਲਾ, ਸਾਈਡ ਤੇ ਨਾੜਾ ਵਾਲੇ ਚੌਕ 'ਚ ਤੁਸੀਂ ਤੁਰੇ, ਹਾਂਜੀ ਨਾੜਾ ਵਾਲੇ ਚੌਕ 'ਚ ਤੁਰੇ, ਤੁਰ ਪਏ। ਜ਼ਾਹਦ ਟਿੱਕਾ ਛਾਪ ਆ ਗਿਆ। ਨਹੀਂ ਇੰਨਾ ਨਹੀਂ ਟੁਰਿਆ ਜਾ, ਸੁਣ ਲਾ, ਮੋਟਰਸਾਈਕਲ ਨਾਲ ਤੈਨੂੰ ਮੈਂ ਦੱਸਣ ਲੱਗਾ, ਹੁਣ ਤੈਨੂੰ ਮੈਂ ਛੱਡ ਕੇ ਆਉਣਾ ਹੀ ਗੁਲਾਮਾਬਾਦ ਤੱਕ। ਜ਼ਾਹਦ ਟਿੱਕਾ ਤੋਂ ਬਾਅਦ ਨਿਸ਼ਾਤ ਸੈਨ ਮੇਲਾ ਚੌਕ ਆ ਗਿਆ। ਆ ਗਿਆ। ਉਸ ਤੋਂ ਬਾਅਦ ਖੱਬੇ ਹੱਥ ਯੂਨੀਵਰਸਿਟੀ ਵਾਲਾ ਰੋਡ ਆ ਗਿਆ। ਹਾਂ। ਉਸ ਤੋਂ ਅੱਗੇ ਮੋਟਰਸਾਈਕਲਾਂ ਦੀਆਂ ਦੁਕਾਨਾਂ ਆ ਗਈਆਂ। ਉਸ ਤੋਂ ਅੱਗੇ ਗੇਟ ਆ ਗਏ। ਗੇਟਾਂ ਤੋਂ ਪਹਿਲੇ ਠਾਕਰ ਚਨੇ ਵਾਲਾ ਸੱਜੇ ਹੱਥ ਆ ਗਿਆ। ਵਾਹ ਉਸ ਤੋਂ ਬਾਅਦ ਗੇਟ ਆ ਗਏ। ਉਹ ਡਾਲਾ ਪਾਇਆ ਗੇਟਾਂ ਤੋਂ ਅੱਗੇ ਤਨਵੀਰ ਪਾਨਾ ਵਾਲਾ, ਇਧਰ ਜ਼ਾਹਦ ਪਾਨਾ ਵਾਲਾ ਆ ਗਿਆ। ਕੀ ਬਾਤ। ਉਸ ਤੋਂ ਬਾਅਦ ਨਾਦਰ ਅੱਡਾ ਆ ਗਿਆ। ਨਾਦਰ ਅੱਡੇ ਤੋਂ ਅੱਗੇ ਬਸ ਇਧਰ ਵੀ ਪੈਟਰੋਲ ਪੰਪ ਆ ਗਿਆ, ਇਧਰ ਵੀ ਪੈਟਰੋਲ ਪੰਪ ਆ ਗਿਆ। ਪੈਟਰੋਲ ਪੰਪ ਟੱਪਦੇ ਹੀ ਆਈਡੀਅਲ ਬੈਕਰੀ ਵਾਲਾ ਜਨਾਕ ਦੁਨੀਆ ਦਾ ਰੋਡ ਆ ਗਿਆ। ਕੀ ਬਾਤ ਆ। ਉਹ ਮੁੰਨਾ ਰੋਡ ਵੱਲ ਕੇ ਸਿੱਧਾ ਹੀ ਜਾਵਾਂ, ਤੇ ਜਾਣ ਉਹ ਨਹੀਂ ਯਾਰ ਇੱਥੇ ਸਿੱਧਾ ਅੱਗੇ ਥੋੜਾ ਜਿਹਾ ਅੱਗੇ ਗਏ, ਯੂਨੀਵਰਸਿਟੀ ਦੇ ਗੇਟ ਆ ਗਏ। ਆ ਗਏ। ਗੇਟਾਂ ਤੋਂ ਬਾਅਦ ਤਾਰਕ ਰੋਡ ਆ ਗਿਆ। ਤਾਰਕ ਰੋਡ ਟੱਪਦੇ ਹੀ ਗੁਲਸਤਾਨ ਰੋਡ ਆ ਗਿਆ। ਇਹ ਕਿਤੇ ਨਿੰਮਕੋ ਦੇ ਗੁਲਸਤਾਨ- ਸੇਲਸਮੈਨ ਰਹੇ ਹੋ, ਖਲੋ ਜੋ ਸਾਡੀ ਤਾਂ ਸੁਣ ਲਓ। ਗੁਲਸਤਾਨ ਰੋਡ ਦੇ ਇਧਰਲੀ ਸਾਈਡ ਤੇ ਕਾਵਾਂ ਨੂੰ ਗੋਸ਼ਤ ਪਾ ਰਹੇ ਹੁੰਦੇ ਆ। ਫੁੱਟਪਾਥ ਗੁਲਸਤਾਨ ਰੋਡ ਆ ਗਿਆ, ਠੀਕ ਆ ਜੀ। ਬਸ ਉਸ ਤੋਂ ਬਾਅਦ ਥੋੜਾ ਅੱਗੇ ਗਏ, ਵੱਡਾ ਕਬਰਸਤਾਨ ਆ ਗਿਆ ਹਾਂ ਅੱਛਾ ਉਹ ਵੱਡਾ ਕਬਰਸਤਾਨ ਜੀ। ਸੱਜੇ ਹੱਥ ਮੁੜੇ ਤੇ ਸ਼ੇਰ ਅਲੀ ਮੇਰੇ ਅਲੀ ਸਾਹਿਬ ਵਾਲਾ ਘਰ ਹੈ, ਹਾਂ। ਵੱਡਾ ਕਬਰਸਤਾਨ। ਖੱਬੇ ਹੱਥ ਮੁੜ ਜੋ ਤੇ ਗੁਲਸ਼ਨ ਕਲੋਨੀ ਆ ਗਈ, ਠੀਕ ਹੈ। ਰੱਬ ਨਵਾਜ਼ ਚੌਕ ਆ ਗਿਆ। ਰੱਬ ਨਵਾਜ਼ ਚੌਕ ਕ੍ਰਾਸ ਕੀਤਾ, ਪਾਕਿਸਤਾਨੀ ਚੌਕ ਆ ਗਿਆ। ਉਹ ਮੈਂ ਥੱਕ- ਪਾਕਿਸਤਾਨੀ ਚੌਕ ਦੀ ਨੁੱਕਰ ਤੇ ਆਈਡੀਅਲ ਬੈਕਰੀ ਬਣ ਗਈ। ਪਾਕਿਸਤਾਨੀ ਚੌਕ ਕ੍ਰਾਸ ਕਰਦੇ ਸੱਜੇ ਹੱਥ ਕਮੇਲਾ ਆ ਗਿਆ ਬੱਕਰਿਆਂ ਦਾ। ਹਾਂ ਕਮੇਲਾ ਟੱਪਦੇ ਹੀ ਅੱਗੇ ਫਿਰ ਇੱਧਰ ਪੈਟਰੋਲ ਪੰਪ ਆ ਗਿਆ, ਇੱਧਰ ਸ਼ੀਸ਼ਿਆਂ ਦੀਆਂ ਦੁਕਾਨਾਂ ਆ ਕਰ ਦਿਓ, ਗਈਆਂ। ਮੈਂ ਕਿ ਅੱਗੇ ਮਦਰਪੁਰਾ ਅੱਡਾ ਆ ਗਿਆ। ਉਹ ਮੈਂ ਕਹਿ ਥੋੜਾ ਰਹਿ ਗਿਆ, ਥੋੜਾ ਰਹਿ ਗਿਆ। ਸੁਣ ਲਾ ਮਦਰਪੁਰਾ ਅੱਡਾ ਆ ਗਿਆ। ਮਦਰਪੁਰਾ ਅੱਡਾ ਕ੍ਰਾਸ ਕਰਦੇ ਹੀ ਖੱਬੇ ਹੱਥ ਮਸਕੀਨ ਟਿੱਕੀਆਂ ਵਾਲੇ ਦੀ ਦੁਕਾਨ ਆ ਗਈ। ਹੋ ਗਈ ਉਹਦੇ ਨਾਲ ਕੀਮ ਦੀ ਦੁਕਾਨ ਆ ਗਈ। ਉਹ ਮੈਂ ਦੁਕਾਨਾਂ ਅੱਗੇ ਲੋਹੇ ਵਾਲੀ ਦੁਕਾਨ ਆ ਗਈ, ਲੋਹੇ ਵਾਲੀਆਂ। 1 ਨੰਬਰ ਬਾਜ਼ਾਰ ਆ ਗਿਆ ਰਜ਼ਾਬਾਦ ਦਾ। ਉਹ ਗਾਂ ਹੋ ਕੇ ਲੋਕ ਉਹਨਾਂ ਨੂੰ ਬਸ ਕਰ। ਓਏ ਸਾਰੇ ਸੁਣ ਲਓ ਗੁਲਾਮਾਬਾਦ ਸੁਣ ਲਓ ਅੱਛੇ ਤਰੀਕੇ ਨਾਲ। 1 ਨੰਬਰ ਬਾਜ਼ਾਰ ਟੱਪਦੇ ਹੀ ਖੱਬੇ ਹੱਥ ਪੁਰਾਣਾ ਪੰਪ ਆ ਗਿਆ ਰਜ਼ਾਬਾਦ ਦਾ, ਪੈਟਰੋਲ ਪੰਪ। ਇਹ ਕਿਤੇ ਭੁੱਖ ਜਿਹੜਾ ਮਸ਼ਹੂਰ ਆ ਵੀ- ਹੁੰਦੇ ਰਹੇ ਯਾਰ, ਇੰਨਾ ਪਤਾ ਵੀ ਬਸ ਠੀਕ ਆ। ਓਏ। ਨਿੰਮਕੋ ਵੇਚਦੇ ਰਹੇ, ਉਹ ਕਾਦੇ ਸਰਫ ਵੇਚਦੇ ਰਹੇ, ਡਿਨਰ ਸੈੱਟ ਵੇਚੇ ਤੁਸੀਂ ਗਲੀਆਂ 'ਚ। ਪੈਟਰੋਲ ਪੰਪ ਟੱਪਦੇ ਹੀ ਅੱਗੇ ਕਬੂਤਰਾਂ ਵਾਲਾ ਚੌਕ ਤੋਂ ਪਹਿਲੇ ਉਹ ਆ ਗਿਆ ਚੂੜਮਾਇਰਾ ਚੌਕ। ਹਾਂ ਚੂੜਮਾਇਰਾ ਚੌਕ ਵੜਦੇ ਹੀ ਗੁਲਾਮਾਬਾਦ ਸ਼ੁਰੂ ਹੋ ਗਿਆ। ਹਲੇ ਸ਼ੁਰੂ ਹੋਇਆ। ਹਾਂਜੀ, ਹਾਲੇ ਗੁਲਾਮਾਬਾਦ ਵੜੇ ਆ ਅਸੀਂ। ਹੈਲੋ ਓਏ ਉਹ ਵੜ ਗੁਲਾਮਾਬਾਦ ਚ ਕਿਤੇ। ਹੋਰ 5 ਮਿੰਟ ਉਸਤਾਦ ਜੀ ਨੇ ਕਹਿਣਾ ਮੈਂ ਹਾਕਰੀ ਵੀ ਕਰਦਾ ਰਿਹਾ। ਸੁਣ ਲੈ ਸਾਰਾ ਸੁਣ ਲੈ ਚੁੱਪ ਕਰਕੇ। ਲੈ ਮੈਂ ਅੱਲਾ ਦੇ ਬੰਦਿਆ, ਤੇ ਮੈਂ ਤੇ ਗੁਲਾਮਾਬਾਦ ਵੜ ਗਿਆ ਤੇ ਮੈਂ ਸਿੱਧਾ ਜਾਂਦਾ, ਮੈਂ ਤੇ ਉਹ ਉੱਥੇ ਚੱਲ ਜਾਣਾ ਸੀ ਮਰਜ਼ੀ ਤੁਹਾਡੀ ਮਰਜ਼ੀਪੁਰੇ ਤੋਂ ਵੀ ਅੱਗੇ। ਅੱਛਾ ਜੀ। ਹਾਂਜੀ, ਹਾਲੇ ਤੇ ਗੁਲਾਮਾਬਾਦ ਮੈਂ ਸਿਰਫ ਵੜਿਆ ਵਾਂ। ਗੁਲਾਮਾਬਾਦ ਤੇ ਅੱਗੋਂ ਦੁਨੀਆ ਹੀ ਹੋਰ ਆ। ਜੀ ਜਿਹੜੀ ਗੱਲ ਹੋਈ ਆ। ਉਹ ਯਾਰ ਮੈਨੂੰ ਮਾਫੀ ਦੇ ਦੇ, ਮੈਂ ਕਾਹਦੇ ਤੋਂ ਗੁਲਾਮਾਬਾਦ ਦਾ ਪੁੱਛ ਬੈਠਾ। ਵੈਸੇ ਹੀ ਇੱਕ ਮੈਂ ਲਾਈਆਬਾਦ ਦੀ ਗੱਲ ਕੀਤੀ ਕਿ ਉਹ ਵੀ ਉਸੇ ਤਰ੍ਹਾਂ ਖੂਬਸੂਰਤ ਇਲਾਕਾ ਹੈ। ਬਸ ਇਹਨਾਂ ਗੁਲਾਮਾਬਾਦ ਦੀ ਜਿਉਂ ਖਾਤਾ ਨੰਬਰ, ਖਤੌਣੀ ਨੰਬਰ ਆ, ਉਹਨਾਂ ਦਾ ਘਰ ਨੰਬਰ, ਢਿੱਡ ਪੇੜ, ਹਰ ਸ਼ੈ ਇਹਨਾਂ ਨੇ ਦੱਸ ਕੇ ਰੱਖ ਦਿੱਤੀ। ਭਾਈ ਯਾਰ ਮੈਂ ਤੁਹਾਨੂੰ ਨਾਲ ਵਾਲੇ ਚੌਂਕ ਚੋਂ ਸਿਰਫ ਗੁਲਾਮਾਬਾਦ ਤੱਕ ਛੱਡ ਕੇ ਆਇਆ। ਸਟਾਰਟ ਤੇ ਆਇਆ ਤੇ ਤੈਨੂੰ ਪਤਾ ਲੱਗ ਗਿਆ ਪਤਾ ਵੜਤਾ ਇਧਰੋਂ ਸਟੈਂਡ ਰੋਡੋਂ ਨਿਕਲ, ਉਧਰੋਂ ਦੀ ਕੱਖ ਵੀ ਨਹੀਂ ਪਤਾ। ਦੱਸ ਸੁਣਾ ਇੱਥੇ ਸਾਰਾ। ਤਾਜੀ ਇੱਕ ਮਹੱਲਾ ਕਦੀ ਐਸਾ ਦੇਖਿਆ ਤੁਸੀਂ ਜਿਸ ਪੂਰੇ ਮਹੱਲੇ 'ਚ ਇੱਕੋ ਹੀ ਗਲੀ ਹੋਵੇ? ਛੋਟਾ ਜਿਹਾ ਮਹੱਲਾ, ਯਾਨੀ ਸਭ ਤੋਂ ਛੋਟਾ ਮਹੱਲਾ ਵਾ, ਇੱਕੋ ਹੀ ਗਲੀ ਹੈ। ਸਿਰਫ ਇੱਕੋ ਹੀ ਗਲੀ। ਹਾਂ ਬਸ, ਦੂਜੇ ਹੋਰ ਕੋਈ ਗਲੀ ਨਹੀਂ। ਤੇ 1 ਨੰਬਰ ਗਲੀ ਆ ਉਹਦਾ ਨਾਮ। ਯਾਨੀ ਹਾਲਾਂਕਿ ਲੌਜੀਕ ਇਹ ਹੈ ਕਿ 1 ਨੰਬਰ ਗਲੀ ਉਹ ਹੁੰਦੀ ਹੈ, ਨੰਬਰ ਉੱਥੇ ਹੁੰਦੇ ਆ ਜਿੱਥੇ ਅੱਗੇ ਫਿਰ 2 ਵੀ ਹੋਵੇ 3 ਵੀ ਹੋਵੇ, ਲੇਕਿਨ ਇੱਕ ਨੰਬਰ ਗਲੀ ਆ ਤੇ ਉਹ ਮਹੱਲਾ ਖਤਮ ਉਹੀ ਗਲੀ ਆ।
ਵੀ ਤੁਸੀਂ ਉਧਰ ਮੋਟਰਸਾਈਕਲ ਲੈ ਕੇ ਵੜੇ ਆ, ਅੱਗੇ ਟੈਂਟ ਲੱਗੇ ਆ, ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਉੱਤੋਂ ਦੀ ਚੱਲ ਜਾਵਾਂ। ਤੁਸੀਂ ਉੱਥੇ ਖਲੋਤੇ 3 ਘੰਟੇ, ਟੈਂਟ ਲੱਥਰੇ ਤੇ ਤੁਸੀਂ ਅੰਦਰ ਜਾਣਾ, ਹੋਰ ਰਸਤਾ ਹੀ ਹੈ ਨਹੀਂ। ਮਹੱਲੇ ਦਾ ਨਾਂ ਕੀ ਹੋਣਾ ਚਾਹੀਦਾ? ਇੱਕੋ ਹੀ ਗਲੀ ਵਾਲਾ ਮਹੱਲਾ ਹੋਵੇ ਤੇ ਮਹੱਲੇ ਦਾ ਨਾਂ ਹੋਵੇ ਵਸੀਆਬਾਦ। ਵਸੀਆਬਾਦ। ਹਾਂ, ਕੁਸ਼ਾਦਾ ਕਲੋਨੀ। ਹਨਾ? ਉਹ ਬਈ ਸਾਰੀ ਜ਼ਿੰਦਗੀ ਉਸ ਮਹੱਲੇ 'ਚ ਕਿਸੇ ਨੇ ਇਹ ਗੱਲ ਨਹੀਂ ਸੁਣੀ ਹੋਣੀ ਕਿਸੇ ਨੂੰ ਕਿ ਯਾਰ ਤੂੰ ਇਧਰੋਂ ਦੀ ਨਿਕਲ, ਮੈਂ ਉੱਤੋਂ ਦੀ ਆਉਣਾ। ਉੱਤੋਂ ਦੀ ਹੈ ਨਹੀਂ ਗਲੀ। ਅੱਲਾ ਮਾਫੀ। ਉੱਥੇ ਤੇ ਕਿਸੇ ਨੇ ਇਹ ਨਹੀਂ ਕਿਹਾ ਯਾਰ ਵੀ ਪਿਛਲੀ ਗਲੀ ਵਾਲਾ ਸਾਡੇ ਮਾਰ ਗਿਆ, ਸਾਡੀ ਗਲੀ ਵਾਲੇ ਸਾਡੇ ਮਾਰ ਗਿਆ। ਨਹੀਂ ਤੇ ਉੱਥੇ ਡਰੈਸ 'ਚ ਬੰਦਾ ਜਾ ਕੇ ਪੁੱਛ ਲੈ ਕਿ ਭਾਜੀ ਮੈਂ 1 ਨੰਬਰ ਗਲੀ ਜਾਣਾ। ਹਾਂ, ਉਹਨੇ ਕਿਹਾ ਭਾਜੀ 1 ਨੰਬਰ ਗਲੀ ਜਾਣਾ, ਤੇ ਉਹਨੇ ਕਹਿਣਾ ਇਹੀ ਹੈ। ਸੋਚ ਕੇ ਨਹੀਂ, ਕਈ ਬੰਦੇ ਸੋਚ ਕੇ ਦੱਸਣਗੇ ਐਵੇਂ ਹਿਸਾਬ ਨਾਲ ਸਿਗਰਟ ਲਾ ਕੇ ਨਾ, ਭਾਜੀ 1 ਨੰਬਰ ਗਲੀ ਜਾਣਾ। 1 ਨੰਬਰ ਗਲੀ ਜਾਣਾ, ਅੱਛਾ 1 ਨੰਬਰ ਗਲੀ, ਤੁਰਿਆ ਜਾ ਸਿੱਧਾ ਹੀ, ਇਸੇ ਗਲੀ ਚੋਂ ਤੈਨੂੰ 1 ਨੰਬਰ ਲੱਭ ਜਾਣੀ ਹੈ। ਤੂੰ ਥੋੜਾ ਜਿਹਾ ਜਰਾ ਤਵੱਜੋ ਕਰਨੀ ਆ, ਇੱਥੋਂ ਹੀ ਤੈਨੂੰ 1 ਨੰਬਰ ਲੱਭ ਜਾਣੀ। ਕੈਸਾ ਜਾਦੂ ਹੈ। ਆਹ ਬੰਦੇ ਬਹਿਸ ਕਰ ਰਹੇ, ਉਹਨੇ 1 'ਚ ਭੇਜ ਦੇਵਾਂ, ਉਹ ਕਹਿ ਰਹੀ ਇਹਨੂੰ 1 'ਚ ਭੇਜ ਦਿਓ। ਨਹੀਂ ਇਦਾਂ ਦਾ ਜਿਵੇਂ ਤੁਸੀਂ ਪੁੱਛਿਆ ਨਾ ਫੈਸਲਾਬਾਦ ਦਾ ਸਭ ਤੋਂ ਛੋਟਾ ਇਲਾਕਾ, ਜਿਵੇਂ ਤੁਸੀਂ ਮਾਈ ਦੀ ਝੁੱਗੀ ਦੱਸਿਆ, ਲਾਈਕ ਮੇਰੇ ਨਹੀਂ ਮਾਈ ਦੀ ਝੁੱਗੀ ਵੀ ਇਲਾਕਾ ਹੈਗਾ। ਨਹੀਂ ਮੈਂ ਉਹ ਕਿਹਾ ਹੀ ਨਹੀਂ ਹੈਗਾ, ਮੈਂ ਯੂਸਫਾਬਾਦ ਦਾ ਕਹਿਣ ਲੱਗਾ। ਸਭ ਤੋਂ ਛੋਟਾ ਯੂਸਫਾਬਾਦ ਹੋਏਗਾ। ਕਿਹੜਾ ਯੂਸਫਾਬਾਦ? ਉਹ ਇੰਨਾ ਛੋਟਾ ਵਾ, ਉਹਦੇ 'ਚ 2 ਬੰਦੇ ਖਲੋਤੇ ਹੋਣ ਨਾ, ਤੇ ਦੂਸਰੇ ਬੰਦੇ ਦਾ ਸੱਜਾ ਪੈਰ ਮਹੱਲੇ 'ਚੋਂ ਬਾਹਰ ਹੁੰਦਾ। ਯਕੀਨ ਕਰ। ਉਹ ਐਡਾ ਛੋਟਾ ਇਲਾਕਾ ਵਾ, 2 ਬੰਦੇ ਨੇ ਜੱਫੀ ਪਾਈ ਤੇ ਦੂਸਰੀ ਜੱਫੀ ਦੂਸਰੇ ਇਲਾਕੇ ਨਾਲ ਪੈ ਗਈ ਪਿੱਛੋਂ, ਦੂਸਰੀ ਇਲਾਕੇ ਦਾ ਪਤਾ ਲੱਗ ਗਿਆ ਵਿੱਚ। ਯਾਰ ਨਹੀਂ ਐਡਾ ਛੋਟਾ ਨਹੀਂ ਇਲਾਕਾ ਹੁੰਦਾ। 2 ਬੰਦੇ ਖਲੋਤੇ ਨਾ ਬਹਿਸ ਕਰਨ ਦੇ, ਤੇ ਇੱਕ ਬੰਦਾ ਆਇਆ ਤੇ ਉਹ ਥੋੜਾ ਜਿਹਾ ਉਹਨਾਂ ਨੂੰ ਨਾਲ ਕਰਕੇ ਨਾ ਐਂ ਕਰਕੇ ਕਹਿੰਦਾ, ਓਏ ਆਪਣੇ ਮਹੱਲੇ ਜਾ ਕੇ ਲੜੋ। ਇੱਕ ਬੰਦੇ ਨੇ ਮੂੰਹ ਸਿਗਰਟ ਲਿਆ ਤੇ ਉਹ ਨਾਲ ਦੇ ਨੂੰ ਕਹਿੰਦਾ, ਨਾਲ ਦੇ ਮਹੱਲੇ ਵਾਲੇ ਕੋ ਮਾਜਦ ਪਾ। ਨਹੀਂ ਉਸਤਾਦ ਜੀ, ਫੈਸਲਾਬਾਦ 'ਚ ਜਿਵੇਂ ਤੁਸੀਂ ਦੱਸਿਆ ਬਹੁਤ ਵੱਡੀ ਕਲੋਨੀ ਤੁਸੀਂ ਕਰ ਦਿੱਤੀ ਹੈ। ਗੁਲਾਮਾਬਾਦ ਹੁਣ ਤੇ ਛੋਟੀ ਰਹਿ ਗਈ, ਹੁਣ ਤੇ ਵਿੱਚੋਂ ਕਟਿੰਗ ਹੋ ਗਈ ਬਹੁਤ ਸਾਰੇ ਵਿੱਚੋਂ। ਪਾਇਨੋ ਵਿੱਚ ਬਲਾਕ ਬਣ ਗਏ ਨੇ, ਵਿੱਚ ਏਰੀਆ ਬਣ ਗਏ ਨੇ, ਚੌਂਕ ਬਣ ਗਏ ਨੇ। ਬੇਸਿਕਲੀ ਉਹ ਜਿਹੜਾ ਪੂਰਾ ਇੱਕ ਸਰਕਲ, ਉਹ ਗੁਲਾਮ ਮੁਹੰਮਦਾਬਾਦ ਹੀ ਆ। ਨਹੀਂ ਅੱਗੋਂ ਦੇ ਗੁਲਾਮ ਮੁਹੰਮਦਾਬਾਦ ਕਿੱਥੇ ਜਾਣਾ ਜੀ? ਪੁੰਨੂ ਚੌਂਕ ਜਾਣਾ ਜੀ, ਗੁਲਾਮ ਮੁਹੰਮਦਾਬਾਦ। ਸਾਜੀ ਨਾਮ ਦੱਸਿਓ, ਖੁਦਾ ਦਾ ਨਾਮ, ਬਸ ਇੰਨਾ ਹੀ ਦੱਸਿਓ। ਕਾਦਰਾਬਾਦ ਚੌਂਕ ਜਾਣਾ, ਕਾਦਰਾਬਾਦ ਚੌਂਕ ਜਾਣਾ ਜੀ। ਲਿਆਕਤ ਚੌਂਕ ਜਾਣਾ। ਓ ਯਾਰ ਇੱਕ ਬਾਤ ਹੋਵੇ ਜਿਹੜਾ ਤੁਹਾਨੂੰ ਦੁਬਾਰਾ ਪੁੱਛੇ ਵੀ ਇਹ ਕੀ ਆ, ਤੂੰ ਕਿੱਥੇ। ਇਹ ਦੇਖ ਲੈ ਵੀ ਉਹ ਡੈਪੋ ਤੱਕ ਆ, ਉਹ ਗਾਹਾਂ ਤੱਕ, ਹਾਂਜੀ ਸਰਗੋਦਾ ਤੱਕ ਵੀ ਗੁਲਾਮਾਬਾਦ ਆ। ਉਹ ਮੈਂ ਕਿਉਂ ਪੁੱਛਾਂ ਯਾਰ, ਮੈਨੂੰ ਕੀ ਲੋੜ ਆ? ਮੈਂ ਸਿਰਫ ਦੱਸਣਾ। ਯਾਰ ਤੂੰ ਮੋਟਰਸਾਈਕਲ 'ਚ ਫੁੱਲ ਟੈਂਕੀ ਕਰਾ ਲਾ, ਤੇਰਾ ਤੇਲ ਮੁੱਕ ਜੂਗਾ, ਗੁਲਾਮਾਬਾਦ ਨਹੀਂ ਮੁੱਕੂਗਾ। ਹਾਂ ਸਹੀ ਗੱਲ ਆ। ਹਾਂ, ਸਹੀ ਮੋਟਰਸਾਈਕਲ ਤੇ ਫੁੱਲ ਟੈਂਕੀ ਕਰਾ ਲਾ। ਫੁੱਲ ਟੈਂਕੀ 'ਚ ਕਰਾ ਲਾ ਮੋਟਰਸਾਈਕਲ। ਓਕੇ ਹਾਂ, ਤੇ ਤੇਰਾ ਮਹੱਲਾ ਨਹੀਂ ਮੁੱਕੂਗਾ, ਤੇਰਾ ਤੇਲ ਤੇ ਜਾਈ ਜਾ ਅੱਗੇ ਤੋਂ ਅੱਗੇ। ਤੇ ਸਹੀ ਕਹਿ ਰਹੇ ਯਾਰ ਉਸਤਾਦ ਜੀ ਪਲੀਜ਼। ਓ ਯਾਰ ਇਦਾਂ ਨਹੀਂ ਹੁੰਦਾ ਤੇਲੋਂ ਤੇਲ ਨਿਕਲ ਜਾ, ਯਾਰ ਉਸਤਾਦ ਤੇਰਾ ਮਹੱਲਾ ਖਤਮ ਹੋ ਜਾਊਗਾ, ਤੇਲ ਨਹੀਂ ਮੁੱਕੂਗਾ। ਤੁਸੀਂ ਓ ਯਾਰ ਇਦਾਂ ਨਹੀਂ, ਤੁਸੀਂ ਕਹਿਣਾ ਚਾਹੀਦਾ ਵਾ ਕਿ ਤੇਰਾ ਮੋਟਰਸਾਈਕਲ ਦੀ ਟੈਂਕੀ 'ਚ ਤੇਲ ਪਵਾ ਤੇ ਤੇਰੇ ਮੋਟਰਸਾਈਕਲ ਨਾ ਮੁੱਕੂ। ਫਰੀਦ ਅੰਗਰੇਜ਼ ਆਇਆ ਸੀ, ਉਹਨੇ ਕਿਹਾ ਸੀ ਅਸੀਂ ਨਹੀਂ ਮੰਨਦੇ ਵੀ ਏਸ਼ੀਆ ਸਭ ਤੋਂ ਵੱਡੀ ਕਲੋਨੀ ਆ, ਉਹਦੀ 9 ਟੈਂਕੀਆਂ ਲੱਗੀਆਂ ਸੀ ਪੈਟਰੋਲ ਦੀਆਂ, ਫੇਰ ਵੀ ਕਹਿੰਦੇ ਸੀ ਭਾਈ ਨਹੀਂ ਮੇਰਾ ਵੀਜ਼ਾ ਮੁੱਕ ਗਿਆ। ਗੁਲਾਮਾਬਾਦ ਤੇਰਾ ਵੀਜ਼ਾ ਮੁੱਕ ਜਾਏਗਾ, ਗੁਲਾਮਾਬਾਦ ਨਹੀਂ ਮੁੱਕੇਗਾ। ਹਾਂ 2 ਦਰਿਆ ਦੇ ਗੁਲਾਮਾਬਾਦ, ਹੈ 2 ਕੀ ਦਰਿਆ। ਉਹ ਦਰਿਆ ਇੱਕ ਦਰਿਆ ਸਤਲੁਜ, ਉਹ ਦੂਜਾ ਇੱਕ ਦੂਜਾ 6 ਲੁੱਜ। 6 ਯਾਰ ਇਹ ਸੈਟ ਲੌਜਿਕ। ਨਹੀਂ ਕਹਿੰਦਾ ਦਰਿਆ ਸੱਚਮੁੱਚ। ਇੱਕ ਸਤਲੁਜ ਸੀ, ਇੱਕ ਪੌਣੇ ਕ ਸਤਲੁਜ। ਮੈਂ ਉੱਥੇ ਗੁਲਾਮਾਬਾਦ 'ਚ ਮੈਂ ਯਾਰ ਉਹ ਦੋਵੇਂ ਮਿਕਸ ਹੁੰਦੇ ਮਿੱਠੇ ਸਤਲੁਜ ਇੱਕ 6.5 ਲੁੱਜ। ਸਤਲੁਜ ਤੇ ਪਤਾ ਨਹੀਂ ਆਉਂਦਾ ਕਿ ਨਹੀਂ, ਜਿਹੜਾ ਤੂੰ ਲੁੱਚ ਤਲਣ ਦੇ ਹੈ ਨਾ, ਇਹ ਤੁਹਾਨੂੰ ਲੈ ਕੇ ਬਹਿ ਗਏ। ਓ ਯਾਰ ਨਹੀਂ ਵੇਖੋ ਨਾ, ਜਿਵੇਂ ਉਸਤਾਦ ਜੀ ਗੁਲਾਮਾਬਾਦ ਦਾ ਨਾਂ, ਇਸੇ ਤਰ੍ਹਾਂ ਸਾਡੀ ਗੇਟਡ ਸੁਸਾਇਟੀ ਕਟਿੰਗ ਦੇ ਲਿਹਾਜ਼ ਮਿੱਠੇ ਦਾ ਮੂੰਹ ਵੇਖਿਆ। ਦੱਸ ਯਾਰ, ਮੇਰੇ ਇਲਾਕੇ ਦੇ ਵਿੱਚ ਪਾਰਕਾਂ ਬਣੀਆਂ ਮਿੱਠੇ ਤੂੰ ਵੇਖੀਆਂ ਨੇ। ਓਏ ਮਾਫੀ ਦੇ ਦੇ, ਸਾਰੀ ਜ਼ਿੰਦਗੀ ਤੁਸੀਂ ਖਾਲੇ ਤੇ ਬਹਿ ਕੇ ਕੱਪੜੇ ਧੋਤੇ ਆ, ਉਧਰੋਂ ਬੱਚਾ ਰੁੜ ਜਾਣਾ, ਉਧਰੋਂ ਦੁਪੱਟਾ ਰੁੜ ਜਾਣਾ, ਦੁਪੱਟਾ ਫੜ ਲੈਣਾ, ਬੱਚਾ ਫੜਨਾ ਹੀ ਨਹੀਂ। ਯਾਰ ਸੋਨਾ ਇਹਨਾਂ ਨੇ ਫਰਿੱਜ ਵੀ ਰੱਖੀ, ਨਾਲੇ ਚ ਪੈਪਸੀਆਂ ਬੰਨ ਕੇ ਸੁੱਟੀਆਂ, ਉੱਥੇ ਠੰਡੀਆਂ ਕਰ ਕਰਕੇ ਪੀ ਰਹੇ। ਇਦਾਂ ਦੀਆਂ ਉਹ ਠੰਡੀਆਂ ਹੁੰਦੀਆਂ, ਨਾ ਬਿਜਲੀ ਦਾ ਖਪਤ ਨਾ ਕੋਈ, ਤੈਨੂੰ ਪਤਾ ਹੀ ਨਹੀਂ ਹੈਗਾ। ਇਹਦੇ ਇਲਾਕੇ ਦੀ ਮੇਨ ਨਿਸ਼ਾਨੀ ਹੈ ਥੱਲੇ ਵਾਲਾ ਹੱਥ ਹੈ। 40 ਸਾਲ ਪਹਿਲਾਂ ਉਸਤਾਦ ਜੀ, ਇਹ ਸੱਚੀ ਮੁੱਚੀ ਦੀ ਤਾਰੀਖ ਹੈ। ਤੁਸੀਂ ਲਾਈਆਬਾਦ ਦੇ ਕਿਸੇ ਬੰਦੇ ਕਮੈਂਟ ਕਰਨਾ ਜਿਹੜੇ ਲਾਈਆਬਾਦ ਦੇ ਉਹ ਗੇਟਡ ਸੁਸਾਇਟੀ ਪਤਾ ਤੁਸੀਂ ਕਿਉਂ ਕਹਿੰਦੇ ਆ ਕਿ ਕਿਸੇ ਦੇ ਘਰ ਦੇ ਬਾਹਰ ਤੇ ਗੇਟ ਲੱਗਾ।
ਤੇ ਜਿੱਥੇ ਗੇਟ ਲੱਗਾ ਉੱਥੇ ਜਾ ਕੇ ਤੁਸੀਂ ਕਹਿੰਦੇ ਮੈਂ ਗੇਟਡ ਸੁਸਾਇਟੀ ਦੇ ਸਾਹਮਣੇ ਆ ਗਿਆ। ਨਹੀਂ ਉਸਤਾਦ ਜੀ 40 ਯਾਨੀ 14 ਘਰ ਨੇ 15 ਉਹਨਾਂ ਦੇ ਵਿਚਕਾਰ ਪਾਰਕ ਵਾ। ਹਰ ਅਗਲੀ ਜਗ੍ਹਾ ਜਲ ਪਾਰਕ ਵਿਚਕਾਰ ਹਰ ਪਾਰਕ ਮਿੱਠਾ ਪਾਣੀ 14-15 ਘਰਾਂ ਦਰਮਿਆਨ ਚ ਕਿਸੇ ਨੇ ਖੋਤੇ ਨੂੰ ਘਾਹ ਪਾਇਆ ਵਾ, ਉਹ ਪਾਰਕ ਦੀ ਉਹ ਖੋਤਾ ਘਾਹ ਖਾਂਡਿਆ ਵਾ। ਇਹਦਾ ਇੰਨਾ ਨਿੱਕਾ ਮਹੱਲਾ ਵਾ, ਇੱਕ ਬੰਦੇ ਨੇ ਭੇਂਟੇ ਖੇਡੇ, ਉਹਨਾਂ 'ਚ ਭੇਂਟੇ ਸਿੱਟੇ ਆ, ਉਹ ਕਹਿੰਦਾ ਓਏ ਉਹ ਖਾਲਾਂ ਦੇ ਮਹੱਲੇ ਚਲੇ ਗਏ, ਉਹਨਾਂ ਨਹੀਂ ਦੇਣੇ ਉਹਨੂੰ। ਖਾਲਾਂ ਜ਼ਰੀਨਾ ਘਰ ਚਲੇ ਗਏ। ਇਹਦੇ ਇਲਾਕੇ ਸਾਈ ਥਾਣਾ ਥੋੜਾ ਤਾਂ ਨਹੀਂ ਹੈ, 4 ਬੰਦੇ ਰਲ ਕੇ ਬੈਠਕ ਲਈ ਆ, ਸ਼ਾਮ ਨੂੰ ਪਾਰਟ ਟਾਈਮ ਪੁਲਿਸ ਵਾਲੇ ਬਣਦੇ ਆ, ਸ਼ਾਮ ਨੂੰ ਫੌਜੀ ਪੜਦੇ ਆ। ਇਹਦੇ ਭੱਲੇ ਬੱਚੇ ਖਰੋੜ ਖੇਡਦੇ ਆ ਤੇ ਇੰਜ ਤਾਂ ਨਹੀਂ ਸਿੱਟਦੇ, ਇੱਥੇ ਹੀ ਸਿੱਟ ਲੈਣੇ ਆ ਕਰਕੇ। ਉੱਥੋਂ ਕਹਿੰਦੇ ਹੁੰਦੇ ਆ ਵੀ ਕੀ ਆ ਲੱਗ ਗਿਆ। ਰਾਤ ਨੂੰ ਇਹਦੇ ਇਲਾਕੇ 'ਚ ਕੋਈ ਬੰਦਾ ਲੱਤਾਂ ਸਿੱਧੀਆਂ ਕਰਕੇ ਸੌਂਦਾ, ਅੰਦਰੋਂ ਕਰਕੇ ਸੌਂਦੇ ਆ। ਏਡਾ ਛੋਟਾ ਮਹੱਲਾ ਵਾ, ਯਕੀਨ ਕਰ। ਨਹੀਂ ਯਾਰ ਤੁਹਾਡੇ ਨਾਲੋਂ ਛੋਟਾ ਨਹੀਂ ਹੈਗਾ ਉਸਤਾਦ ਜੀ। ਰਜ਼ਾਬਾਦ ਤੁਸੀਂ ਉਧਰ ਰਜ਼ੀਬਾਦ ਛੋਟਾ ਜਿਹਾ ਕਰ ਲਓ। ਦਾਦੀ ਇਹਦੇ ਮਹੱਲੇ 'ਚ ਇੱਕ ਬੰਦੇ ਨੇ ਪੀਂਗ ਲਾ ਲਈ ਤੇ ਉਹਨੂੰ ਅਗਲੇ ਮਹੱਲੇ ਵਾਲੇ ਕਹਿੰਦੇ ਝਾਤੀ ਪੈਂਦੀ ਤੁਹਾਡੇ ਘਰ ਨੂੰ ਲਾ। ਸਾਚੇ ਪੈ ਸਾਰੇ ਤੇ ਤਾਂ ਮੱਲਾ ਬਿੱਲੀ ਚੁੱਕ ਕੇ ਲੈ ਗਈ। ਤਾਜੀ ਨਹੀਂ ਇਹਨਾਂ ਦੇ ਮਹੱਲੇ ਪੀਂਗ ਲੱਗੀ ਆ ਤੇ ਉਹ ਹਿਲਦੀ ਨਹੀਂ ਸੀ, ਬਸ ਉੱਤੇ ਬਹਿੰਦੇ ਸੀ, 5 ਮਿੰਟ ਬਾਅਦ ਉਤਰ ਜਾਂਦੇ। ਐ ਨਹੀਂ ਹੁੰਦੀ, ਐ ਤੇ ਚਿੱਤਰ ਖਾਣੇ। ਪੀਕ ਵੀ ਘੁੰਮਣ ਵਾਲੀ ਲਾਈ ਉਹ ਘੁੰਮਦੀ ਸੀ ਬਸ। ਅੱਜ ਇਹ ਦੇਖਿਆ ਸੀ ਸਮੁੰਦਰੀ ਰੋਡ ਤੇ ਸਦਕੇ ਵਾਲੇ ਬੈਠੇ ਗੋਸ਼ਤ ਲੈ ਕੇ, ਇਹਦੇ ਇਲਾਕੇ 'ਚ ਸਲਾਦ ਲੈ ਕੇ ਬੈਠੇ ਹੁੰਦੇ। ਉਹ ਕਹੇ ਉਹਨੂੰ ਪਤਾ ਨਹੀਂ ਗੋਸ਼ਤ ਵੀ ਹੁੰਦਾ, ਸਦਕਾ ਸਲਾਦ ਦਾ ਸੁੱਟਦੇ ਅੱਜ ਕੱਲ੍ਹ। ਤੇ ਉਹ ਪਰਿੰਦੇ ਵੀ ਉਦਾਂ ਦੇ ਆ, ਉਹ ਸਮਝਦੇ ਇਹੀ ਆ। ਉਹ ਯਾਰ ਮਿੱਠਾ ਪਾਣੀ ਸਾਡੇ ਇਲਾਕੇ 'ਚ ਸਭ ਤੋਂ ਪਹਿਲਾਂ ਆਇਆ, ਇਸ ਗੱਲ ਦੀ ਤੇ ਮੰਨੋ ਨਾ। ਦੇਖਿਆ ਹੋ ਯਾਰ ਉਹਨਾਂ ਤੇ ਮੱਲੇ ਉਹ ਤੇਰੇ ਇਲਾਕੇ 'ਚ ਪਾਣੀ ਵੀ ਉਹ ਤੁਸੀਂ ਡੱਬਾ ਉੱਪਰ ਪਾਉਣਾ, ਥੱਲੇ ਹੋਰ ਬੰਦਾ ਨਿਕਲ ਆਉਣਾ, ਤੁਸੀਂ ਕਹਿੰਦੇ ਆਹ ਕੌਣ ਹੈ ਤੇ ਮੈਂ ਹੈ ਹੀ ਨਹੀਂ। ਉਹ ਭਲਾ ਉੱਥੇ ਕਿੱਦਾਂ ਪਾਣੀ ਕੱਢਦੇ, ਬਾਲਟੀ ਸੁੱਟ ਕੇ 15 ਮਿੰਟ ਬਾਅਦ ਉੱਤੇ ਆਉਂਦੀ ਆ ਫੇਰ। ਉਹ ਯਾਰ ਉਹਨਾਂ ਗੁਲਾਮਾਬਾਦ ਮੈਨੂੰ ਤੇ ਹੈਰਾਨ। ਉਹ ਯਾਰ ਗੁਲਾਮ, ਉਸਕਾ ਨਾਮ ਹੈ ਗੁਲਾਮ ਮੁਹੰਮਦ ਆਬਾਦ। ਯਸ, ਤੇ ਉਹ ਗੁਲਾਮਾਬਾਦ ਕਹਿੰਦਾ। ਹਾਂਜੀ ਗੁਲਾਮਾਬਾਦ ਲੋਕੀ ਕਹਿਣ ਲੱਗ ਪਏ ਗੁਲਾਮ ਮੁਹੰਮਦਾਬਾਦ। ਇਸ ਤਰ੍ਹਾਂ ਗੁਲਾਮ ਮੁਹੰਮਦਾਬਾਦ ਵੀ ਇੱਕ ਹੈਗਾ। ਅੱਛਾ, ਸ਼ੇਰ ਅਲੀ ਮੇਰੇ ਸਾਹਿਬ ਦਾ ਘਰ ਕਿੱਥੇ ਹੈ? ਗੁਲਾਮ ਮੁਹੰਮਦਾਬਾਦ ਦੇ ਵਿੱਚ ਹੀ ਹੈ ਨਾ। ਵੱਡਾ ਕਬਰਸਤਾਨ ਕਿੱਥੇ ਆ? ਗੁਲਾਮ ਮੁਹੰਮਦਾਬਾਦ। ਠੀਕ ਹੈ ਜੀ। ਉਸ ਤੋਂ ਬਾਅਦ ਉਧਰੋਂ ਦੀ ਵੜ ਕੇ ਨਿਕਲ ਜਾ ਪਰੇ ਕਿਤੇ। ਨਹੀਂ, ਸ਼ੇਰ ਅਲੀ ਮੇਰੇ ਸਾਹਿਬ ਕਿਹੜੀ ਦਲੀਲ ਹੋਈ ਉਹਨਾਂ ਦਾ ਘਰ ਉੱਤੇ? ਤੇ ਉਹ ਬਿਲਕੁਲ ਵੱਡੇ ਕਬਰਸਤਾਨ ਦੇ ਨਾਲ ਵਾਲੇ ਚੌਕ ਦੇ ਉੱਥੇ ਨੁੱਕਰ, ਉੱਥੇ ਅੰਦਰ ਜਾ ਕੇ। ਹਾਂਜੀ, ਉਸ ਤੋਂ ਬਾਅਦ ਉਹ ਪਰੇ ਨਿਕਲ ਜਾ, ਉਹ ਢੇਰਾ ਸਾਈ ਦੇ ਕਬਰਸਤਾਨ ਚਲ ਜਾ। ਭਾਈਜਾਨ ਉਹਨਾਂ ਦੇ ਘਰ ਦੇ ਕੋਲੋਂ ਵੜ ਕੇ ਨਾ ਕਲੀਮਸ਼ੀਦ ਕਲੋਨੀ ਵੀ ਟੱਪ ਜਾ ਪਰੇ ਨੂੰ। 5 ਪੁਲੀਆਂ ਤੇ ਚੱਲ ਜਾ, 5 ਪੁਲੀਆਂ ਤੇ ਚੱਲ ਜਾ। ਉਹ ਮੈਂ ਮਸਤਾਂ ਮੈਂ ਕਿਉਂ ਜਾਵਾਂ ਯਾਰ? ਮੈਂ ਬੇਸਿਕਲੀ ਤੈਨੂੰ ਇੱਥੋਂ ਭੇਜਣਾ ਚਾਹ ਰਿਹਾ, ਕਿਤੇ ਚੱਲ ਜਾ, ਵੇਖ ਲੈ ਯਾਰ। ਅਮੀਰਪੁਰ ਬੰਗਲਾ ਰਹਿੰਦਾ ਸਿਰਫ ਪਿੱਛੇ ਸਾਰਾ ਗੁਲਾਮਾਬਾਦ ਹੀ ਆ। ਓਏ ਅਮੀਰਪੁਰ ਬੰਗਲਾ ਬਹੁਤ ਦੂਰ ਹੈਗਾ। ਮੈਂ ਤੁਹਾਨੂੰ ਦੱਸਣਾ ਇਹ ਕਾਨੂੰਨੀ ਪਤਾ ਕਿਸ ਹਿਸਾਬ ਨਾਲ ਵੱਡੀ ਉਹਨਾਂ ਨੇ ਕਿਹਾ ਵਾ। ਇੱਥੇ ਕੁਝ ਬੜੇ ਲੋਕ ਆ ਕੇ ਜੋ ਪੁਰਾਣਾ ਕਹਿੰਦੇ ਫੈਸਲਾਬਾਦ ਅਸਲ ਦੇ ਵਿੱਚ ਨਾ ਇਹ ਸੀ, ਉਹ ਜਿਹੜੇ ਇਸ਼ਤਿਹਾਰੀ ਲੋਕ ਜਿਹੜੇ ਸਨ, ਇਹਨਾਂ ਦੀ ਤਾਰੀਖ ਦੱਸੀ ਜਾਂਦੀ ਕਿ ਇੱਥੇ ਫੈਸਲਾਬਾਦ 'ਚ ਲੋਕ ਛੁਪਦੇ ਹੁੰਦੇ ਸਨ। ਇਹ ਜੰਗਲ ਸੀ ਬਹੁਤ ਵੱਡਾ। ਇਹ ਸੱਚ ਤਾਰੀਖ ਹੈ ਫੈਸਲਾਬਾਦ ਦੀ। ਸਾਰੇ ਹੀ ਇਦਾਂ ਹੀ ਸੀ ਇੱਕ ਦੌਰ ਦੇ ਵਿੱਚ। ਹਾਂਜੀ ਹਾਂ, ਫੈਸਲਾਬਾਦ ਜਰਾ ਬਾਅਦ 'ਚ ਬਣਿਆ, ਨਕਸ਼ੇ ਦੇ ਤਹਿਤ ਬਣਿਆ। ਇਸ ਤੋਂ ਇਹਦੇ ਮਹੱਲੇ ਗਲੀਆਂ ਜਿਹੜੀਆਂ ਨੇ ਨਾ ਉਹ ਰੁੱਖ ਪੁਣੇ ਦੇ ਨਾਲ ਨੇ ਪੂਰੀਆਂ। ਜਿੱਦਾਂ ਸਾਡਾ ਰਜ਼ਾਬਾਦ ਆ। ਉਹ ਕਿਉਂ ਤੁਹਾਡਾ ਰਜ਼ਾਬਾਦ? ਤੁਹਾਡੇ ਨਾਂ ਸਾਡਾ ਰਜ਼ਾਬਾਦ ਹੈ ਜਿਵੇਂ ਬਰਫੀ ਕੱਟੀ ਹੈ ਪੂਰਾ। 1 ਨੰਬਰ ਬਾਜ਼ਾਰ, 2 ਨੰਬਰ ਬਾਜ਼ਾਰ, 3 ਨੰਬਰ ਬਾਜ਼ਾਰ, ਉਸ ਤੋਂ ਬਾਅਦ 1 ਨੰਬਰ ਗਲੀ, 2 ਨੰਬਰ ਗਲੀ, 3 ਨੰਬਰ ਗਲੀ, 4 ਨੰਬਰ ਗਲੀ, 25 ਨੰਬਰ ਗਲੀ ਤੱਕ। ਯਾਨੀ ਆਸਾਨ ਅਮਲ ਸਾਹਿਬ ਜੀ। ਗੁਲਾਮਾਬਾਦ ਦੇ ਸਾਹਮਣੇ ਏਡੇ ਵੱਡੇ ਮਹੱਲੇ ਦੇ ਸਾਹਮਣੇ ਰਜ਼ਾਬਾਦ ਨੇ ਆਪਣਾ ਵੀ ਨਾਮ ਬਣਾਇਆ। ਬੜੀ ਸਾਜੀ ਦੇਖੋ ਤੁਸੀਂ, ਉਹਦੇ ਸਾਹਮਣੇ ਪੂਰਾ ਉਹਦਾ ਚੈਲੰਜ ਦੇਖ ਕਿੱਡਾ ਸੀ। ਲੇਕਿਨ ਉਹ ਰਜ਼ਾਬਾਦ ਛੋਟਾ ਸੀ, ਲੇਕਿਨ ਇਹਦੇ ਬਾਵਜੂਦ ਉਹਨੇ ਆਪਣਾ ਇੱਕ ਪਹਿਚਾਣ ਲੈਦਾ ਬਣਾਈ। ਤੇ ਸਾਡੇ ਲਾਈਆਬਾਦ ਨੇ 17 ਗੋਲਡ ਦਾ ਮੁਕਾਬਲਾ ਕੀਤਾ। ਹੁਣ ਤੂੰ ਸਾਡਾ ਲਾਈਆਬਾਦ ਕਾਹਦੋਂ ਕਹਿਣ ਦੇ? ਉਹ ਯਾਰ ਤੇ ਸਾਡਾ ਤੇ ਜੈਨੂਨ ਸਾਡਾ, ਉਹ ਰਹਿੰਦੇ ਹੀ ਨਹੀਂ ਉੱਥੇ। ਤਾਂ ਹੁਣ ਰਜ਼ਾਬਾਦ ਕਾਹਦਾ? 7 ਨਸਲਾਂ ਕਿਰਾਏ ਤੇ ਰੁਲ ਗਈਆਂ, ਸਾਡਾ ਲਾਈਆਬਾਦ। ਤੇਰਾ ਏਡਾ ਛੋਟਾ ਮਹੱਲਾ, ਪਲੀਜ਼ ਦੂਰੋਂ ਵੇਖੋ ਨਾ, ਏਦਾਂ ਲੱਗਦਾ ਡੈਵੋ ਬੱਸ ਵੇਖਣ ਨੂੰ। ਡੈਵੋ ਬੱਸ ਵੇਖਣ ਦੇ। ਇਹਦੇ ਮਹੱਲੇ ਨਾਲ ਬਾਕੀ ਦੇ ਮਹੱਲੇ ਮਟੇ ਵੀ ਜਾ ਸਕਦੇ। ਨਹੀਂ ਯਾਰ, ਇਹਦੇ ਮਹੱਲੇ ਬਸੰਤ ਤੇ ਨਾ ਤਲਾਵਾਂ ਤੋਂ ਗੁੱਡੀ ਫੜ ਕੇ ਲੋਕੀ ਐ ਕਰ ਰਹੇ ਨੇ ਬਸ। ਤੀਲਾ ਨੱਕ ਨੂੰ ਵੱਜ ਰਿਹਾ ਹੁੰਦਾ, ਜਿਹੜੀ ਯਾਨੀ ਉਸ ਤਲਾਵਾਂ ਪਈ। ਹਾਂ, ਤੇ ਇੰਜ ਕਰ ਰਿਹਾ ਹੁੰਦਾ ਤੇ ਨਾਲ ਖੜਿਆ ਜਿਵੇਂ ਵੇਖ ਰਹੇ ਇਹਦੇ ਇਲਾਕੇ ਦੀ ਤੁਸੀਂ ਕਟਿੰਗ ਦੇਖਣੀ, ਉੱਪਰੋਂ ਡਰਾਉਣ ਦੇ ਸ਼ਾਟ ਲੈ ਕੇ ਦੇਖੋ ਨਾ, ਲੱਗਦਾ ਆਂਡੇ ਵਾਲੀ ਗੇਮ 'ਚ ਰਹਿਣ, ਜਿਹੜੀ ਐ ਗੇਮ ਨਹੀਂ ਹੁੰਦੀ ਐ, ਉਹ 'ਚ ਰਹਿਣ ਕਿਤੇ। ਤਾਜੀ ਇਹਦੇ ਮਹੱਲੇ 'ਚ ਪੈਂਟ ਤੋਂ ਇੱਕ ਬੰਦੇ ਨੇ ਤਲਾਮਾਂ ਫੜੀਆਂ ਸੀ ਤੇ ਫੇਰ ਵੀ ਗਾਟੀ ਪੈ ਗਈ। ਯਾਰ ਏਡੀ ਕਿਹੜੀ ਛੋਟਾ ਮਹੱਲਾ ਯਾਰ। ਇਹ ਇੰਨੀ ਲਾਗੇ ਗੁੱਡੀ ਡਾਉਂਦੇ ਆ, ਇਹਨਾਂ ਦੀ ਗੁੱਡੀ ਕਿਤੇ ਅੜ ਜੇ ਨਾ ਤੇ ਕਹਿੰਦੇ ਇਹਨੇ ਤਾਂ ਓਏ ਉਹ ਮੇਰੀ ਗੁੱਡੀ ਛੜਾ, ਇੰਜ ਨਹੀਂ ਕਹਿੰਦੇ। ਉਹ ਇੰਨੀ ਲਾਗੇ ਅੜ ਤੇ ਕਹਿੰਦੇ ਐ ਛੜਾਈ।
ਯਾਰ ਉਹ ਦੂਰੋਂ ਇਹ ਇਹਨਾਂ ਦਾ ਇਲਾਕਾ ਏਡਾ ਵੱਡਾ ਹੈ ਨਾ, ਤੌਬਾ ਤੌਬਾ। ਹਾਂਜੀ ਇੰਨੀ ਲਾਗੋ ਗੁੱਡੀ ਰਹਿੰਦੇ ਇਦਾਂ ਲੱਗਦਾ ਅਖਬਾਰ ਪੜ੍ਹਨ ਦੇ। ਕੰਨੀ ਦੇਣ ਲੱਗੇ ਲੱਗਦਾ ਅਖਬਾਰ ਪੜ੍ਹਨ। ਏਡਾ ਇੱਧਰ ਨੂੰ ਵੀ ਬੰਦੇ ਨੂੰ ਆਵਾਜ਼ ਦੇਣੀ ਹੁੰਦੀ ਨਾ, ਇੱਧਰ ਨੂੰ ਓਏ ਆ ਯਾਰ ਤੌਬਾ। ਇਹਨਾਂ ਦਾ ਇਲਾਕਾ ਵੱਡਾ ਵਾ ਭਾਈ, ਪਤਾ ਠੀਕ ਆ, ਲੇਕਿਨ ਏਡਾ ਵੱਡਾ ਇੱਥੋਂ ਜੀ ਤੂੰ ਫਲਾਣਾ ਵੀ ਟੱਪ ਜਾ, ਤੂੰ ਸਕਰਦੂ ਵੀ ਟੱਪ ਜਾ, ਤੂੰ ਨੇਪਾਲ ਵੀ ਟੱਪ ਲੈ। ਯਾਰ ਇਹਨਾਂ ਦੇ ਮਹੱਲੇ 'ਚ ਇੱਕ ਬੰਦਾ ਇੱਥੇ ਖੜਾ ਨਾ ਤੇ ਦੂਜਾ ਸਿਰਫ ਇੱਥੇ ਖੜਾ ਹੋਵੇ ਨਾ ਤੇ ਉਹਨਾਂ ਗਿਲਾ ਕਰ ਰਹੇ ਹੁੰਦੇ, ਦੂਰ ਦੂਰ ਰਹਿ ਰਹੇ ਆ ਤੂੰ ਅੱਜ ਕੱਲ ਲੈ। ਅੱਛਾ ਨਾਲ ਖੜਾ ਨਾਲ ਖੜਾ ਨਾਲ ਫਲੋ ਤੈਨੂੰ ਕਹਿਣ ਦੇ ਵੀ ਔਰ ਨਹੀਂ ਮਤਲਬ ਫੋਟੋ ਕਿਤੇ ਖੜਾ ਤੈਨੂੰ ਕਹਿ ਰਿਹਾ ਵਿਛੋੜੇ ਪਾ ਰਿਹਾ ਤੂੰ ਅੱਜ ਕੱਲ ਲੈ। ਵਾਹ ਸਾਡੇ ਕੋਲ ਨਹੀਂ ਖਲੋਂਦਾ ਆ ਕੇ। ਯਾਰ ਇਹਨਾਂ ਦੇ ਨਾਲ ਦੇ ਘਰ ਇਹਨਾਂ ਦੇ ਆ ਜਾਣ ਤੇ ਕਦੇ ਉਹ ਪਰਦੇਸੀ ਆ ਗਏ। ਇਹਨਾਂ ਦੇ ਮਹੱਲੇ 'ਚ ਲਾਟੂ ਇੰਜ ਛੱਡਦੇ ਥੱਲੇ ਉੱਠੂ ਇੱਧਰ ਨੂੰ ਛੱਡਣ ਤੇ ਦੂਜੇ ਮਹੱਲੇ ਨਿਕਲ ਜਾਂਦੇ। ਏਡਾ ਵੱਡਾ ਇਲਾਕਾ ਵਾ, ਇਹ ਬੈਂਕ 'ਚ ਪੈਸੇ ਜਮਾ ਕਰਾਉਣ ਨਾਲ ਤੇ ਬਾਅਦ ਵਿੱਚ ਪੋਤਾ ਜਾ ਕੇ ਕਢਾਉਂਦਾ। ਅੱਛਾ ਉਹ ਵੱਡਾ ਇਲਾਕਾ ਨਹੀਂ ਹੁੰਦਾ, ਇਹ ਵੱਡੇ ਇਲਾਕੇ ਵਾਲੀ ਗੱਲ। ਐ ਨਾ ਕਰਿਆ ਬੌਂਦਲ ਗਿਆ ਤੂੰ। ਮੈਂ ਬੌਂਦਲ ਗਿਆ। ਅੱਛਾ ਭਾਈ ਤੁਸੀਂ ਕਿਸੇ ਨੂੰ ਪੁੱਛ ਲਓ, ਇਹ ਵੱਡੇ ਰਕਬੇ ਦੇ ਹਿਸਾਬ ਨਾਲ ਵੱਡੇ ਇਲਾਕੇ ਦੀ ਗੱਲ ਆ। ਇਹ ਕੋਈ ਵੱਡੀ ਵੀ ਦਾਦਾ ਕਰਾਵੇ ਤਾਂ ਪੋਤਾ ਕਢਾਉਂਦਾ, ਇਹ ਤਾਂ ਟਾਈਮ ਦੀ ਇਹ ਤਾਂ ਟਾਈਮ ਦੀ ਗੱਲ ਆ। ਗੱਲ ਬਰਦਾਸ਼ਤ ਦੀ ਵੀ ਨਹੀਂ, ਟਾਈਮ ਦੀ ਇਹ ਨਹੀਂ ਟਾਈਮ ਟਰੈਵਲ ਆ। ਉਸਤਾਦ ਜੀ ਯਾਰ ਵੇ ਨਾ ਇਹਦੇ ਕੈਸੇ ਇਲਾਕੇ ਦੇ ਵਿੱਚ ਨਾ ਕਾਨੇ ਵਾਲਾ ਸਾਹਿਬ ਨੂੰ ਬੈਨ ਆ ਵੀ ਏਦਾਂ ਨਹੀਂ ਕਰਨਾ, ਤਾਂ ਨੂੰ ਕਰਨਾ। ਕੁੱਤੇ ਨੂੰ ਕਰਨਾ ਹੈ। ਤੈਨੂੰ ਕੀ ਐ ਕੀਤਾ ਸਜਾਓ। ਨਹੀਂ ਮਿੱਠਾ ਜੀ, ਤੁਸੀਂ ਫਿਰ ਵੇਖਿਆ ਹੀ ਨਹੀਂ ਹੈਗਾ ਲਾਈਆ ਬਾਤ ਟੋਟਲੀ ਨਹੀਂ ਤੂੰ ਵੇਖਿਆ। ਹੁਣ ਉਹ ਤੇ ਮੈਂ ਸਾਰਾ ਵੇਖਿਆ ਇਲਾਕਾ ਕਾਹਦਾ ਖਾਲਾ ਮੱਲਿਆ, ਤੁਸੀਂ ਲੋਕਾਂ ਨੇ ਇੱਟਾਂ ਪਾਈਆਂ, ਮੈਨੂੰ ਪਤਾ ਨਹੀਂ ਕਾਲੇ ਤੇ ਰਹੀ ਜਾਂਦੇ ਆ। ਅੱਛਾ ਜੀ, ਤੁਸੀਂ ਤੇ ਮਾਸ਼ਾਅੱਲਾ ਬੈਰੀਆ ਨੂੰ ਕਹਿੰਦੇ ਨੇ ਨਾ, ਬੈਰੀਆ ਝੰਡਾ ਵੀਰ। ਤੁਸੀਂ ਫਿਲਟਰ ਵਾਲਾ ਪਾਣੀ ਉਹਨੂੰ ਦਿੰਦੇ ਜਿਹਨੇ 7-8 ਕਤਲ ਕੀਤੇ ਹੁੰਦੇ ਆ। ਲੋ ਭਾਜੀ ਬਿਸਮਿਲ੍ਲਾ ਪਾਣੀ ਪੀਓ। 7-8 ਕਤਲ ਕਰਨ ਨਾਲ ਫੀਡਰ ਪਾਣੀ ਵਿਆਹ ਵੀ ਉਹ ਅੱਛਾ ਬੰਦਾ ਨਾਈਸ ਮੈਨ ਉਹ ਸਮਝ ਇੰਨਾ ਯਾਰ ਇਹਨਾਂ ਦੇ ਘਰ ਇੱਕ ਬੰਦਾ ਵੱਡਾ ਬੰਦ ਨਹੀਂ ਹੁੰਦਾ ਜਿਹੜਾ ਸ਼ੀਰ ਮਾਰ ਕਿਹੜਾ ਹੁੰਦਾ, ਉਹ ਇਹਨਾਂ ਚੁੱਕ ਕੇ ਆ ਰਿਹਾ ਤੇ ਸਾਰਾ ਮਹੱਲਾ ਕਹਿੰਦਾ ਤੂੰ ਇਹਨੂੰ ਲੈ ਜਾ ਅੰਦਰ, ਅਸੀਂ ਬਾਹਰ ਖਲੋ ਜਾਂਦੇ ਵੀ ਭੱਲਾ ਬੰਦ ਹੋਈ ਸ਼ੀਰ ਮਾਰ ਲਗਾਉਂਦੇ। ਸ਼ੀਰ ਮਾਰ ਲਗਾਉਂਦੇ ਆ। ਤੁਹਾਡੇ ਇਲਾਕੇ ਦੀ ਗਲੀਆਂ ਦੇ ਵਿੱਚ ਇਹਨਾਂ ਨੇ airport ਦਰਮਿਆਨ 'ਚ ਬਣੇ ਨਾ, ਸ਼ੀਰ ਹੁਣ ਮਾਰ ਅਗਲੇ ਦੀ ਵੀ ਉਸਤਾਦ ਜੀ ਸੁਣਿਆ ਕਰੋ, ਆਵਾ ਕਰਿਆ ਕਰੋ। ਇਹਨਾਂ ਨੇ ਦਰਮਿਆਨ 'ਚ ਸ਼ੀਰ ਮਾਰ ਰੱਖ ਕੇ ਨਾ ਤੇ ਸਾਰੇ ਇੰਜ ਉਹਦੇ ਤੇ ਸਿਰ ਰੱਖ ਕੇ ਨਾ ਇੰਜ ਗੋਲ ਜੇ ਸੁੱਤੇ ਹੁੰਦੇ ਸਾਰੇ ਗੋਲ ਗੋਲ ਕੁਛ ਕੁਸ਼ਨ ਟੈਪ ਫੁੱਲ ਜਿਹਾ ਬਣੇ ਹੁੰਦੇ। ਫੁੱਲ ਬਣੇ ਹੁੰਦੇ ਆ। ਸਹੀ ਗੱਲ ਆ ਤੁਹਾਡਾ ਤੇ ਸਾਰੇ ਕਹਿੰਦੇ ਨੇ ਟ੍ਰੇਨਾਂ ਗੁਲਾਮਾਬਾਦ ਲਾ ਦਿਓ ਜਗ੍ਹਾ ਗੁੱਡੀ ਹੈ ਨਾ। ਉਹਨੇ ਏਡਾ ਕਿਹਾ ਵੱਡਾ ਆ ਮਜ਼ਾ ਨਹੀਂ ਆਇਆ, ਆ ਫਕਨੋਟੀ ਆ ਇੰਨਾ ਛੋਟਾ ਮਹੱਲਾ ਤਾਂ ਜੀ ਤਾਂ ਨੂੰ ਉਂਗਰਾਈ ਲੈਂਦੇ। ਅੱਛਾ ਇੰਜ ਨਹੀਂ ਕਰਦੇ, ਐਸ ਨੂੰ ਕਰਦੇ। ਆਹ ਸਹੀ ਗੱਲ ਆ। ਸਹੀ ਗੱਲ, ਬਹੁਤ ਅੱਛੇ, ਬਹੁਤ ਤੁਹਾਡੇ ਦੇ ਇਲਾਕੇ ਵੱਡੇ ਨੇ ਨਾ। ਹੋਰ ਕੀ ਉਹ ਮਾਸ਼ਾਅੱਲਾ। ਕਿੱਡਾ ਵੱਡਾ। ਉਹ ਯਾਰ ਜਿਹੜੀ ਪਾਰਕਿੰਗ ਬਣੀ ਆ, ਸਿਰਫ ਸਾਡੇ ਇਲਾਕੇ ਦੀ ਪਾਰਕਿੰਗ ਚੈੱਕ ਕਰੋ, ਜਿੱਥੇ ਗੱਡੀਆਂ ਪੂਰੇ ਇਲਾਕੇ ਦੀਆਂ ਖਲੋਂਦੀਆਂ। ਮੈਂ ਤੁਹਾਨੂੰ ਦੱਸਿਆ ਕਿ ਮਾਸ਼ਾਅੱਲਾ ਡਿਵੈਲਪ ਹੋ ਗਿਆ ਹੈ। ਹੁਣ ਉਹ ਅਲ ਰਹੀਮ ਗਾਰਡਨ 17 ਕਲੋਨੀ ਪਾਰਕ ਕਿਹਨੂੰ ਕਹਿੰਦੇ? ਉਹ ਹਰੀ ਚਟਨੀ ਡੋਲ ਦੋ ਕਹਿੰਦੇ ਪਾਰਕ। ਪੁਦੀਨੇ ਦੀ। ਇਹਨਾਂ ਦੇ ਇਲਾਕੇ ਦੇ ਕਿਸੇ ਕਮੀਜ਼ ਪਾਉਣੀ ਹੋਵੇ ਨਾ, ਸਟੇਡੀਅਮ ਹੁੰਦਾ ਉਹਦੇ ਕੋਲ ਇੱਥੇ ਇੰਜ ਨਹੀਂ ਨਾ ਹੋਣਾ ਉੱਥੇ। ਆਹ ਸਟੇਡੀਅਮ ਦੇ ਰਸਤੇ 'ਚ ਵੀ ਕਿੰਨੇ ਇਲਾਕੇ ਹੁੰਦੇ ਮਿੱਠਾ ਜੀ, ਜਿਹੜੇ ਵੱਡੇ ਵੱਡੇ ਨੇ। ਹਾਂਜੀ ਪਤਾ ਨਹੀਂ ਫਿਰ ਮੈਨੂੰ ਗੱਲ ਸ਼ੁਰੂ ਕਰ। ਯਾਰ ਇਹਨਾਂ ਦੇ ਮਹੱਲੇ ਈਦ ਇੰਜ ਤਾਂ ਨਹੀਂ ਮਿਲਦੇ, ਇਹ ਇੰਜ ਕਰਕੇ ਨਾ ਇੰਜ ਹੀ ਮਿਲਦੇ ਮੋਢਿਆਂ ਨਾਲ। ਈਦ ਮੁਬਾਰਕ ਜੀ ਭਾਜੀ, ਹਾਏ ਹਾਏ ਯਕੀਨ ਕਰ। ਉਸਤਾਦ ਜੀ ਅੱਛੀ ਗੱਲ ਇਹਨਾਂ ਦੇ ਇਲਾਕੇ 'ਚ ਤਾਂ ਨਾਲ ਦੀ ਗਲੀ 'ਚ ਕਹਿੰਦੇ ਆ ਮੇਰੀ ਬਾਹ ਆਈ ਹੋਈ ਈਦ ਮਿਲ ਲੈ। ਨਹੀਂ ਆ ਚੱਸ ਨਹੀਂ ਆਇਆ ਉਹ ਯਾਰ ਨਹੀਂ ਤਾਂ ਜੱਸ ਆਉਣੀ, ਬਿਲਕੁਲ ਨਹੀਂ ਆਉਣੀ। ਉਹ ਯਾਰ ਏਦਾਂ ਨਹੀਂ ਹੁੰਦਾ ਮਿੱਠਾ ਜੀ, ਇਲਾਕੇ ਬਹੁਤ ਸਾਰੇ ਖੂਬਸੂਰਤ ਹਾਂਜੀ ਇਲਾਕੇ। ਫਰੀਦ ਦਾ ਐਡਾ ਛੋਟਾ ਮਹੱਲਾ ਵਾ, ਅਮੂਰ ਲੱਗੇ ਹੱਥ ਦਿੰਦੇ ਨਾ, ਉਹ ਏਦਾਂ ਕਹਿੰਦੇ। ਆਹੋ ਪਰ ਟੈਬਲ ਹੁੰਦੇ ਨਹੀਂ ਇਹਦੇ ਮੈਂ ਇਹਨੇ ਹੋਰ ਛੋਟਾ ਕਰੇ ਵੇਖੀ, ਇਹ ਤੂੰ ਏਦਾਂ ਕੀਤਾ ਇਹਨਾਂ ਉਹ ਵੀ ਅੰਦਰ ਕਰਨੀ ਆ ਵੇਖੀ। ਐਡਾ ਛੋਟਾ ਮਹੱਲਾ ਵਾ, ਮੋਟਰਸਾਈਕਲ ਤੇ ਜਦੋਂ ਤੁਸੀਂ ਐ ਮੁੜਨਾ ਵੇ ਤੇ ਇਸ਼ਾਰਾ ਸਿਰਫ ਐ ਦਿੰਦੇ ਆ। ਮੈਨੂੰ ਦੱਸੋ, ਪਿਛਲੇ ਬੰਦੇ ਨੂੰ ਇਸ਼ਾਰਾ ਦੇਣਾ ਵਾ ਤੇ ਪਿਛਲੇ ਬੰਦੇ ਨੂੰ ਐ ਕਰਕੇ ਉਹ ਕਹੋ। ਪਿਛਲਾ ਜਿਹੜਾ ਨਾ ਉਹ ਚੜਿਆ ਹੁੰਦਾ ਉੱਤੇ। ਪਿਛੜਾ ਉੱਤੋਂ ਨਹੀਂ ਐ ਵੇਖਣ ਦੇ ਹੁੰਦੇ ਆ। ਹਾਂਜੀ ਕਿੱਦਾਂ ਚੜਿਆ? ਐ ਮਿੱਟਿਆ ਤੌਬਾ, ਤੂੰ ਮਰਨਾ ਵਾ ਤੇ ਤੈਨੂੰ ਪਤਾ ਇਸ ਗੱਲ ਤੋਂ ਤੇਰੀ ਪਕੜ ਹੋ ਜਾਣੀ ਆ। ਫਰੀਦ ਕੇ ਅਸੀਂ ਕਿਹੜਾ ਵੀ ਅਸੀਂ ਹੱਕ ਦਾ ਸਾਥ ਦੇਣੇ, ਇਹ ਕਿਹੜਾ ਤਨਖਾਹ ਲਈ ਡੇਟਾ ਵਾ। ਹੱਕ ਦਾ ਸਾਥ ਦੇ। ਉਹ ਯਾਰ ਇਲਾਕਾ ਖੂਬਸੂਰਤ ਵੀ ਹੋਣਾ ਜ਼ਰੂਰੀ ਹੈ। ਚਲੋ ਜੀ ਇਲਾਕਾ ਤੁਹਾਡਾ ਵੱਡਾ ਲਾ ਲੈਣੇ ਖੂਬਸੂਰਤੀ ਦੇ ਲਿਹਾਜ਼ ਨਾਲ, ਤੇ ਜਿਵੇਂ ਗ੍ਰੀਨਰੀ ਹੈ ਸਾਡੇ ਇਲਾਕੇ 'ਚ। ਮਿੱਠੇ ਤੂੰ ਤੇ ਵੇਖੀ ਸਜ਼ਾਵਾਂ ਦਿੰਦੇ ਸੀ ਅੰਗਰੇਜ਼ ਵੀ, ਜਿਹਨੂੰ ਗੁਲਾਮਾਬਾਦ ਛੱਡ ਦਿਓ, ਗੁਲਾਮਾਬਾਦ ਪੂਰਾ ਫਿਰ ਕੇ ਆਇਆ ਤੂੰ ਮਾਫ ਕਰ ਦਿਆਂਗੇ। ਨਹੀਂ ਸੀ ਫਿਰ ਜਾਂਦਾ, ਰਾਜੀ ਮਰ ਜਾਂਦੇ ਸੀ ਲੋਕ। ਏਡਾ ਵੱਡਾ ਸੀ ਫਰੀਦ ਦਾ ਐਡਾ ਛੋਟਾ ਮਹੱਲਾ, ਇੱਕ ਬੰਦੇ ਨੂੰ ਚੱਕਰ ਆਇਆ, ਉਹ ਪਿੱਛੇ ਨਹੀਂ ਡਿੱਗਿਆ, ਢੋਲ ਆ ਗਈ ਉਹਦੇ। ਨਹੀਂ ਡਿੱਗਿਆ ਵੀ ਨਹੀਂ, ਚੱਕਰ ਆਏ ਤੇ ਉੱਥੇ ਖਲੋਤਾ ਚੱਕਰ ਲਈ ਜਾ ਰਿਹਾ, ਦੇਖ ਨਹੀਂ ਰਿਹਾ। ਤੇ ਲੋਕਾਂ ਕਰਮ ਨੂੰ ਹਲਾਇਆ ਨੂੰ ਚੱਕਰ ਆਇਆ ਬਸ। ਬਹੁਤ ਅੱਛਾ। ਤੇਰਾ ਤੇ ਇਲਾਕਾ ਨਾਰਥ ਝੰਡਾ ਵੀਰ ਹੈ ਨਾ। ਯਾਰ ਫਰੀਦ ਮੇਰੀ ਸੁਣ ਗੱਲ, ਇਹ ਜੈਲਸੀ ਆ ਹੈ।
ਤੁਹਾਨੂੰ ਕਿ ਫਸਟ ਅਪਰਚੂਨਿਟੀ ਜਿਹੜੀ ਇਹੀ ਹੈ ਕਿ ਉਹ ਆ ਇਸਲਾਮਾਬਾਦ। ਯਾਰ ਵੇਨਾ ਮੇਰੀ ਗੱਲ ਸੁਣੋ, ਜਦੋਂ ਤੁਸੀਂ ਮੁਕਾਬਲੇ ਇਸ ਕੰਪੇਅਰ ਟੂ ਇਸਲਾਮਾਬਾਦ ਇਲਾਹਾਬਾਦ ਦੈਟ ਵਾਸ ਦਾ ਯੂ نو ਗ੍ਰੀਨਰੀ ਏਰੀਆ ਬੜਾ ਖੂਬਸੂਰਤ। ਮੈਂ ਤੁਹਾਨੂੰ ਦੱਸਿਆ ਅਟਾਰਨੀ ਟਾਈਪ ਵੱਡੇ ਅਫਸਰ ਉੱਥੇ ਸ਼ਿਫਟਡ ਨੇ। ਢਾਰਨੀ ਜੋੜੇ ਹੁੰਦੇ ਨਾ ਢਾਰਨੀ ਸਾਰੇ ਢਾਰਨੀ ਉੱਥੇ। दानश्वर के पता नहीं बिजली पवे ना समाने फिर कहीं पैरते मिली ये क्या हो गया उठा दी आवाज होती लोग डरते थे फिर ਅੱਛਾ ਇਹਨੂੰ ਬਿਜਲੀ ਪਵੇ ਨਾ ਸਮਾਨੇ ਵੀ ਤੇ ਅੰਦਰ ਸੀਰੀਅਸ ਮਤਲਬ ਬੋਲਣ ਲੱਗ ਪਿਆ। अच्छा इन्हें बिजली पे उन्हें आत्मा कर रहे हैं के पीछे हो ਇਹਨੂੰ ਬਿਜਲੀ ਪਈ ਤੇ ਕਰਨ इन्हें बिजली पे अपना लोकेशन बने इंज कर रहे हैं लाउड है बिजली। ਅੱਛਾ ਇਹ ਇੱਕ ਸਾਡੀ ਬਿਜਲੀ ਸੱਚੀ ਮੁੱਚੀ ਵੀ ਪੈਂਦੀ ਹੈ, ਡਿੱਗਦੀ ਹੈ। ਨਹੀਂ ਸਾਜੀ ਵੈਸੇ ਹੀ ਲੋਕ ਕਾਲੀਆਂ ਚੀਜ਼ਾਂ ਨਹੀਂ ਕਹਿੰਦੇ ਕਾਲੀਆਂ ਚੀਜ਼ਾਂ ਦੇ ਮੱਝਾਂ ਮੁੱਝਾਂ ਤੇ ਬਿਜਲੀ ਡਿੱਗਦੀ ਹੈ। ਅਰੇ ਸੱਚੀ ਮੁਝੇ ਇਫੈਕਟ ਵਾਲਾ ਅੱਛਾ ਇਹ ਕਾਲੀਆਂ ਚੀਜ਼ਾਂ ਦਾ ਨਹੀਂ ਐਡਾ ਰੌਲਾ ਹੋਣਾ। ਨਹੀਂ। ਡਿੱਗਦੀ ਹੈ ਤੇ ਫਿਰ ਉਹ ਡਿੱਗ ਪੈਂਦੀ ਡਿੱਗ ਪੈਂਦੀ ਆ। ਔਰ ਇਹਦੇ ਚ ਕਾਲੀ ਦਾ ਲੌਜੀਕ ਬਣੀ ਮਿੱਥ ਬਣੀ ਆ। ਵੈਸੇ ਤਾਂ ਉਸਤਾਦ ਜੀ ਮੈਂ ਜਨਮ ਰੱਖੀ ਵੇਖੀ ਆ, ਟਰਾਂਸਫਾਰਮਰ ਦੇ ਉੱਤੇ ਬਿਜਲੀ ਡਿੱਗੀ, ਟਰਾਂਸਫਾਰਮਰ ਫਟ ਗਿਆ। ਠੀਕ ਹੈ, ਇਹ ਫੁਹਾਰਾ ਚੌਕ ਦੇ ਕੋਲ ਟਰਾਂਸਫਾਰਮਰ ਦੇ ਉੱਤੇ ਬਿਜਲੀ ਡਿੱਗੀ ਸੀ। ਉਹ ਮੈਂ ਜਨਮ ਆਪਣੀ ਅੱਖੀਂ ਵੇਖਿਆ। ਡਿੱਗਣ ਤੋਂ ਬਾਅਦ ਦਾ ਮੰਜ਼ਰ ਵੇਖੀ ਮੈਂ ਵੀ ਡਿੱਗਦੀ ਨਹੀਂ। ਅੱਗੇ ਚੱਲ ਜਾਣਾ ਸੀ ਮੋਲ। ਹਾਂਜੀ ਫਰੀਦ ਤੇ ਬਿਜਲੀ ਡਿੱਗੀ ਤੇ ਅੱਗੇ ਪਾਵਰ ਬੈਂਕ ਕਰਨ ਗਿਆ। ਉਹਦੇ ਕਿ ਪਾਵਰ ਬੰਕ ਕਰਦੇ ਚਾਰਜ ਹੋ ਜਾਵੇ। ਬੇਸਿਕਲੀ ਸਿਆਸਤਦਾਨ ਕਹਿੰਦੇ ਆ ਕਿ ਮਾਮੇ ਭਾਂਜੇ ਤੇ ਬਹੁਤ ਪੈਂਦੀ ਹੈ। ਮਾਮੇ ਭਾਂਜੇ ਦੇ ਤੁਸੀਂ ਵੀ ਲੁਕੀ ਪਹੁੰਚੀ ਹੈ ਉਹ ਜੋ ਸਿਆਸਤਦਾਨ ਨਹੀਂ ਸਾਇੰਸਦਾਨ। ਉਹੀ ਜਿਹੜੇ ਵੀ ਆ ਜਿਹੜੇ ਰਿਸਰਚ ਕਰਦੇ ਆ ਨਾ ਉਹਨਾਂ ਦੇ ਇਲਾਕੇ 'ਚ ਹੈ ਹੀ ਉਹ ਦੋ ਚਾਰ ਜਣੇ ਜਿਹੜੇ ਖੜੇ ਤੇ ਬੈਠੇ ਸਿਆਸਤਦਾਨ। ਦਿਨ ਸਿਆਸਤਦਾਨ ਪੰਜਾਬ ਨੂੰ ਹੋਰ ਕੁਝ ਪੰਦੇ ਨੇ ਕੈਟਾਗਰੀ ਵਾਈਜ਼। ਫਰੀਦ ਦੇ ਇਲਾਕੇ ਜਿਹੜਾ ਲੋਹੜੀ ਪੂੜਾ ਵੇਚਦਾ ਸ਼ਾਮ ਨੂੰ ਉਹੀ ਚੰਦ ਦੇਖਦਾ ਹੁੰਦਾ ਹਾਂ ਸਵੇਰੇ ਈਦ ਆ ਸਾਰਾ ਠੀਕ ਹੈ। ਵਾਹ, ਇਹਨਾਂ ਦੇ ਇਲਾਕੇ ਦਾ ਕਬਾੜੀਆ ਉਹ ਸਾਇੰਸਦਾਨ ਹੀ। ਉਹ ਸਾਰੀ ਦਿਹਾੜੀ ਦੀਆਂ ਚੀਜ਼ਾਂ ਦੇ ਸਾਇੰਸ ਵੇਖਦਾ। ਇਹਦਾ ਐਡਾ ਛੋਟਾ ਮੱਲਾ ਵਾ ਆਹੀ ਕੋਈ ਕਿ ਬੰਦਾ ਖਲੋ ਕੇ ਨਾ ਤੇ ਉੱਥੇ ਹੀ ਖਲੋਤਾ ਹੀ ਕਹਿ ਕੇ ਨਾ ਅੱਖਾਂ ਬੰਦ ਕਰਕੇ ਕਹਿੰਦਾ ਲੈ ਭਲੀਏ ਲੋਕੇ ਮੈਂ ਸੌਣ ਲੱਗਾ ਈ। ਕਿਹੜੀ ਗੱਲ ਆ ਯਾਰ, ਇਹਦਾ ਭਲਾ ਹੁੰਦਾ ਵਾ। ਐਡਾ ਛੋਟਾ ਫਰੀਦ ਜਾ ਲੈ ਇੰਜੋਏ ਕਰ ਚੜਦੇ ਪੁਰਾਣੀਆਂ ਗੱਲਾਂ ਕਰਦੀਆਂ ਸਾਡੇ ਟੈਨਸ਼ਨ ਇਲਾਕੇ ਤੇ ਮਨਾਰੇ ਪਾਕਿਸਤਾਨ ਆਇਆ ਸਿਰਫ ਨੂੰ ਵਿਛਾਉਣ ਲੱਗੇ। ਓਹੋ ਨਹੀਂ ਯਾਰ। ਇਸਲਾਮਾਬਾਦ ਸਾਡਾ ਨਹੀਂ ਲੱਗਦਾ। ਆ ਯਾਰ ਮਜ਼ਾ ਲੈ ਗੱਲ ਦਾ ਲੇਕਿਨ ਇਹ ਵਾ ਕੋਈ ਵੱਡੇ ਇਲਾਕਿਆਂ ਤੇ ਹਮੇਸ਼ਾ ਬੰਬਾਰੀ ਹੁੰਦੀ। ਜਦੋਂ ਜੰਗ ਲੱਗਦੀ ਨਾ ਸਾਡੇ ਇਲਾਕੇ ਫਿਰ ਬਚ ਜਾਂਦੇ ਛੋਟੇ ਛੋਟੇ ਇਲਾਕੇ। ਅੱਲਾ ਭਾਈ ਉਹਨੂੰ ਤੰਦਰੁਸਤੀ ਸਿਹਤ ਦੇਵੇ, ਖੈਰ ਖਰੀਅਤ ਰੱਖੇ। ਸਾਡੇ ਗੁਲਾਮਾਬਾਦ ਨੂੰ ਵੀ, ਗੁਲਾਮਾਬਾਦ ਦੀ ਗੱਲ ਕਰਨ ਸਾਡੇ ਰਜ਼ਾਬਾਦ ਨੂੰ ਸੌਰੀ ਅੱਲਾ ਰਜ਼ਾਬਾਦ ਨੂੰ ਵੀ ਤੰਦਰੁਸਤੀ ਤਰੱਕੀ ਦੇਵੇ ਯਾਰ। ਮਾਸ਼ਾਅੱਲਾ ਸਾਡੇ ਫੈਸਲਾਬਾਦ ਪਾਕਿਸਤਾਨ ਦਾ ਫਖਰ ਲਾਇਆ ਰਜ਼ਾਬਾਦ ਹੈ ਉਹ ਲਾਇਆ ਮਗਰੋਂ ਬਾਅਦ ਕਿਸੇ ਦਿਨ ਉਸਤਾਦ ਜੀ ਛੋਟੇ ਘਰ ਵੱਡੇ ਘਰ ਵਾਲਾ ਟਰੈਕ ਕਰਾਂਗੇ ਦੁਬਾਰਾ। ਇਹਦਾ ਐਡਾ ਛੋਟਾ ਘਰ ਆ। ਅਸੀਂ ਉਹ ਕਰਾਂਗੇ ਉਸਤਾਦ ਜੀ ਪ੍ਰੋਪਰ ਫਿਰ ਕਰਾਂਗੇ। ਲੇਕਿਨ ਉਸਤਾਦ ਜੀ ਮੈਂ ਹੈਰਾਨ ਆ ਪਾਕਿਸਤਾਨ ਤੋਂ ਬਾਹਰ ਜਿਹੜੇ ਲੋਕ ਨੇ ਵਿਚਾਰੇ ਉਹਨਾਂ ਨੂੰ ਇਹ ਮਹੱਲੇ ਕਿੱਦਾਂ ਯਾਦ ਆਉਂਦੇ ਹੋਣੇ ਹਨਾ। ਉਸਤਾਦ ਜੀ ਬਾਹਰ ਦੇ ਮੁਲਕਾਂ 'ਚ ਸਕੁਅਰ ਫੁੱਟ ਆ 300 ਸਕੁਅਰ ਫੁੱਟ 250 ਸਕੁਅਰ ਫੁੱਟ ਤੇ ਮਹਿੰਗੇ। ਹਾਂਜੀ ਬਿਲਕੁਲ। ਯਾਨੀ 350 ਸਕੁਅਰ ਫੁੱਟ ਕਹਿੰਦੇ ਵੀ ਆ ਠੀਕ ਆ ਮੁਨਾਸਬ ਆ। ਸਾਡਾ 272 ਸਕੁਅਰ ਫੁੱਟ ਦਾ ਇੱਕ ਮਰਲਾ ਵਾ ਤੇ 2.5 ਮਰਲੇ ਜਿਹੜਾ ਸਾਡਾ ਸਭ ਤੋਂ ਛੋਟਾ ਘਰ ਗਿਣਿਆ ਜਾਂਦਾ ਫੈਸਲਾਬਾਦ 'ਚ। 272 ਤੇ 272 572 400 540 544 544 ਤੇ 272 ਦਾ ਫਿਰ ਅੱਧ ਕਰੋ 700 ਸਕੁਅਰ ਫੁੱਟ ਹੋ ਗਿਆ। ਘਰ ਬੈਠਾ ਕਰੀ ਜਾ। ਸਾਡਾ 700 ਸਕੁਅਰ ਫੁੱਟ ਦਾ ਨਾਰਮਲ 2.5 ਮਰਲੇ ਵਾਲਾ ਘਰ ਆ ਜਿੱਥੇ ਇੱਕ ਬੈਠਕ ਤੇ ਕਮਰਾ ਹੁੰਦਾ ਛੋਟਾ ਜਿਹਾ। ਹੁਣ ਭਾਵੇਂ ਨੂੰ ਤੇ ਕੱਟ ਗਿਆ। ਬਾਹਰ ਨਹੀਂ ਉਹ ਲਾਹੌਰ ਮਰਲੇ ਛੋਟੇ ਨਾ। ਨਹੀਂ ਇੱਥੇ ਵੀ ਤੁਹਾਡੀ ਕਲੋਨੀ ਚ ਵੀ 2 ਮਰਲੇ ਵੀ ਹੈਗਾ ਕਈਆਂ ਦਾ। ਉਹਨਾਂ ਨੂੰ ਨਹੀਂ ਉਹਨਾਂ ਦਾ ਜਿਹੜਾ ਘਰ ਆ ਉਹ ਮਰਲੇ ਦੀ ਕੈਟਾਗਰੀ 'ਚ ਨਹੀਂ ਆਉਂਦਾ। ਉਹ ਜ਼ਿਲ੍ਹੇ ਮਰਲੇ ਸੀ। ਉਹ ਗਿੱਠਾਂ ਵਾਲਾ ਹਿਸਾਬ ਆ। ਹਾਂ ਉਹ ਜ਼ਿਲ੍ਹੇ ਮਰਲੇ। ਉਹ ਤਰਲੇ ਦੀ ਕੈਟਾਗਰੀ ਚ ਆਉਂਦਾ 5 ਤਰਲਿਆਂ ਦਾ ਹੋਗਾ। ਸਾਜੀ ਮੈਂ ਵੇਖਿਆ ਸਾਊਦੀ ਅਰਬ ਦੇ ਵਿੱਚ ਪਾਕਿਸਤਾਨ ਚੌਕ ਪਾਕਿਸਤਾਨ ਤਰੀਕ ਕਹਿੰਦੇ ਰੋਡ ਨੂੰ। ਸਾਡੇ ਰਜ਼ਾਬਾਦ 'ਚ ਪਾਕਿਸਤਾਨੀ ਚੌਕ ਹੈਗਾ। ਓ ਯਾਰ ਮੈਂ ਕੀ ਕਰਾਂ ਖੁਦਾ ਦੇ ਬੰਦਿਓ। ਮੈਂ ਰੋਡ ਤੇ ਪਾਰਕ ਦੇ ਲਾਗੇ ਇੱਧਰ ਆ। ਵੱਡੇ ਕਬਰਸਤਾਨ ਦੇ ਰੱਬ ਨਿਵਾਸ ਚੌਕ ਤੋਂ ਅੱਗੇ ਪਾਕਿਸਤਾਨੀ ਚੌਕ ਆ। ਸਪੀਡ ਬ੍ਰੇਕਰ ਟੱਪਦੇ ਯਾਰ ਐਡਾ ਵੱਡਾ ਕਬਰਸਤਾਨ ਤੁਸੀਂ ਆਪ ਗੱਲਾਂ 'ਚ ਹੀ ਕਰ ਲਿਆ ਵਾ। ਉਹਦਾ ਨਾਂ ਵੱਡਾ ਕਬਰਸਤਾਨ ਆ। ਅੱਛਾ ਵੱਡਾ ਕਬਰਸਤਾਨ ਯਾਰ ਨਾਮ। ਹਾਂ ਬੜਾ ਕਬਰਸਤਾਨ ਜਿਹਦਾ ਬੜੇ ਗੁਲਾਮ ਅਲੀ ਨਹੀਂ। ਅੱਲਾ ਆ ਮਿਸਾਲ ਦੇਖ ਲਓ। ਉਸਤਾਦ ਜੀ ਏਸ਼ੀਆ ਦਾ ਸਭ ਤੋਂ ਵੱਡਾ ਕਬਰਸਤਾਨ ਆ। ਏਸ਼ੀਆ ਸਭ ਤੋਂ ਨਹੀਂ ਏਸ਼ੀਆ ਦਾ ਸਭ ਤੋਂ ਵੱਡਾ ਨਹੀਂ ਹੈਗਾ। ਪੁਰਾਣਾ ਕਹਿੰਦੇ ਬਹੁਤ। ਮਤਲਬ ਉਹਦਾ
ਹੈ ਨਾ ਵੱਡਾ, ਉਹਦਾ ਨਾਂ ਹੀ ਵੱਡਾ ਕਬਰਸਤਾਨ। ਯਾਰ ਇਹ ਤੁਸੀਂ ਸਰਚ ਕਰਨੀ ਗੂਗਲ ਤੇ ਲਿਖਣਾ ਬਿਗ ਕਬਰਸਤਾਨ, ਇਹ ਨਿਕਲੇਗਾ। ਆਹੋ ਉਹ ਤੇਰੇ ਤੋਂ ਬਾਅਦ ਕਰ ਲਾਂਗਾ ਤਾਂ ਕਿ ਤੂੰ ਵੀ ਐਡ ਹੋ ਜਾਏ ਵਿੱਚ। ਨਾਲੇ ਉਹ ਜਿੱਦਾਂ ਤੁਸੀਂ ਕਹਿੰਦੇ ਨੇ ਸਰਚ ਕਰਨੀ ਉਦਾਂ ਨਹੀਂ ਹੋਣੀ। ਉਸਤਾਦ ਜੀ ਉੱਥੇ ਕਾਇਦੇ ਆਜ਼ਮ ਤਰੀਕ ਕਾਇਦੇ ਆਜ਼ਮ ਵੀ ਵੇਖੀ सऊदी अरब से तरीक कायदे आजम यानी मोहम्मद अली जिन्ना कायदे आजम मोहम्मद अली जिन्ना पूरा लिखा तरीक कायदे आजम मोहम्मद अली जिन्ना। ਹਾਂ ਉੱਥੇ ਉਸ ਕੋਈ ਗਏ ਹੋਣੇ ਨੇ ਜਾਂ ਕੋਈ ਐਸੀ ਉੱਥੇ ਇਵੈਂਟ ਜਾਂ ਕੋਈ ਜਲਸਾ ਹੋਇਆ ਹੋਣਾ ਜਾਂ ਕੋਈ ਐਸਾ ਦਿਨ ਹੋਣਾ ਉਹਦਾ, ਉਹ ਯਾਦਗਾਰੀ। ਇੰਡੀਆ ਦੇ ਵਿੱਚ ਬੜੇ ਨਾਮ ਨੇ ਜਿਹੜੇ ਇੱਥੇ ਨਾਮ ਨੇ ਚੌਂਕਾਂ ਦੇ। ਹਾਂਜੀ ਹਾਂਜੀ ਹਾਂ ਮੈਨੂੰ ਦੱਸਿਆ ਇੱਕ ਭਾਈ ਨੇ, ਕਹਿੰਦੇ ਫਰੀਦਕੋਟ ਜਿਹੜਾ ਨਾ ਤੁਹਾਡੇ ਨਾਂ ਤੋਂ, ਹਾਂ ਫਰੀਦਕੋਟ, ਉਹ ਕਹਿੰਦੇ ਹੁਣ ਜੇ ਬਣਿਆ, ਯਾਨੀ ਉਹ ਜਦੋਂ ਦਾ ਚੰਡੀਗੜ੍ਹ ਇਹਨਾਂ ਦੇ, ਚੰਡੀਗੜ੍ਹ ਇਹਨਾਂ ਦੇ ਮਹੱਲੇ ਵੀ ਹੈਗਾ ਗੰਦੀਗੜ੍ਹ। ਐ ਮੈਂ ਇੱਥੇ ਦੰਦੀਗੜ੍ਹ ਕਹਿੰਦੀ ਮੇਰੀ ਗੱਲ ਸੁਣੋ, ਇਹ ਮੰਦੀਗੜ੍ਹ ਗੱਲ ਆ ਨਾ। ਉਸਤਾਦ ਜੀ ਮੈਂ ਪ੍ਰਦੇਸ਼ ਦੇ ਵਿੱਚ ਵੇਖੇ ਲੋਕ ਉੱਥੇ ਜਿਹੜੇ ਉਹ ਆਪਣੇ ਇਲਾਕੇ ਨੂੰ ਮਿਸ ਕਰਦੇ, ਉਹ ਨਾਂ ਰੱਖ ਲੈਂਦੇ ਫਿਰ ਆਪਣੇ ਚੌਂਕਾਂ ਦਾ। ਉੱਥੇ ਬੜੇ ਲੋਕ ਆਪਣਾ ਨਾਂ ਰੱਖ ਲੈਂਦੇ ਨੇ। ਅੱਛਾ ਮੈਂ ਹਿਸਾਬ ਲਾ ਤੂੰ 6 ਸਾਲ ਦੁਬਈ ਰਿਹਾ, ਤੂੰ ਕੰਮ ਘੱਟ ਹੀ ਕੀਤਾ, ਫਿਰਿਆ ਉਹ ਹੀ ਆ। ਸਾਊਦੀਆ ਰਿਹਾ ਵਾ, ਉਹ ਸਾਊਦੀਆ ਰਿਹਾ ਤੂੰ ਫਿਰਿਆ ਹੀ ਆ, ਲੂਰ ਹਨਾ। ਨਹੀਂ ਉਹ ਦੱਸਿਆ ਤੇ ਉਹ ਗਟਰ ਗੁਟਰ ਸਾਫ਼ ਕਰਦਾ ਰਿਹਾ ਵਾ, ਉਹਨੇ ਦੱਸਿਆ ਸੀ ਇੱਕ ਦਿਨ। ਤੂੰ ਸ਼ੋਅ ਨੀ ਵੇਖਿਆ? ਮੈਂ ਦੇਖਿਆ ਉਹ ਜਿਹਨੇ ਆਪਣੇ ਇੱਕ ਦੋਸਤ ਨੂੰ ਕਿਹਾ ਕਿ ਆ ਜਾ ਕਰਨਾ, ਉਹਨੇ ਕਿਹਾ ਮੈਂ ਇਹੋ ਜਿਹਾ ਗੰਦਾ ਕੰਮ ਨਹੀਂ ਕਰਨਾ। ਤੇ ਬਾਅਦ ਦੇ ਵਿੱਚ ਆ ਕੇ ਉਹਨੇ ਕਿਹਾ ਇਹਨੇ ਜਦੋਂ ਪੈਸੇ ਦਾਏਗਾ ਤੇ ਇੰਨੇ ਪੈਸੇ, ਫਿਰ ਉਹਦੀ ਸਮਝ ਆਏਗਾ। ਕੋਈ ਨਹੀਂ, ਉਹ ਕਿਤੇ ਵੀ ਨਹੀਂ ਮੈਂ ਕਹਾਂਗਾ ਕੱਢੋ ਸ਼ੋ। ਉਹ ਯਾਰ ਐਵੇਂ ਨਾ ਕਰਿਆ ਕਰੋ ਯਾਰ, ਇਹ ਕਿਹੜੀ ਗੱਲ ਹੋਈ? ਮੇਰੇ ਚ ਕਾਦਾ ਮੇਰਾ ਤੇਰਾ ਹੁਨਰ ਸੀ, ਤੇਰੇ ਕੰਮ ਆ ਗਿਆ। ਆਹੋ ਹੁਨਰ ਮੈਂ ਇਹਦੇ ਚ PhD ਕੀਤੀ। ਯਾਰ ਇਹ ਉੱਥੇ ਸੀਵਰੇਜ ਦਾ ਕੰਮ ਕਰਦਾ ਸੀ, ਲੈਟਰਿਨਾਂ ਲੂਟਰਿਨਾਂ, ਯਕੀਨ ਕਰ। ਜਿਹੜੇ ਅਰਬੀ ਦਾ ਮੇਦਾ ਖਰਾਬ ਹੁੰਦਾ ਸੀ ਨਾ, ਰਾਤ ਨੂੰ ਤੇ ਘਰ ਇਹ ਕੰਮ ਕਰ ਰਿਹਾ ਹੁੰਦਾ ਸੀ, ਯਕੀਨ ਕਰ। ਅੱਛਾ ਇਹ ਤਾਂ ਮੈਂ ਘਰ ਗਿਆ ਨੇ। ਤੂੰ ਪੈਪ ਨਹੀਂ ਸੀ ਉਹ ਸਰਾਖ ਕਰਕੇ ਤੋੜ ਦਿੱਤਾ? ਜੀ ਇੰਨੀ ਗੱਲ ਜਦੋਂ ਅਰਬੀ ਬਾਹਰੋਂ ਆਇਆ ਸੀ ਤੇ ਉਹਨੇ ਤੈਨੂੰ ਫਿਰ ਕੁੱਟਿਆ, ਉਹਨੇ ਚਪੇੜਾ ਮਾਰੀ। ਪੈਪ ਕਿਚਨ ਦੇ ਵਿੱਚ ਤੋੜਿਆ। ਦੇਖੋ ਜਿਹੜੀ ਗੱਲ ਮੈਂ ਕੀਤੀ, ਮੈਂ ਉਹਦੇ ਤੋਂ ਮੁਕਰਨ ਨਹੀਂ ਆਪ ਸੁਣਿਆ ਫਰੀ, ਤੂੰ ਮੈਨੂੰ ਕਿਹਾ ਸੀ। ਇੱਕ ਮਿੰਟ ਠਹਿਰ ਜਾ, ਮੈਂ ਹੁਣੇ ਬਣਾਉਣਾ ਇੱਧਰ ਦਾ। ਆਪ ਜ਼ਰਾ ਜ਼ੇਨ ਤੇ ਜ਼ੋਰ ਪਾ। ਇੱਕ ਮੁੰਡਾ ਨਵਾਂ ਸਾਊਦੀ ਅਰਬ ਗਿਆ ਸੀ, ਪਤਾ ਨਹੀਂ ਕਿ ਗੁਜਰਾਂ ਦਾ ਕਿ ਕਿਹਦਾ ਜਾਂ ਕੋਈ ਸੀ, ਤੇ ਤੁਸੀਂ ਇੱਕ ਤੁਹਾਨੂੰ ਆਰਡਰ ਕੰਮ ਮਿਲਿਆ ਸੀ ਕਿ ਇਹ ਕੰਮ ਮਿਲਣਾ, ਤੇ ਉਹ ਕੰਮ ਜ਼ਰਾ ਥੋੜਾ ਜਿਹਾ ਯਾਨੀ ਲੋ ਲੈਵਲ ਦਾ ਸੀ। ਤੇ ਤੁਸੀਂ ਉਹਨੂੰ ਕਿਹਾ ਤੇ ਉਹਨੇ ਤੁਹਾਨੂੰ ਅੱਗੋਂ ਬੜੇ ਝਾੜ ਕੇ ਕਿਹਾ ਕਿ ਮੈਂ ਇੱਥੇ ਆਹ ਕੰਮ ਕਰਨ ਆਇਆ ਹਾਂ। ਹਾਂ ਬਿਲਕੁਲ ਯਾਦ ਆ ਗਿਆ। ਹਾਂ ਉਹ ਗਟਰ ਹੀ ਸਾਫ਼ ਕੀਤਾ ਸੀ। ਤੇ ਉਹਦੇ ਚ ਗਟਰ ਕਿੱਥੋਂ ਆ ਗਿਆ? ਮੁੰਡੇ ਨੇ ਕਿਹਾ ਕੰਮ ਮੈਨੂੰ ਲਵਾ ਦੇ, ਤੇ ਯਾਰ ਕਿੱਦਾਂ ਦੀ ਗੱਲ। ਅੱਛਾ ਫਿਰ ਉਹ ਕਿਹੜਾ ਕੰਮ ਸੀ ਜਿਹੜਾ ਮੁੰਡੇ ਨੇ ਕਿਹਾ ਮੈਂ ਐਡੀ ਦੂਰੋਂ ਇੱਥੋਂ ਆ ਗੰਦਾ ਕੰਮ ਕਰਨਾ ਆਇਆ? ਗਟਰ ਤੋਂ ਇਲਾਵਾ ਕਿਹੜਾ ਗੰਦਾ ਕੰਮ ਹੁੰਦਾ? ਨਾਲੀ ਸਾਫ਼ ਕਰਨੀ ਸੀ, ਤੂੰ ਉਹਦਾ ਡੱਕਾ ਲੱਗਾ ਸੀ। ਉਹ ਯਾਰ ਕਿਹੜਾ, ਮੈਂ ਤੈਨੂੰ ਯਾਦ ਕਰਾਉਣਾ, ਜਦੋਂ ਤੂੰ ਪਿੱਛੋਂ ਸਰੀਆ ਦੇਈ ਜਾ ਰਿਹਾ ਸੀ ਤੇ ਤੂੰ ਸਰੀਆ ਹੋਰ ਲਿਆ ਕੇ ਲਾਈ ਜਾ ਰਿਹਾ ਸੀ, ਤੂੰ ਅੱਗੋਂ ਗਲੀ ਚ ਨਿਕਲ ਜੀ ਮੈਨੂੰ ਧੋਖੇ ਪਿਆਰ ਕਰਦੇ ਆ। ਮੈਂ ਤੁਹਾਨੂੰ ਦੱਸ ਦਿੱਤਾ, ਮੈਂ ਯਾਰ ਕੱਲ ਨਿਊਜ਼ ਚੱਲਣੀ, ਇੱਕ ਸ਼ਾਗਿਰਦ ਨੇ ਉਸਤਾਦ ਕਾ ਕਲਾ ਖਮਾ ਕਰ ਦਿਆ। ਤੂੰ ਮੈਨੂੰ ਆਪ ਕਿਹਾ ਉਦੋਂ, ਕਹਿੰਦਾ ਮੈਂ ਗਟਰ ਚੈੱਕ ਕਰਕੇ ਨਾ ਸਾਫ਼, ਕਹਿੰਦਾ ਮੈਂ ਆਪ ਅੰਗਰੇਜ਼ ਨੂੰ ਕਹਿੰਦਾ। ਭਾਈਜਾਨ ਇਹਨੇ ਦੱਸਿਆ ਸੀ। ਉਹ ਯਾਰ ਭੁੱਲ ਜਾ। ਓਏ ਠਹਿਰ ਜਾ, ਮੈਂ ਲੱਭਦਾ। ਇਹਨੇ ਕਿਹਾ ਜੀ ਕਿ ਇੱਕ ਨਾ ਉਹ ਬੰਦ ਸੀ ਕੋਈ ਨਾਲੀ ਟੈਪ, ਉਹਦੇ ਚ ਮੈਂ ਸਰੀਆਂ ਚ ਖੋਲੀ ਗਿਆ ਤੇ ਕਰਤਾ। ਇੱਕ ਸਰੀਆ ਕਹਿੰਦਾ, ਦੂਜਾ ਸਰੀਆ ਉਹਦੇ ਨਾਲ ਜੋੜ ਕੇ ਫੇਰ ਤੀਜਾ। ਸਾਨੂੰ ਬਾਅਦ ਚ ਪਤਾ ਲੱਗਾ ਉਹ ਪਿੱਛੇ ਗਲੀ ਹੈ, ਸਰੀਆ ਸਾਰਾ ਗਲੀ ਦੇ ਵਿੱਚ ਜਾਈ ਜਾ ਉਲਟਾ। ਯਾਰ ਉੱਥੇ ਇੰਨਾ ਐਕਸਪਰਟ ਸੀ, ਗਟਰ ਕੱਢ ਕੇ ਢੱਕਣ ਉਂਗਲ ਤੇ ਘੁਮਾਉਂਦਾ ਹੁੰਦਾ ਸੀ ਉਸਤਾਦ ਜੀ। ਇਹਨੇ ਸਰੀਆ ਪਿੱਛੇ ਐ ਪਾਇਆ ਹੁੰਦਾ, ਜੋ ਤੀਰ ਕਮਾਲ ਨਹੀਂ ਪਾਇਆ ਹੁੰਦਾ ਜੇ ਕਰਕੇ। ਉਹ ਯਾਰ ਟਾਈਮ ਕਿ ਭਾਈ ਗਟਰ ਕੱਢ ਕੇ ਗੋੜੇ ਨੂੰ ਕਹਿੰਦਾ ਸੀ ਯੂ ਵਾਟਰ ਨੈਗੇਟਿਵ ਸਰੋਂਗ ਲੈ ਓਕੇ। ਲੋ ਜੀ, ਮੈਂ ਸਾਊਦੀਆ ਚ ਗੋਰੇ ਨੂੰ ਕਹਿਣ, ਮੇਰੇ ਸਹੁਰਿਆਂ ਨੇ ਵੀ ਵੇਖਣਾ ਪ੍ਰੋਗਰਾਮ ਉਹਦਾ। ਉਹ ਚੱਲ ਕੋਈ ਨਹੀਂ, ਮੈਂ ਵੀ ਗਵਾਂ ਦੇ ਘਰ ਉਹ ਸਰੀਏ ਕਦੋਂ ਟੰਗੇ ਆ, ਜਿਵੇਂ ਟੰਗੇ ਨਹੀਂ ਦੋ ਤਲਵਾਰਾਂ ਟੰਗੀ ਦੀਵਾਰ ਨਾਲ ਥੱਲੇ ਇੱਕ ਬਾਲਟੀ ਰੱਖੀ। ਯਾਰ ਇੰਜ ਕਰਕੇ ਨਿਕਲਦਾ ਸੀ ਸਲੋ ਮੋਸ਼ਨ ਗਟਰ ਚੋਂ ਬਾਹਰ ਆਇਆ ਕਰਕੇ ਸਾਫ਼ ਕਰਕੇ ਤੁਰਿਆ ਅੰਦਰ ਨੂੰ। ਭਾਜੀ ਸਟਾਈਲ ਸੀ। ਗਟਰ ਚ ਵੜਨ ਤੋਂ ਪਹਿਲੇ ਇੰਜ ਕਰਦਾ ਸੀ ਗਟਰ ਨੂੰ ਤੇ ਫਿਰ ਚੁੱਪੀ ਦਬੀ। ਯਾਰ ਮਿੱਠਾ ਕੀ ਕਰ ਭਾਈ ਜਾਨ ਹੀ ਨਹੀਂ ਦਿਆ ਤਾਜੀ। ਹੋਰ ਵੀ ਕਹਿੰਦਾ ਹਾਜ਼ਰ ਸ਼ਿਰਸ਼ਬਾ ਕੀ ਯਾਰ ਵੀ ਨੇ, ਉਹ ਕਹਿੰਦਾ ਸ਼ਿਰਸ਼ਬਾ ਯਾਰ ਕਿਹੜਾ ਉਹਦਾ ਮਤਲਬ ਇਹ ਵੀ ਕੰਮ ਕਿਉਂ ਨਹੀਂ ਮੁਕਾ ਰਿਹਾ? ਚੜ ਬਾਤ ਇੰਡੀਆਂ ਲੈਚੀਆਂ ਜੇਬ ਚ ਰੱਖੀਆਂ। ਮੈਂ ਕਿਹਾ ਲੈਚੀਆਂ ਕੀ ਕਰਦਾ? ਕਹਿੰਦਾ ਗਟਰ ਚ ਉਤਰਾ ਹੁੰਦਾ ਨਾ ਫਿਰ ਸਮੈਲ ਨਹੀਂ ਆਉਂਦੀ। ਤੇ ਉਹਨੇ ਹੱਥਾਂ ਨਾਲ ਇਲਾਚੀਆਂ ਖਾਈ ਜਾਂਦੇ। ਉਹ ਯਾਰ ਸੌ ਮੁਹੱਬਤ ਪਿਆਰ ਕਰਦੇ ਲੋਕ, ਤੁਸੀਂ ਇਹ ਭਾਈ ਗਟਰ ਤੋਂ ਨਿਕਲ ਕੇ ਤੇ ਆਨਲਾਈਨ ਪੀਜ਼ਾ ਮੰਗਾਉਂਦੇ ਉੱਥੇ ਜਾ ਕੇ ਅੰਦਰ ਹੀ ਸ਼ਵਾਰਮਾ ਖਾਈ ਜਾਂਦੇ। ਨਾਜ਼ਰੀਨ, ਅੱਜ ਦਾ ਟੀ ਟਾਈਮ ਬਹੁਤ ਅੱਛਾ ਰਿਹਾ। ਕੈਸਾ ਰਿਹਾ? ਅੱਛਾ ਰਿਹਾ, ਅੱਛਾ ਵਾਈਂਡ ਅਪ ਮਾਸ਼ਾਅੱਲਾ। ਜੀ ਇਹਨਾਂ ਨੇ ਤਾਜੀ ਜਾਨ ਹੀ ਨਹੀਂ ਦਿਆ। ਅਰਬੀ ਕਹਿੰਦਾ ਜਾਂਦਾ ਨਹੀਂ, ਕਹਿੰਦਾ ਵਾਈਫਾਈ ਦਾ ਕੋਡ ਲੱਗਾ ਹੈ। ਕਿਆ ਕਹਿੰਦੇ ਯਾਰ, ਬਸ ਸਹੀ ਗਟਰ ਚ ਵੜਿਆ ਲੱਗੇ ਬਾਹਰ ਸਟਿਕ ਦੀ ਬੋਤਲ ਰੱਖੀ। ਥੋੜੀ ਦੇਰ ਬਾਅਦ ਨਿਕਲ ਕੇ ਘੁੱਟ ਲਾਵੇ, ਫੇਰ ਵਿੱਚ ਵੜ ਕੇ ਟੱਕਾ। ਇੱਕ ਅਰਬੀ ਭਾਈ ਗਟਰ ਤੇ ਬੈਠਾ ਉਹਨੂੰ ਕਹਿੰਦਾ ਉੱਠ ਮੇਰੇ ਅੱਡੇ ਤੋਂ। ਅੱਛਾ ਮੇਰੀ ਰੋਜ਼ੀ ਰੋਟੀ ਦਾ ਮੈਂ ਸਦਕੇ ਜਾਵਾਂ ਯਾਰ ਤੇਰੀ ਕਿਸਮਤ ਤੋਂ ਵੀ ਤੈਨੂੰ ਵੀ ਮੇਰੇ ਤੇ ਗੱਲਾਂ ਕਰ। ਦੇਖੋ ਮੈਂ ਪਤਾ ਲਿਖਾ ਆਦਮੀ ਹਾਲਾ ਤੂੰ ਨਾ ਪੈਸੇ ਗਟਰ ਚ ਤੂੰ ਆਪਣੇ ਤੇ ਗਟਰ ਚ ਕੋਈ ਏਡਾ ਫਰਕ ਵੀ ਨਾ ਸਮਝ। ਤੂੰ ਉਹਨੂੰ ਕੋ ਆਪਣਾ ਕੋ ਅਜ਼ੀਜ਼ ਸਮਝ ਲੈ।
तुम्हारा, यही फॉल्ट है तुम्हारा, यही फॉल्ट है। ਉਰਦੂ ਬੋਲ ਕੇ ਨਾਲ ਹੀ ਘਮੌਜ਼ਮ ਟੈਪ ਬਣ ਜਾਂਦਾ ਉਹ ਤਾਂ ਤੁਹਾਨੂੰ ਪਤਾ ਇਦਾਂ ਦੇ ਬੰਦੇ ਨਾ ਰਿਸ਼ਤੇਦਾਰਾਂ 'ਚ ਬੈਠੇ ਹੋਣ ਆਪਣਾ ਗੀਟਾ ਨੰਗਾ ਕਰਕੇ ਬਿਸਤ ਹੋ ਜਾਂਦੇ ਨੇ ਕਰਕੇ ਉਹ ਕਹਿੰਦਾ ਲਾ ਚੱਲ 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 ਸਹੀ ਗੱਲ ਆ ਗਟਰ ਕੱਢਣ ਦੀ ਫਰੀਜ਼ ਵਿੱਚ ਵੜਿਆ, ਉੱਤੇ ਭਾਈ ਮੱਝ ਬਹਿ ਗਈ, ਥੱਲੋਂ ਉਹਨੂੰ ਮੁੱਕੇ ਉੱਤੇ ਮੱਝ ਮੁੱਕੇ ਤੇ ਮੱਝ ਠਾਉਣੀ ਠਾਉਣ ਚੋਈ ਜਾਂਦੇ ਉੱਤੋਂ ਇਹ ਯਾਰ ਏਦਾਂ ਦੀ ਗੱਲ ਨਹੀਂ ਕਰੀ ਇਹ ਸਾਰੀ ਗੱਲ ਮੈਨੂੰ ਨਹੀਂ ਸਮਝ ਆਈ ਸਾਰੀ ਇਹਨਾਂ ਦਾ ਐਡਾ ਛੋਟਾ ਘਰ ਆ, ਆ ਲੋ ਚਲੋ ਇਹ ਵੀ ਜਿਹੜੀ ਗੱਲ ਇਹਨਾਂ ਦਾ ਇੰਨਾ ਛੋਟਾ ਘਰ ਆ, ਇੱਕ ਬੰਦਾ 3 ਕਦਮ ਤੁਰਿਆ ਵਾ ਤੇ ਤਾਂ ਆਪਾਂ ਕਹਿੰਦਾ ਨੂੰ ਆਵਾਜ਼ ਮਾਰੀ ਤੇ ਕਹਿੰਦਾ ਨਹੀਂ ਉਹ ਨਿਕਲ ਗਿਆ ਹੁਣ। ਆ ਮੇਰੇ ਮੌਲਾ ਐਸੀ ਯਾਰ ਸਾਜੀ ਨੇ ਨਾ ਉਹ ਰੱਖਿਆ ਟਰੈਕ ਮੇਰੇ ਤੇ ਆ ਬਾਕੀ ਹੋਰ ਗੱਲ ਕੋਈ ਨਹੀਂ ਮੈਂ ਤੁਹਾਨੂੰ ਜੈਨੂਇਨ ਗੱਲ ਦੱਸੀ ਏ ਸ਼ੁਕਰ ਅੱਲਾਹ ਪਾਕ ਦਾ ਇਲਾਕਾ ਵੀ ਖੂਬਸੂਰਤ ਸਾਰਾ ਕੁਝ ਉਹ ਤੁਹਾਡੇ ਵਾਲਾ ਹਿਸਾਬ ਨਹੀਂ ਹੈਗਾ ਤੁਸੀਂ ਬਹੁਤ ਵੱਡਾ ਕਰਕੇ ਵੀ ਸਾਫ਼ ਸੁਥਰਾ ਸਾਡੇ ਇਲਾਕੇ ਦਾ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ ਉਸਤਾਦ ਜੀ ਦਾ ਛੋਟਾ ਇਲਾਕਾ ਵਾ ਇਹਦੇ ਦੋਸਤ ਦਾ ਵਿਆਹ ਸੀ ਨਾਲ ਦੇ ਘਰ ਬਰਾਤ ਜਾਣੀ ਸੀ ਤੇ ਉਹਨੂੰ ਕਹਿਣਾ 6 ਘੰਟੇ ਪਹਿਲੇ ਨਿਕਲਿਓ ਯਾਰ ਨਾਲ ਤੇ ਮੇਰੇ ਰੋਲਾ ਪਾ ਕੇ ਉੱਠੋ ਯਾਰ ਤਾਂ ਇਹਦੇ ਚ ਕੀ ਲੌਜੀਕ ਯਾਰ ਇਹਦਾ ਐਡਾ ਛੋਟਾ ਘਰ ਆ, ਇਹਨਾਂ ਨੇ ਨਾ 2 ਕੰਨਾਂ 'ਚ ਮਾਚਸ ਦੀ ਤੀਲੀ ਫਸਾ ਕੇ ਨਾ ਉੱਤੇ ਕੱਪੜੇ ਸੁੱਕਣੇ ਪਾਉਂਦੇ। ਇੱਕ ਬੰਦਾ ਇੰਨਾ ਛੋਟਾ ਘਰ ਆ, ਟੀਪਾ ਰੇੜ ਕੇ ਘਰ ਵਰਨ ਦਿਆ। ਯਾਨੀ ਇਹ ਬਿਲਕੁਲ ਹੀ ਯਾਨੀ ਘਰ ਹੀ ਕੋਈ ਸਾਨੂੰ ਰਹਿਣ ਕਰਤਾ। ਉਹਨੂੰ ਘਰ ਇੰਨਾ ਰਹਿਣ ਦੇ ਘਰ ਵੀ ਛੱਡ ਦੇ ਉਹਨੂੰ ਘਰ ਵੀ ਨਾ ਕਹਿ ਨਹੀਂ ਇੰਨਾ ਛੋਟਾ ਘਰ ਆ, ਪਿਛੋਰੀ ਚੱਪਲ ਨਵੀਂ ਲੈ ਕੇ ਆਇਆ ਤੇ 2 ਹਿੱਸੇ ਕਰ ਕੱਟ ਕੇ ਦਰਮਿਆਨ ਜੋ ਅੰਦਰ ਲੈ ਕੇ। ਉਸਤਾਦ ਜੀ ਤੇ ਅੰਦਰ ਛੋਟਾ ਘਰ ਵਾ ਜੀ ਕਾਤੇ ਕੀਤੀ ਚੜੀ ਤੇ ਕੰਧ ਜਾ ਪਈ ਹੈ ਸਾਡੇ ਘਰ ਦੇ ਹਾਂਜੀ ਇਹ ਮੈਨੂੰ ਨਹੀਂ ਪਤਾ ਓਏ ਹੋ ਜਾਂਦਾ ਫਰੀ ਇੰਜੋਏ ਕਰ ਮਜ਼ੇ ਲੈ ਕਾਹਦਾ ਕੁਝ ਤਰਨਾ ਗਾਈ ਕਰਦੀਆਂ ਤੂੰ ਗੱਲਾਂ ਲੇਕਿਨ ਉਸਤਾਦ ਜੀ ਉਹ ਮੈਂ ਤੁਹਾਨੂੰ ਦੱਸਾਂ ਮੈਨੂੰ ਪਰਦੇਸੀਆਂ ਤੇ ਬੜਾ ਨਾ ਪਿਆਰ ਹੁੰਦਾ ਕਸਮ ਮੈਂ ਉਸਤਾਦ ਜੀ ਇੱਕ ਸ਼ੇਰ ਸੁਣਾ ਦਿਆਂ ਪਰਦੇਸੀਆਂ ਦੀ ਉਹਨਾਂ ਦੀ ਮੁਹੱਬਤ ਚ ਸੁਣਾ ਦਿਆਂ ਸੁਣਾ ਯਾਰ ਸੁਣਾ ਯਾਰ ਮੈਨੂੰ ਗੱਲ ਦੱਸ ਸੁਣਾ ਪਰਦੇਸੀਆਂ ਦੇ ਸ਼ੇਰ ਸੁਣਾਉਂਦੇ ਯਾਰ। ਆਪਣੇ ਦੇਸ਼ ਦੇ ਕਲਰਾਂ ਉਤੋਂ ਚੁਣ ਚੁਣ ਖਾਏ ਗੈਰ ਮੁਲਕ ਦਿਆਂ ਬਾਗਾਂ ਵਿੱਚੋਂ ਉਹ ਮੇਵੇ ਲੈਣ ਨਾ ਜਾਏ ਵਾਹ 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 ਵਾਹ। ਇਹ ਸਾਥੀ ਮੇਰਾ ਮੁਹੱਬਤ ਸੀ ਅਕੀਦਾ ਸੀ ਮੈਨੂੰ ਇੱਕ ਭਰਾ ਨੇ ਕਿਹਾ ਤੇ ਹੈ ਸੀ ਨਾ ਤੂੰ ਟਰੈਕ ਵੀ ਮੁਕਾਤਾ ਵਾ ਬੜੇ ਹਿਸਾਬ ਨਾਲ ਬੜੇ ਹਿਸਾਬ ਨਾਲ ਸਾਹ ਨੇ ਗਟਰ ਵਾਲਾ ਸਾਜੀ ਗਟਰ ਵਾਲਾ ਵਾਕਿਆ ਮੈਂ ਤੁਹਾਨੂੰ ਸ਼ੁਗਰ ਨਾਲ ਦੱਸਿਆ ਸੀ ਉਹਦੇ ਚ ਕੋਈ ਸਦਾਕਤ ਨਹੀਂ ਉਹ ਇੱਕ ਵੈਸੇ ਫਨ ਜਿਵੇਂ ਅਸੀਂ ਕਰਨੇ ਆ ਬੈਠੇ ਹੋਏ ਸਾਰੀਆਂ ਗੱਲਾਂ ਕਰਨ ਦੀ ਉਦਾਂ ਹੀ ਕਰ ਦਿੱਤੀ ਓਏ ਉਹਦੇ 'ਚ ਭਾਵੇਂ ਸਦਾਕਤ ਨਹੀਂ ਲੇਕਿਨ ਉਹ 'ਚ ਪੈਸੇ ਹੈਗੇ ਆ। ਮਿਹਨਤ ਕੀਤੀ ਭਾਈ ਯਾਰ ਇਹਦਾ ਨਾ ਕੋਈ ਵੀਜ਼ਾ ਹੁੰਦਾ ਵਾ ਵਾਸਾ ਵਾਲਿਆਂ ਦਾ ਵੀਜ਼ਾ ਹੀ ਨਹੀਂ ਹੈ ਸਾਊਦੀ ਚਲੋ ਜੀ ਆਜ਼ਾਨਾ ਸ਼ੁਰੂ ਹੋ ਗਈ ਹੈ ਨਾਜ਼ਰੀਨ, ਬਸ ਚਲੋ ਆਪਣਾ ਬਹੁਤ ਖਿਆਲ ਰੱਖੋ, ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰੱਖਾ, ਅੱਲਾ ਹਾਫਿਜ਼।